सतगुरां दी बख्शी होई फतेह प्रवान होवे। वाहिगुरू जी का खालसा वाहिगुरू जी की फतेह। आप समूह संगतां धनता दे योग आप जी नूं जियो आखदे हन। पठानकोट आप जी का धन्नवाद जिन्हां ने अपने इखलाकी फर्ज नूं मन समझदियां होया धन धन साहिब श्री गुरु अर्जन देव महाराज जी की शहादत नूं समर्पित ਅਤੇ जून 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਦੂਰੋਂ ਨੇੜੇ ਤੋਂ ਚੱਲ ਕੇ ਆਣ ਕੇ ਸਨ ਫਰਾਂਸਿਸਕੋ ਦੀ ਧਰਤੀ ਵਿਖੇ ਇਸ ਨਗਰ ਕੀਰਤਨ ਦੀ ਹਾਜ਼ਰੀ ਭਰੀ ਹੈ। ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸ਼ਹੀਦਾਂ ਦੇ ਨਿਮਿਤ ਸਮਾਗਮ ਆਰੰਭ ਹੋਣ ਜਾ ਰਿਹਾ ਹੈ। ਜਿਹੜੀ ਵੀ ਸੰਗਤ ਪਿੱਛੇ ਲੰਗਰ ਛਕ ਚੁੱਕੀ ਹੋ ਕਿਰਪਾ ਕਰਕੇ ਉਹ ਦੀਵਾਨ ਦੇ ਵਿੱਚ ਉਹ ਵਿਰਾਜਮਾਨ ਹੋਵੇ। ਆਪਾਂ ਤੁਹਾਡਾ ਬਹੁਤਾ ਸਮਾਂ ਨਹੀਂ ਲਵਾਂਗੇ। ਕੋਸ਼ਿਸ਼ ਕਰਾਂਗੇ 1 ਘੰਟੇ ਦੇ ਵਿੱਚ ਅੱਜ ਦੇ ਇਸ ਸਮਾਗਮ ਨੂੰ ਸਮਾਪਤ ਕੀਤਾ ਜਾਵੇ। ਜਿੱਥੇ ਅੱਜ ਸਾਡੇ ਪਾਸ ਪੰਥਕ ਬੁਲਾਰਿਆਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਆ ਉੱਥੇ ਹੀ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਸਥਾਨ ਤੋਂ ਉੱਤੋਂ ਸਟੇਜ ਤੋਂ ਸਨਮਾਨਿਤ ਕਰਨਾ ਹੈ। ਸੋ ਅੱਜ ਦੇ ਦੀਵਾਨ ਦੀ ਆਰੰਭਤਾ ਦੇ ਵਿੱਚ 10 ਮਿੰਟ ਵਾਸਤੇ ਆਪ ਜੀ ਦੇ ਸਨਮੁਖ ਭਾਈ ਹਰਜੋਤ ਸਿੰਘ ਅਤੇ ਭਗੀਰਤ ਸਿੰਘ ਦਾ ਕਵੀਸ਼ਰੀ ਜਥਾ ਇੱਕ ਕਵਿਤਾ ਦੇ ਦੁਆਰਾ ਨਿਹਾਲ ਕਰੇਗਾ। ਉਸ ਤੋਂ ਉਪਰੰਤ ਆਪ ਜੀ ਦੇ ਸਨਮੁਖ ਆਉਣ ਵਾਲੇ ਬੁਲਾਰਿਆਂ ਨੂੰ ਸਮਾਂ ਦਿੱਤਾ ਜਾਵੇਗਾ। ਬੇਨਤੀ ਕਰਾਂਗਾ ਬੁਲਾਰਿਆਂ ਦੇ ਚਰਨਾਂ ਦੇ ਵਿੱਚ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਪੋ ਆਪਣੇ ਸਮੇਂ ਦੇ ਵਿੱਚ ਰਹਿਣ ਦਾ ਯਤਨ ਕਰਿਓ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਅਸੀਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਸੇਧਾ ਕਰਨ ਲਈ ਇਕੱਤਰ ਹੋਏ ਹਾਂ ਜਿਹੜੀਆਂ ਰੱਬੀ ਰੂਹ ਵਿੱਚ ਲੱਗੀਆਂ। ਉਹ ਮਹਾਨ ਰੂਹਾਂ ਜਿਨ੍ਹਾਂ ਨੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਜੀਵਨ ਬਤੀਤ ਕਰਦਿਆਂ ਹੋਇਆਂ ਧਰਮ ਅਤੇ ਮਨੁੱਖਤਾ ਦੀ ਭਲਾਈ ਦੇ ਲਈ ਪਰਉਪਕਾਰ ਹਿੱਤ ਜੂਝਦਿਆਂ ਹੋਇਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਹਨਾਂ ਸ਼ਹਾਦਤਾਂ ਨੂੰ ਸਜਦਾ ਕਰਦਿਆਂ ਹੋਇਆਂ ਜਿਨ੍ਹਾਂ ਨੇ ਆਪਣੇ ਲਹੂ ਦਾ ਕਤਰਾ ਆਪਣੀ ਕੌਮ ਦੀ ਭਵਿੱਖ ਨੂੰ ਉਜਾਗਰ ਕਰਨ ਵਾਸਤੇ ਆਪਣੀ ਕੌਮ ਦੇ ਭਵਿੱਖ ਨੂੰ ਬਣਾਉਣ ਵਾਸਤੇ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਸਮੂਹ ਸ਼ਹੀਦਾਂ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਸੇਧਾ ਕਰਦੇ ਹੋਏ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਕੁਝ ਸਮਾਂ ਹੁਣ ਇਕਾਗਰਤਾ ਬਖਸ਼ਿਓ। ਇਸ ਦੇ ਨਾਲ ਹੀ ਮੈਂ ਆਪ ਅੱਜ ਕੁਦਰਤੀ ਇੱਕ ਇਹ ਵੀ ਸਬਬ ਬਣਿਆ ਕਿ ਅੱਜ ਇਸ ਨਗਰ ਕੀਰਤਨ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਰਸਾਏ ਹੋਏ ਕੀਰਤਨੀਏ ਹਜ਼ੂਰੀ ਰਾਗੀ ਜਿਨ੍ਹਾਂ ਨੇ ਹਾਜ਼ਰੀ ਭਰੀਏ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ, ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਕਿ ਬੜਾ ਲੰਮਾ ਸਮਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਿੱਤਰ ਸਥਾਨ ਦੇ ਉੱਤੇ ਹਾਜ਼ਰੀ ਭਰ ਕੇ ਕੀਰਤਨ ਦੀ ਹਾਜ਼ਰੀ ਉਹਨਾਂ ਨੇ ਕੀਰਤਨ ਸਰਵਣ ਕਰਾਇਆ। ਇਸ ਦੇ ਨਾਲ ਹੀ ਭਾਈ ਸ਼੍ਰੀਪਾਲ ਸਿੰਘ ਜੀ ਨੇ ਕੀਰਤਨ ਸਰਵਣ ਕਰਾਇਆ। ਉਹਨਾਂ ਸਾਰੀਆਂ ਹੀ ਸਮੂਹ ਜਥਿਆਂ ਦਾ ਧੰਨਵਾਦ ਕਰਦਾ ਹਾਂ। ਸਮੂਹ ਪ੍ਰਬੰਧਕ ਕਮੇਟੀਆਂ ਗੁਰਦੁਆਰਾ ਕੈਲੀਫੋਰਨੀਆ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਸਿਰੇ ਚਾੜਨ ਵਾਸਤੇ ਸਿਰ ਤੋੜ ਯਤਨ ਕੀਤਾ। ਇਸ ਦੇ ਨਾਲ ਹੀ ਸਮੂਹ ਪੰਥਕ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਬੜਮੁੱਲਾ ਯੋਗਦਾਨ ਪਾਇਆ। ਤੇ ਆਓ ਹੁਣ ਦੀਵਾਨ ਦੀ ਆਰੰਭਤਾ ਦੇ ਵਿੱਚ ਸਤਿਕਾਰਯੋਗ ਵੀਰ ਭਾਈ ਹਰਜੋਤ ਸਿੰਘ ਅਤੇ ਭਗੀਰਤ ਸਿੰਘ ਉਹ ਆਪ ਜੀ ਨੂੰ ਇੱਕ ਕਵਿਤਾ ਦੇ ਨਾਲ ਨਿਹਾਲ ਕਰਨਗੇ। ਉਹਨਾਂ ਤੋਂ ਉਪਰੰਤ ਇੰਗਲੈਂਡ ਤੋਂ ਪੁੱਜੇ ਹੋਏ ਡਾਕਟਰ ਇਖਤਿਆਰ ਕਰਾਮਤ ਚੀਮਾ ਜੀ ਆਪ ਜੀ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਆਓ ਹੁਣ ਸਭ ਤੋਂ ਪਹਿਲਾਂ ਕਵੀਸ਼ਰੀ ਜਥੇ ਪਾਸੋਂ ਕਵਿਤਾ ਸਰਵਣ ਕਰਦੇ ਹਾਂ ਤੇ ਨਾਲ ਹੀ ਇੱਕ ਵਾਰੀ ਫੇਰ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਕਿਰਪਾ ਕਰਿਓ ਥੋੜਾ ਕੁ ਸਮਾਂ ਆਪ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਬੈਠਣ ਦਾ ਯਤਨ ਕਰਿਓ। ਦੂਸਰਾ ਇੱਕ ਮੇਰੇ ਪਾਸ ਬੇਨਤੀ ਆਈ ਸੀ ਕਿ ਇੱਧਰ ਸਟੇਜ ਦੇ ਫਲੋਰ ਦੇ ਪਿਛਲੇ ਪਾਸੇ ਕੋਈ ਕਾਰ ਨੇ ਕਿਸੇ ਨੇ ਕੋਈ ਬਲੌਕ ਕੀਤਾ ਆ, ਕਿਰਪਾ ਕਰਕੇ ਉਹ ਕਾਰ ਬਲੌਕ ਉਤੋਂ ਦੂਰ ਕੀਤੀ ਜਾਵੇ ਤਾਂ ਕਿ ਪੁਲਿਸ ਵਾਲੇ ਟਿਕਟ ਨਾ ਦੇਣ। ਆਓ ਹੁਣ ਕਵੀਸ਼ਰੀ ਜਥੇ ਪਾਸੋਂ ਕੁਝ ਸਮੇਂ ਵਾਸਤੇ ਇੱਕ ਕਵਿਤਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ओह चढ़ पिया सिंह जरनैल जो गुरा मूरे अरदास गुजार अज जूझ के शहीदियां ने पाउणियां केहा चोणवे शेरां नू ललकार ओह चढ़ पिया सिंह जरनैल जो गुरा मूरे अरदास गुजार अज जूझ के शहीदियां ने पाउणियां केहा चोणवे शेरां नू ललकार जिवें चंद तारियां दे विच सोभदा जिवें चंद तारियां दे विच सोभदा इहो ਸਿੰਘਾਂ ਵਿੱਚ ਫੱਬੇ ਜਥੇਦਾਰ ਉਹਦੇ ਅੰਗ ਅੰਗ ਢਲ ਕੇ ਵੀਰਤਾ ਪੈਨੇ ਫੱਬ ਰਹੇ ਨੇ ਜੰਗੀ ਹਥਿਆਰ ਗੁਰੂ ਗ੍ਰੰਥ ਅਤੇ ਉੱਚੀ ਪੰਥ ਸ਼ਾਨ ਲਈ ਰੋਮ ਰੋਮ ਵਿੱਚ ਰਚਿਆ ਪਿਆਰ ਕਿਹੜਾ ਰੋਬ ਝੱਲੇ ਅੱਜ ਦੁੱਲੇ ਸ਼ੇਰ ਦਾ ਚੜਿਆ ਨੈਣਾ ਵਿੱਚ ਵੱਖਰਾ ਖੁਮਾਰ ਨਾ ਕੋਈ ਖੌਫ ਨਾ ਕੋਈ ਇੱਛਾ ਚਿਰ ਜੀਣ ਦੀ ਨਾ ਕੋਈ ਖੌਫ ਨਾ ਕੋਈ ਇੱਛਾ ਤੇਰੇ ਜੀਣ ਦੀ ਇੱਕੋ ਰੀਜ ਬਣੇ ਕੌਮ ਦਾ ਵਕਾਰ ਜੀ ਨਾ ਕੋਈ ਲਾਲਚ ਤੇ ਲਾਲਚ ਹਕੂਮਤ ਦਾ ਨਾ ਕੋਈ ਦੁਬਦਾ ਤੇ ਨਾ ਕੋਈ ਹੰਕਾਰ ਇਹ ਹੱਸ ਕੁਰਬਾਨੀ ਗੁਰੂ ਪੰਥ ਲਈ ਕਲਦੀਪ ਸਿੰਘ ਵਾਂਗ ਸਰਦਾਰ ਉਹ ਕੌਮੀ ਆਗੂਆਂ ਜੋ ਧੋਖੇ ਕੀਤੇ ਕਾਮਨਾ ਚਾਹੁੰਦੇ ਖੂਨ ਨਾਲ ਧੋਣਾ ਬਲਕਾਰ ਨਾਲ ਜਨਰਲ ਸ਼ਬੇਗ ਸਿੰਘ ਸੂਰਮਾ ਅਮਰੀਕ ਸਿੰਘ ਮਨ ਦਾ ਨਹਾਰ ਗੁਰਮੁਖ ਸਿੰਘਾ ਬੋਲ ਤੋਲਦੇ ਨੇ ਸੂਰਮੇ ਗੁਰਮੁਖ ਸਿੰਘਾ ਬੋਲ ਤੋਲਦੇ ਨੇ ਸੂਰਮੇ ਧੁੰਮਾ ਪਾ ਗਏ ਨੇ ਉਹ ਵਿੱਚ ਸੰਸਾਰ ਧੁੰਮਾ ਪਾ ਗਏ ਨੇ ਉਹ ਵਿੱਚ ਸੰਸਾਰ ਧੁੰਮਾ ਪਾ ਗਏ ਨੇ ਉਹ ਵਿੱਚ ਸੰਸਾਰ जाको हर रंग लागो इस जुग में है सो कहियत है सूरा आत्म जिणै सगल वस्ताक है जाका सतगुर पूरा जाके तक परदेसिया ओना बना दे पार देख किना दे झुके नहीं सीस पराए बार आप जी धनता दे जोग हो कि आप जून 1984 ਦੇ ਵਿੱਚ ਵਾਪਰੇ सिख कौम की हिक ते तीसरे घल्लूघारे नूं समर्पित जुड़े हुए सैन फ्रांसिस्को की धरती दे विच अमेरिका दे फाइनैंशियल कैपिटल दे विच आप जियां ने घल्लूघारे दी दी फतेह बुलंद करिए गज वज के आखना जी वाहिगुरू जी का खालसा वाहिगुरू जी की फतेह जद असी जून 1984 ਦੇ ਘੱਲੂਘਾਰੇ ਨੂੰ ਸਮਝਣ ਤੇ ਵਾਚਣ ਦਾ ਯਤਨ ਕਰਾਂਗੇ ਤਾਂ ਸਾਨੂੰ ਇਹ ਨਿਰਣਾ ਕਰਨਾ ਪਵੇਗਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਕਿਸ ਅਦੁੱਤੀ ਅਮਲ ਦੇ ਵਿੱਚ ਆ ਕੇ ਸਿੱਖ ਕੌਮ ਦੇ ਵਿੱਚ ਇੱਕ ਨਵਾਂ ਜਜ਼ਬਾ ਹੀ ਨਹੀਂ ਭਰਿਆ ਕੇਵਲ ਪਰ ਇੱਕ ਨਵਾਂ ਕੁਰਬਾਨੀ ਦਾ ਮੋੜ ਸਿੱਖ ਤਵਾਰੀਖ ਦੇ ਵਿੱਚ ਮੋੜ ਕੇ ਵਿਖਾਇਆ ਜਦੋਂ ਭਾਰਤ ਦੀ ਧਰਮ ਬਹੁ ਗਿਣਤੀ ਜਮਹੂਰੀਅਤ ਦਾ ਲਿਬਾਸ ਪਹਿਨ ਕੇ साडी आत्मा नू घेर के सानू सबड्यू करन दे हद तक लै गई तां 20वीं सदी दा महात्म संत
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ। ਰੂਹ ਦੀਆਂ ਗਹਿਰ ਗੰਭੀਰ ਤਹਿਾਂ ਤੱਕ ਸਾਨੂੰ ਸੰਤਾਂ ਨੇ ਇਬਲੀਸ ਦੀਆਂ ਚਾਲਾਂ ਤੋਂ ਖਬਰਦਾਰ ਕੀਤਾ ਅਤੇ ਸਾਨੂੰ ਭਵਿੱਖ ਦੇ ਹਰ ਮੋੜ ਤੇ ਡੂੰਘੇ ਅਨੁਭਵ ਤੱਕ ਪਹਿਰੇਦਾਰੀ ਦੇ ਹਰ ਨਿਯਮ ਅਤੇ ਵਿਧੀ ਤੋਂ ਜਾਣੂ ਕਰਵਾਇਆ। ਭਾਰਤ ਦੀ ਆਜ਼ਾਦੀ ਪਿੱਛੋਂ ਸਿੱਖਾਂ ਦੀ ਅਧੀਨਤਾ ਅਤੇ ਇਹਨਾਂ ਦੀ ਤਬਾਹੀ ਲਈ ਇੰਨੀਆਂ ਸਾਜ਼ਿਸ਼ਾਂ ਜਾਂ ਗੁਪਤ ਰਣਨੀਤੀਆਂ ਵਿੱਚ ਆਈਆਂ ਕਿ ਇਹਨਾਂ ਦੀ ਗੁੱਝੀ ਭਿਅੰਕਰਤਾ ਤੇ ਧਰਵਾਸ ਦੇਣ ਲਈ, ਭਾਵ ਜ਼ਖਮਾਂ ਤੇ ਮਲਮ ਲਾਉਣ ਲਈ ਅਤੇ ਸੰਕੇਤਕ ਸਾਮਦਨ ਕਰਨ ਲਈ ਕਿਸੇ ਐਸੇ ਮਸੀਹੇ ਦੀ ਲੋੜ ਸੀ ਜਿਹੜਾ ਗੁਰੂ ਕਾਲ ਦੇ ਮੁਕੰਮਲ ਸਿਦਕ ਨਾਲ ਸਰਸ਼ਾਰ ਹੋਵੇ ਅਤੇ ਆਪਣੀ ਜਾਨ ਦੀ ਕੀਮਤ ਤੇ ਪੰਥ ਦੋਖੀਆਂ ਦੀ ਸਹੀ ਨਿਸ਼ਾਨਦੇਹੀ ਕਰਕੇ ਆਪਣਾ ਅਮਲ ਸਹੀ ਪੈਮਾਨੇ ਵਿੱਚ ਸਿੱਖ ਤਵਾਰੀਖ ਵਿੱਚ ਰੱਖ ਸਕੇ। ਸੰਤ ਜੀ ਇੰਨੀ ਜਲਦੀ ਅਤੇ ਤੇਜ਼ੀ ਨਾਲ ਇਸ ਕਾਰਨ ਪ੍ਰਵਾਨ ਹੋਏ ਕਿਉਂਕਿ ਉਹ ਸਿੱਖ ਕੌਮ ਦੇ ਸਦੀਆਂ ਪੁਰਾਣੇ ਦਰਦ ਦੇ ਹਾਣਦੇ ਸਨ। ਦਰਦ ਵੀ ਹਾਜ਼ਰ ਸੀ, ਇਤਿਹਾਸਕ ਸਮੱਸਿਆਵਾਂ ਦਾ ਸਖਤ ਘੇਰਾ ਵੀ ਸੀ, ਆਧੁਨਿਕ ਸ਼ਸਤਰਧਾਰੀ ਦੇ ਰੂਪ ਵਿੱਚ ਬਲਵਾਨ ਦੋਖੀ ਵੀ ਮੌਜੂਦ ਸਨ। ਸੋ ਜਿਸ ਨੇ ਹਰ ਕੀਮਤ ਤੇ ਇਸ ਲੰਮੇ ਪੰਥਕ ਦੁਖਾਂਤ ਦੇ ਵਿੱਚ ਉਸ ਦੀ ਗਵਾਹੀ ਭਰ ਕੇ ਇਸ ਦਾ ਇਲਾਜ ਵੀ ਦੱਸਣਾ ਸੀ, ਉਸ ਮਸੀਹਾ ਨੂੰ ਤੇਜ਼ੀ ਨਾਲ ਪ੍ਰਵਾਨ ਹੋਣ ਵਿੱਚ ਕੌਣ ਰੋਕ ਸਕਦਾ ਸੀ। ਇਤਿਹਾਸ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਬੁਲਾਇਆ। ਅੱਗੋਂ ਸੰਤ ਜੀ ਨੇ ਵੀ ਸਦਾ ਪ੍ਰਵਾਨ ਕਰਕੇ ਇਤਿਹਾਸ ਨੂੰ ਅਨੇਕਾਂ ਛੱਲਾਂ ਨਾਲ ਭਰਪੂਰ ਕੀਤਾ। ਇੰਜ ਉਸ ਅੰਦਰ ਪ੍ਰੋਫੈਸਰ ਹਰਿੰਦਰ ਸਿੰਘ ਜੀ ਮਹਿਬੂਬ ਦੇ ਕਹਿਣ ਮੁਤਾਬਕ ਇੱਕ ਕ੍ਰੀਏਟਿਵ ਅਤੇ ਅਦੁੱਤੀ ਜਲਵਾ ਪੈਦਾ ਹੋਇਆ ਜੋ ਸਨ 1849 ਤੋਂ ਬਾਅਦ ਕਿਸੇ ਵੀ ਸਿੱਖ ਰਹਿਨੁਮਾ ਨੇ ਪ੍ਰਾਪਤ ਨਹੀਂ ਕੀਤਾ ਸੀ। ਸੋ ਪੰਥ ਦੀ ਜਾਗਰਤੀ ਨੂੰ ਉਸ ਉਚਾਈ ਤੱਕ ਲੈ ਜਾਣਾ ਜਿੱਥੋਂ ਉਸ ਨੂੰ ਆਪਣੀ ਹੋਂਦ ਦੇ ਮਿਟਣ ਦਾ ਹਰ ਖਤਰਾ ਦਿਸੇ, ਹਰ ਉਹਨਾਂ ਨੂੰ ਡੇਂਜਰ ਪ੍ਰਤੀਤ ਹੁੰਦਾ ਹੋਵੇ ਦੱਸੇ, ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੁਰਬਾਨੀ ਦਾ ਇੱਕ ਉਸਾਰੂ ਪੱਖ ਸੀ। ਸੋ ਜੋ ਪ੍ਰਕਰਨ ਨੂੰ ਲੰਬਾ ਨਾ ਕਰਦਿਆਂ ਹੋਇਆ ਇੱਕ ਕਵਿਤਾ ਦਾ ਹੁਕਮ ਸੀ ਤੇ ਇੱਕ ਹੀ ਕਵਿਤਾ ਪੇਸ਼ ਕਰਕੇ ਕਵਿਸ਼ਰੀ ਜਥਾ ਖੇਮਾ ਦਾ ਜਾਚਕ ਹੋਵੇਗਾ। ਆਓ ਜਿਹੜੀ ਕਵਿਤਾ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਗੁਰਸ਼ਰਨ ਸਿੰਘ ਜੀ ਨੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਧਰਮ ਯੁੱਧ ਮੋਰਚੇ ਦੇ ਰਾਹੀਂ ਜਦੋਂ ਧਰਮ ਯੁੱਧ ਮੋਰਚਾ ਪੂਰੇ ਜੋਬਨ ਤੇ ਸੀ, ਜਿਹੜੀ ਕਵਿਤਾ ਉਹਨਾਂ ਨੇ ਸਿੱਖ ਵੀਰਾਂ ਨੂੰ ਵੰਗਾਰ ਵਜੋਂ ਪਾਈ, ਉਸ ਕਵਿਤਾ ਨੂੰ ਦਾਸ ਹਰਜੋਤ ਸਿੰਘ ਅਤੇ ਸਾਥੀ ਭਗੀਰਥ ਸਿੰਘ ਆਪ ਸੰਗਤਾਂ ਦੀ ਖਿਦਮਤ ਵਿੱਚ ਪੇਸ਼ ਕਰਨ ਜਾ ਰਹੇ ਹਨ। ਆਓ ਸਿਆਟਲ ਦੀ ਜੰਪਲ ਕਵਿਸ਼ਰ ਜੋੜੀ ਨੂੰ ਆਪ ਜੀ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨ। ਅਮਰ ਰਹਿੰਦੀਆਂ ਜਗ ਤੇ ਓ ਕੌਮਾਂ ਜੀ ਦੇ ਵੀਰ ਕਿਦਰੇ ਕਾਲਾਂ ਕਾਲ ਦੇ ਨੇ ਛੰਨੇ ਖੋਪਰੀ ਦੇ ਫੜ ਕੇ ਪੁੱਤ ਜੀ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲ ਦੇ ਨੇ। ਹੋ ਅਮਰ ਰਹਿੰਦੀਆਂ ਜਗ ਤੇ ਓ ਕੌਮਾਂ, ਅਮਰ ਰਹਿੰਦੀਆਂ ਜਗ ਤੇ ਓ ਕੌਮਾਂ ਜੀ ਦੇ ਵੀਰ ਕਿਦਰੇ ਕਾਲਾਂ ਕਾਲ ਦੇ ਨੇ। ਓ ਛੰਨੇ ਖੋਪਰੀ ਦੇ ਫੜ ਕੇ ਪੁੱਤ ਜੀ ਦੇ, ਹਾਂ ਪੁੱਤ ਜੀ ਦੇ, ਹੋ ਪੁੱਤ ਜੀ ਦੇ। ਓ ਛੰਨੇ ਖੋਪਰੀ ਦੇ ਫੜ ਕੇ ਪੁੱਤ ਜੀ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਸਿੱਖ ਵੀਰ ਜਵਾਨੋ ਗੱਭਰੂ ਸਿੱਖੀ ਤੇ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰ ਜਾਈਏ ਸਿਰ ਦੇ ਕੇ ਕਰਜ਼ ਉਤਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂ ਸਿੱਖੀ ਤੇ ਜਵਾਨੀ ਵਾਰ ਦਿਓ, ਅੱਜ ਪੰਥ ਬੜਾ ਕਰ ਜਾਈਏ ਸਿਰ ਦੇ ਕੇ ਕਰਜ਼ ਉਤਾਰ ਦਿਓ। ਸਿੱਖਾ ਅੱਜ ਤੇਰੀ ਸਿੱਖੀ ਤੇ
ਸਿੱਖੀ ਤੇ ਹੱਲੇ ਹੋ ਰਹੇ ਨੇ। ਬਾਣੀ ਦੇ ਪ੍ਰੇਮੀ ਸਿੰਘਾਂ ਨੂੰ ਫੜ ਕੇ ਕਸਾਈ ਕੋਰੇ ਨੇ। ਹੀਰਿਓ ਕੁਝ ਸੋਚ ਵਿਚਾਰ ਕਰੋ, ਨਾ ਸੁੱਤਿਆਂ ਸਮਾਂ ਗੁਜ਼ਾਰ ਦਿਓ। ਜੋ ਜ਼ੁਲਮ ਕੌਮ ਤੇ ਢਾ ਰਹੀ ਏ ਉਹ ਮੋਦੀ ਕਰ ਸਰਕਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਦਿਨ ਖਤਮ ਰਾਜ ਦੇ ਹੁੰਦੇ ਜਾਂ ਰਾਜੇ ਜ਼ੁਲਮ ਜ਼ਿਆਦਾ ਕਰਦੇ ਨੇ। ਸਾਧੂ ਸਰਮਦ ਹਜ਼ਾਰਾਂ ਹੀ ਫਿਰ ਬੇਗੁਨਾਹੀ ਮਰਦੇ ਨੇ। ਦੇ ਧਰਦੇ ਨੇ ਪਾਪਾਂ ਨਾਲ ਬੇੜੀ ਭਰ ਗਈ ਏ, ਹੁਣ ਡੁੱਬਣਾ ਇਹਨੂੰ ਮੰਝ ਧਾਰ ਦਿਓ। ਕੁਝ ਸੀਸ ਭੇਟ ਕਰ ਹੋਰ ਅਜੇ ਡੁੱਬਦੀ ਨੂੰ ਮੁੱਦੀ ਮਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਜੋ ਜ਼ੁਲਮ ਕੌਮ ਤੇ ਹੋ ਰਹੇ ਨੇ ਕਦ ਤੀਕ ਭਰਾਵੋ ਸਹਿਣੇ ਨੇ। ਕੀ ਖੂਨ ਅਜਾਈ ਵੀਰਾਂ ਦੇ ਏਦਾਂ ਹੀ ਵਗਦੇ ਰਹਿਣੇ ਨੇ। ਜਦ ਤੱਕ ਨਹੀਂ ਸਬਕ ਸਿਖਾਉਂਦੇ ਹੋ ਨਹੀਂ ਮਗਰੋਂ ਕਦੇ ਵੀ ਲੈਣੇ ਨੇ। ਸਿੱਖ ਰਾਜ ਕਰਨਗੇ ਦੁਨੀਆ ਤੇ ਗੁਰੂ ਨਾਨਕ ਜੀ ਦੇ ਕਹਿਣੇ ਨੇ। ਸਿੰਘੋ ਕਿਉਂ ਢੇਰੀ ਢਾਉਂਦੇ ਹੋ ਪਾਪਾ ਨੂੰ ਜੜੋਂ ਖਾੜ ਦਿਓ। ਕੋ ਕੇ ਤੁਹਾਨੂੰ ਮਾਰਨ ਜੋ ਬੈਰੀਆਂ ਨੂੰ ਕਰਾਰੀ ਹਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਕਿਉਂ ਫਰਜ਼ ਨਿਭਾਇਆ ਸੰਤਾਂ ਨੇ, ਇਉਂ ਕੌਮ ਨੇ ਫਰਜ਼ ਨਿਭਾਉਣੇ ਨੇ। ਸਿੰਘ ਜਾਨਾਂ ਵਾਰ ਬਚਾਉਣੇ ਨੇ, ਨਾ ਹਿੰਦ ਵੱਲੋਂ ਮਰਵਾਉਣੇ ਨੇ। ਜੇਲਾਂ ਦੇ ਬੂਹੇ ਖੋਲ ਦਿਓ ਫਿਰ ਪੈਣੇ ਸਿੰਘ ਛਡਾਉਣੇ ਨੇ। ਜੇ ਗੱਲ ਨਾ ਮੁੱਕੀ ਨਾ ਫਿਰ ਪੈਣੇ ਚੜੇ ਚਬਾਉਣੇ ਨੇ। ਜੋ ਸਿੱਖੀ ਬਚਾਉਣੀ ਚਾਹੁੰਦੇ ਨੇ ਲਾ ਲੰਬੀ ਮਗਰ ਕਤਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਕੌਮ ਨੂੰ ਮਾਣ ਜਵਾਨਾਂ ਤੇ ਅੱਜ ਕੌਮ ਨੂੰ ਮਾਣ ਜਵਾਨਾਂ ਤੇ ਸੁੱਤੇ ਹੋਏ ਜਵਾਨੋ ਹੋਸ਼ ਕਰੋ। ਗਲੋਂ ਤੋੜ ਸੰਗਲ ਗੁਲਾਮੀ ਦੇ ਜਾਗੋ ਬਲਵਾਨੋ ਹੋਸ਼ ਕਰੋ। ਕਿਉਂ ਜ਼ੁਲਮ ਸਿੱਖਾਂ ਤੇ ਢਾ ਰਹੇ ਹੋ ਦਿੱਲੀ ਦੇ ਕਾਨੋ ਹੋਸ਼ ਕਰੋ। ਕਰ ਵਾਦੇ ਸਿੱਖਾਂ ਨਾਲ ਮੁਕਰ ਗਏ ਆਗੂ ਹੋ ਬੇਈਮਾਨੋ ਹੋਸ਼ ਕਰੋ। ਮੁੱਲ ਪਾ ਕੇ ਵੀਰ ਸ਼ਹੀਦਾਂ ਦਾ ਲਾ ਸਿਰ ਤੋਂ ਯੋਧਿਓ ਭਾਰ ਦਿਓ। ਹੁਣ ਪੱਗ ਆਜ਼ਾਦ ਕਰਾਉਣੀ ਏ ਨਾ ਗੱਲ ਰਹਿਣ ਵਿਚਕਾਰ ਦਿਓ। ਸਿੱਖ ਵੀਰ ਜਵਾਨੋ ਗੱਭਰੂਓ ਸਿੱਖੀ ਤੋਂ ਜਵਾਨੀ ਵਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਅੱਜ ਪੰਥ ਬੜਾ ਕਰ ਜਾਈਏ, ਸਿਰ ਦੇ ਕੇ ਕਰਜ਼ ਉਤਾਰ ਦਿਓ। ਸਿਰ ਦੇ ਕੇ ਕਰਜ਼ ਉਤਾਰ ਦਿਓ। ਸਿਰ ਦੇ ਕੇ ਕਰਜ਼ ਉਤਾਰ ਦਿਓ। ਸੋ ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ। ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ਾਲੀ ਕਰਕੇ। ਮੂੰਹ ਜੋੜ ਸਮਾਨਾ ਕੌਮੇ ਮੇਟ ਸਕੇਗਾ ਤੈਨੂੰ। ਆਪਣੀ ਪਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਆਪਣੀ ਪਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਸਪਿਰਿਟ ਆਫ ਦੀ ਸਿੱਖ ਦੇ ਵਿੱਚ ਇਹ ਫਰਮਾਨ ਸੀ।
कि no man or society that has risen from the dead into the life of the spirit can tolerate any sort of political subjugation or social slavery to unjust laws or rules. Politics, in the sense of fighting against all social injustice, all tyranny, all subjugation of man to man, were the politics of the Guru. Without freedom, no true religion can flourish anywhere. Human love too degenerates if freedom falls. Sant Gyani Jarnail Singh Ji Khalsa Bhindਰਾਂ ਵਾਲਿਆਂ ਦਾ ਵੀ ਖਾਲਸਾ ਪੰਥ ਨੂੰ ਇਹੀ ਆਦੇਸ਼ ਸੀ ਕਿ I implore all of you to go to the villages and make every child, every mother, every single realize that we are slaves in India and we have to shake this slavery off our necks in order to survive. So long as we have the spirit of love, so long as we have the support of the master of Miri and Piri, spiritual and temporal sovereignty, there is no power on earth that can subdue us. ਸਾਧਨਾ ਤੇ ਘਾਲਣਾ ਵਿੱਚੋਂ ਕੌਮ ਦੀ ਸਮੂਹਿਕ ਅਰਦਾਸ ਪ੍ਰਵਾਨ ਹੋਈ, ਜਿਸ ਵਿੱਚੋਂ ਨਿਆਮਤ ਰੂਪੀ ਸੰਤ ਗਿਆਨੀ ਜਰਨੈਲ ਸਿੰਘ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪ ਚੁਣ ਕੇ ਪੰਥ ਨੂੰ ਬਖਸ਼ਿਆ। ਅੱਜ ਉਹ ਸਾਧਨਾ ਤੇ ਘਾਲਣਾ ਸਾਡੇ ਵਿੱਚੋਂ ਘਟੀ ਹੈ। ਸੋ ਮਹਾਰਾਜ ਸਾਨੂੰ ਬਲ ਬਖਸ਼ਣ, ਅਸੀਂ ਉਹਨਾਂ ਲੀਹਾਂ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਦਾ ਅਸੀਂ ਬਲ ਤੇ ਉਦਮ ਤੇ ਉਤਸ਼ਾਹ ਸਤਿਗੁਰਾਂ ਤੋਂ ਮੰਗੀਏ ਕਿ ਜਿਹੜੇ ਪੂਰਨੇ ਉਹ ਪਾ ਗਏ ਹਨ, ਉਹਨਾਂ ਪੂਰਨਿਆਂ ਤੇ ਚੱਲਣ ਦੀ ਸਾਨੂੰ ਵੀ ਆਗਿਆ ਬਖਸ਼ਣ। ਰੁਲਦੀ ਤੇਗ ਸ਼ਹੀਦ ਦੀ ਸ਼ਾਹ ਅਸਵਾਰ ਨੇ ਦੂਰ, ਅਣਖਾਂ ਨਾਲ ਹੀ ਪੈਣਗੇ ਪੰਥ ਸੁਰਤ ਨੂੰ ਬੂਰ। ਕੱਚੇ ਵਿਹੜਿਆਂ ਵਿੱਚ ਤਰਿੰਜਣਾ ਦਾ ਯਾਰੋ ਰਾਗ ਅਨੋਖੜਾ ਮਾਣਿਆ ਮੈਂ, ਕੌਮਾਂ ਬਹੁਤ ਜਹਾਨ ਦੇ ਵਿੱਚ ਆਈਆਂ, ਪੰਥ ਜੇੜ ਨਾ ਕਿਸੇ ਨੂੰ ਜਾਣਿਆ ਮੈਂ, ਪੰਥ ਜੇੜ ਨਾ ਕਿਸੇ ਨੂੰ ਜਾਣਿਆ ਮੈਂ। ਸੋ ਜਿੰਨਾ ਚਿਰ ਤੱਕ ਇਹ ਪਾਤਸ਼ਾਹੀ ਦਾਵਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ, ਜਾ ਇਤਕੋ ਜਾ ਅਗਲੋ ਪਾਵਾ, ਜਿੰਨਾ ਚਿਰ ਤੱਕ ਸਾਡੇ ਬੁੱਲਾਂ ਉੱਤੇ ਸਾਡੀ ਜ਼ਿਹਨੀਅਤ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਇਹ ਬੋਲ ਉਕਰੇ ਹਨ, ਉਹਨਾਂ ਚਿਰ ਤੱਕ ਦੁਨੀਆ ਦੀ ਕੋਈ ਪਾਵਰ ਨਹੀਂ ਜੋ ਸਾਨੂੰ ਸਬਡਿਊ ਕਰ ਸਕੇ। ਜਿੱਤਾਂਗੇ ਹਰ ਹਾਲਤ ਦੇ ਵਿੱਚ, ਪੂਰਨ ਵਿਸ਼ਵਾਸ ਰਹੇ। ਜੇ ਸਾਡੇ ਬੁੱਲਾਂ ਦੇ ਉੱਤੇ ਜਪਜੀ ਰਹਿਰਾਸ ਰਹੇ, ਜੇ ਸਾਡੇ ਬੁੱਲਾਂ ਦੇ ਉੱਤੇ ਜਪਜੀ ਰਹਿਰਾਸ ਰਹੇ, ਸੋ ਪਾਤਸ਼ਾਹ ਕੌਮ ਦੀ ਸਮੂਹਿਕ ਅਰਦਾਸ ਜ਼ਰੂਰ ਸੁਣਨਗੇ। ਬਸ ਸਾਨੂੰ ਇਰਾਦੇ ਪੱਕੇ ਕਰਨ ਦੀ ਲੋੜ ਹੈ। ਲੋੜ ਪੈਣ ਤੇ ਸਿੰਘ ਸ਼ਹੀਦਾਂ ਨੇ ਖਾਲਿਸਤਾਨ, ਖਾਲਸਾ ਰਾਜ, ਸਰਕਾਰੇ ਖਾਲਸਾ ਨੂੰ ਸਥਾਪਿਤ ਕਰਨ ਪਿੱਛੇ ਜਿਹੜਾ ਆਪਣਾ ਖੂਨ ਵਹਾਇਆ, ਉਹ ਦੇਸ਼ ਮੁਕੰਮਲ ਤੌਰ ਤੇ ਇਸ ਦੁਨੀਆ ਦੇ ਤਖਤੇ ਦੇ ਵਿੱਚ ਜ਼ਰੂਰ ਆਏਗਾ। ਸੋ ਇਤਨੀਆਂ ਕੁ ਬੇਨਤੀਆਂ ਦੇ ਨਾਲ ਕਵਿਸ਼ਰੀ ਜਥਾ ਖਿਮਾ ਦਾ ਜਾਚਕ ਹੈ। ਕਵਿਸ਼ਰੀ ਗਾਉਂਦਿਆਂ ਹੋਇਆਂ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਆਪ ਜੀਆਂ ਨੇ ਅਣਜਾਣ ਬੱਚੇ ਸਮਝ ਕੇ ਮੁਆਫੀ ਦੇਣ ਦੀ ਕਿਰਪਾਲਤਾ ਬਖਸ਼ਣੀ ਜੀ। ਆਓ ਅੰਤ ਵਿੱਚ ਆ ਕੇ ਕਲਗੀਆਂ ਵਾਲੇ ਦੀ ਫਤਿਹ ਗਜਾਈਏ, ਗੱਜ ਵੱਜ ਕੇ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਹਰਜੋਤ ਸਿੰਘ ਤੇ ਭਗੀਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਕਵਿਤਾ ਦੁਆਰਾ ਹਾਜ਼ਰੀ ਲਵਾਉਂਦਿਆਂ ਹੋਇਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਸ਼ਖਸੀਅਤ ਆਪ ਜੀ ਨਾਲ ਸਾਂਝੀ ਕਰਕੇ ਗਏ ਹਨ। ਸਤਿਗੁਰੂ ਕਿਰਪਾ ਕਰਨ, ਅਰਦਾਸ ਕਰਿਓ ਕਿ ਇਹ ਨੌਜਵਾਨ ਵੀਰ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ। ਹੁਣ ਮੈਂ ਆਪ ਜੀ ਦੇ ਸਨਮੁਖ ਪੇਸ਼ ਕਰਨ ਜਾ ਰਿਹਾ ਹੈ। ਸਾਡੇ ਪਾਸ ਅੱਜ ਵਿਸ਼ੇਸ਼ ਤੌਰ ਤੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਡਾਕਟਰ ਇਕਤਿਆਰ ਕਰਾਮਤ ਚੀਮਾ ਜੀ, ਜਿਨ੍ਹਾਂ ਨੇ ਕਿ PhD ਇੰਟਰਨੈਸ਼ਨਲ ਰਿਲੀਜਨਸ ਕੀਤੀ ਹੋਈ ਹੈ, ਐਮਫਿਲ ਬ੍ਰਿਟਿਸ਼ ਹਿਸਟਰੀ ਯੂਨੀਵਰਸਿਟੀ ਆਫ ਪੰਜਾਬ ਤੋਂ ਅਤੇ ਡਿਪਟੀ ਰਜਿਸਟਰ ਆਫ ਪੰਜਾਬ ਯੂਨੀਵਰਸਿਟੀ ਆਫ ਪੰਜਾਬ ਤੋਂ। ਇਸ ਦੇ ਨਾਲ ਹੀ UNO ਚਾਰਟਰ ਦੇ ਵਿੱਚ ਡਾਕਟਰ ਕਰਾਮਾਤ ਚੀਮਾ ਹੋਣਾ ਨੇ ਬਹੁਤ ਵੱਡੀ ਸੇਵਾ ਕੀਤੀ, ਜਿਨ੍ਹਾਂ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 3 ਸ਼ਬਦ ਜਿਹੜੇ ਕਿ UNO ਚਾਰਟਰ ਦੇ ਵਿੱਚ ਦਰਜ ਕਰਾਏ ਹਨ। ਸੋ ਅਸੀਂ ਸਮੁੱਚੀ ਕੌਮ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜਿਹੜੇ ਸ਼ਬਦ ਡਾਕਟਰ ਸਾਹਿਬ ਨੇ UNO ਚਾਰਟਰ ਦੇ ਵਿੱਚ ਦਰਜ ਕਰਾਏ ਸਨ, ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਉਹ ਸ਼ਬਦ ਨੇ ਜੋ ਹਲੀਮੀ ਰਾਜ ਦੀ ਗੱਲ ਕਰਦੇ ਨੇ, ਜਿੱਥੇ ਇੱਕ ਬ੍ਰਹਮ ਵਿਗਿਆਨੀ ਦੀ ਵਡਿਆਈ ਦੀ ਗੱਲ ਹੁੰਦੀ ਹੈ, ਜਿੱਥੇ ਔਰਤ ਦੇ ਰਾਜ ਦੀ ਗੱਲ ਹੁੰਦੀ ਹੈ। ਪਹਿਲਾ ਸ਼ਬਦ ਸੀ ਹੁਣ ਹੁਕਮ ਹੋਆ ਮਿਹਰਬਾਨ ਦਾ,
ਪੈ ਕੋਏ ਨਾ ਕਿਸੇ ਰੁਝਾਨ ਦਾ, ਸਭ ਸੁਖਾਲੀ ਬੁੱਠੀਆਂ ਕੋਆ ਹਲੀਮੀ ਰਾਜ ਜਿਓ। ਦੂਸਰਾ ਸੀ ਭੰਡ ਮੁਆ ਭੰਡ ਭਾਲੀਏ, ਭੰਡ ਹੋਵੇ ਬੰਦਾਨ, ਸੋ ਕਿਉ ਬੰਦਾ ਆਖੀਏ ਜਿੱਤ ਜੰਮੇ ਰਾਜਾਨ। ਇਸ ਦੇ ਨਾਲ ਹੀ ਜੋ ਕਿ ਸੁਖਨੀ ਸਾਹਿਬ ਦੇ ਸ਼ਬਦ ਯੂਐਨਓ ਚਾਰਟ ਦੇ ਵਿੱਚ ਦਰਜ ਹੋਇਆ ਸੀ ਕਿ ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਵ ਕੋ ਸੋਖ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪੁਆਨ। ਹੁਣ ਬਹੁਤ ਹੀ ਅਦੋ ਸਤਿਕਾਰ ਸਹਿਤ ਬੇਨਤੀ ਕਰਾਂਗਾ ਡਾਕਟਰ ਕਰਾਮਾਤ ਚੀਮਾ ਹੋਰਾਂ ਨੂੰ ਕਿ ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਉਹਨਾਂ ਤੋਂ ਉਪਰੰਤ ਸਾਡੇ ਪਾਸ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਸਰਦਾਰ ਅਜਮੇਰ ਸਿੰਘ ਜੀ, ਉਹ ਆਪ ਜੀ ਦੇ ਸਨਮੁਖ ਆਪਣੇ ਵਿਚਾਰ ਪੇਸ਼ ਕਰਨਗੇ। ਆਓ ਹੁਣ ਵਿਚਾਰ ਸਰਵਣ ਕਰਦੇ ਹਾਂ ਡਾਕਟਰ ਕਰਾਮਾਤ ਚੀਮਾ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫ ਕਰਨਾ, ਇੱਕ ਬੇਨਤੀ ਕਰਨਾ ਕਿ ਪਿੱਛੇ ਇੱਕ ਬੱਚੀ ਲਵਲੀਨ ਰੋ ਰਹੀ ਹੈ। ਜੇ ਉਹਦੇ ਪੇਰੈਂਟਸ ਕਿਤੇ ਸੁਣਦੇ ਹੋਣ ਆਵਾਜ਼ ਤੇ ਉਹ ਜ਼ਰੂਰ ਸਟੇਜ ਦੇ ਪਿੱਛੇ ਜ਼ਰੂਰ ਉਸ ਬੱਚੀ ਨੂੰ ਮਿਲਣ। ਦੂਸਰੀ ਬੇਨਤੀ ਕਰਾਂ ਕਿ ਜੋ ਸਟੇਜ ਦੇ ਪਿੱਛੇ ਜਿੰਨੀ ਵੀ ਸੰਗਤ ਖੜੀ ਆ ਉਹ ਕਿਰਪਾ ਕਰਕੇ ਸਾਹਮਣੇ ਦੀਵਾਨ ਦੇ ਵਿੱਚ ਹਾਜ਼ਰੀ ਭਰਨ ਦਾ ਯਤਨ ਕਰਿਓ। ਇੱਕ ਕਿਸੇ ਦਾ ਪਰਸ ਵੀ ਇੱਥੇ ਸਟੇਜ ਤੇ ਪਹੁੰਚਿਆ ਹੈ, ਜੇ ਕਿਸੇ ਦਾ ਪਰਸ ਗੁਆਚਾ ਹੋਵੇ ਤੇ ਉਹ ਇੱਥੋਂ ਸਟੇਜ ਤੋਂ ਆਣ ਕੇ ਲੈ ਸਕਦਾ ਹੈ। ਤੇ ਆਓ ਹੁਣ ਵਿਚਾਰ ਸਰਵਣ ਕਰਦੇ ਹਾਂ ਡਾਕਟਰ ਕਰਾਮਾਤ ਚੀਮਾ ਹੋਣਾ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कमाले करामात कायम करीम, रजा बख्श राजिक रहाकन रहीम। अमा बख्श बख्शिंदा ओ दस्तगीर, खता बख्श रूजी दह दिल पजीर। साहिब 10वें पातशाह साहिब कमाल गुरु गोबिंद सिंह जी दे ਇਹ ਸ਼ਬਦ ਜਿਹੜੇ ਜ਼ਫਰਨਾਮਾ ਦੇ ਪਹਿਲੇ ਸ਼ਬਦ ਨੇ, ਉਸੇ ਹੀ 10ਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਠੰਡ ਹੈ ਪਰ ਇੰਨੀ ਜ਼ਿਆਦਾ ਠੰਡ ਨਹੀਂ ਕਿ ਏਡੀ ਠੰਡੀ ਫਤਿਹ। ਸੈਨ ਫਰਾਂਸਿਸਕੋ ਦੀ ਧਰਤੀ ਤੋਂ ਇੰਨੀ ਠੰਡੀ ਫਤਿਹ ਨਹੀਂ ਆਉਣੀ ਚਾਹੀਦੀ। ਇੱਕ ਵਾਰੀ ਫੇਰ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਸੀਂ ਅੱਜ ਜਿੱਥੇ ਜਿਸ ਹਾਲ ਦੇ ਸਾਹਮਣੇ ਬੈਠੇ ਹੋ ਤੇ ਜਿਸ ਮਕਸਦ ਲਈ ਬੈਠੇ ਹੋ, ਇਹ ਕੋਈ ਆਮ ਮਕਸਦ ਨਹੀਂ। ਕਿਉਂਕਿ ਮੈਂ UN ਦਾ ਐਡਵਾਈਜ਼ਰ ਹਾਂ, ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਸੈਨ ਫਰਾਂਸਿਸਕੋ ਉਹ ਸ਼ਹਿਰ ਹੈ ਤੇ ਜਿੱਥੇ ਤੁਸੀਂ ਬੈਠੇ ਹੋ ਤੇ ਇਹ ਜਿਹੜਾ ਹਾਲ ਹੈ, ਇਹਦੇ ਵਿੱਚ ਅਪ੍ਰੈਲ 1945 ਤੋਂ ਲੈ ਕੇ ਜੂਨ 1945 ਤੱਕ ਇੱਕ ਡੰਬਾਰਟਨ ਪ੍ਰਪੋਜ਼ਲ ਤੇ ਕੰਮ ਹੋਇਆ, ਜਿਹਦੇ ਹੇਠ UN ਦਾ ਚਾਰਟਰ ਬਣਿਆ। ਉਹ ਮੈਂ UN ਦੇ ਆਰਕਾਈਵ 'ਚ ਕਢਾ ਕੇ ਲਿਆਂਦਾ, ਸਕਰੀਨ ਤੇ ਦੇਖ ਲਓ। ਇਹ UN ਦਾ ਚਾਰਟਰ ਹੈ ਜਿਹਦੇ ਉੱਤੇ ਲੋਕਾਂ ਦੇ ਹੱਥ ਦੇ ਸਕ੍ਰਿਬਲਸ ਵੀ ਨੇ। ਤੇ ਇਸ ਚਾਰਟਰ ਦਾ ਪਹਿਲਾ ਆਰਟੀਕਲ ਹੀ ਕਹਿੰਦਾ ਕਿ ਹਰ ਕੌਮ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਆਪਣੇ ਘਰ ਮੰਗਣ ਦਾ ਅਧਿਕਾਰ ਹੈ। ਸੋ ਅਸੀਂ ਅੱਜ ਇਸ ਧਰਤੀ ਦੇ ਉਸੇ ਥਾਂ ਜਿੱਥੇ 50 ਮੁਲਕਾਂ ਦੇ ਲੋਕਾਂ ਨੇ ਇਹਨਾਂ ਗਲਿਆਰਿਆਂ 'ਚ ਫਿਰ ਕੇ ਕੌਮਾਂ ਨੂੰ ਆਪਣੀ ਆਜ਼ਾਦੀ ਦਾ, ਆਪਣੇ ਘਰ ਦਾ ਹੱਕ ਦਿੱਤਾ ਹੈ, ਉਸੇ ਥਾਂ ਤੇ ਬਹਿ ਕੇ ਅੱਜ ਆਪਣੇ ਆਜ਼ਾਦ ਘਰ ਦੀ ਗੱਲ ਕਰਨੇ ਆ। ਜੇ ਦੁਨੀਆ ਦੇ 100 ਤੋਂ ਜ਼ਿਆਦਾ ਮੁਲਕ ਇਸ ਚਾਰਟਰ ਨੂੰ ਇਸਤੇਮਾਲ ਕਰਕੇ ਬਣ ਸਕਦੇ ਆ ਤੇ ਇੱਕ ਦਿਨ ਖਾਲਿਸਤਾਨ ਵੀ ਜ਼ਰੂਰ ਹੋਣ ਚਾਹੇਗਾ। ਔਰ ਸਾਡਾ ਅੱਜ ਤੁਸੀਂ ਇੱਥੇ ਬਹਿ ਕੇ ਉਹਨਾਂ 50 ਮੁਲਕਾਂ ਦੇ ਆਗੂਆਂ ਦੇ ਪੈਰਾਂ ਦੇ ਪੂਰਨੇ ਪਾ ਰਹੇ ਹੋ ਜਿਨ੍ਹਾਂ ਨੇ ਇਸ ਚਾਰਟਰ ਨੂੰ ਦੇ ਕੇ, ਕਿਉਂਕਿ ਜਿਸ ਵੇਲੇ UN ਹੋਣ ਚਾਹੀਏ 1948 ਚ, ਉਸ ਵੇਲੇ ਦੁਨੀਆ ਦੇ ਵਿੱਚ ਸਿਰਫ 77 ਦੇਸ਼ ਸੀ। ਪਰ ਇਸ ਇੱਕ ਸਫੇ ਨੂੰ ਜਿਹਨੂੰ ਦੁਨੀਆ ਦੀ ਹਰ ਕੌਮ ਨੇ ਮਾਨਤਾ ਦਿੱਤੀ ਹੈ ਔਰ ਭਾਰਤ ਸਰਕਾਰ ਵੀ ਜਿਹਦੀ ਸਿਗਨੇਟਰੀ ਹੈ, ਅੱਜ ਅਸੀਂ ਇਹਨੂੰ ਇਸਤੇਮਾਲ ਕਰਕੇ ਉਸੇ ਭਾਰਤ ਸਰਕਾਰ ਨੂੰ ਕਹਿੰਦੇ ਆ ਕਿ ਇੰਡੀਆ ਆਊਟ ਆਫ ਖਾਲਿਸਤਾਨ। ਜਿੰਦਾਬਾਦ ਜਿੰਦਾਬਾਦ। ਖਾਲਸਾ ਜੀ, ਮੈਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਦੱਸਣਾ ਚਾਹਨਾ ਕਿ ਜਦ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨੇ ਆ ਤੇ UN ਚਾਰਟਰ ਦੇ ਹੇਠ ਸਾਡਾ ਸਾਰੇ ਦਾ ਸਾਰਾ ਜਿਹੜਾ ਸੰਘਰਸ਼ ਹੈ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਸੰਘਰਸ਼ ਹੈ। ਔਰ ਇਹ ਸੰਘਰਸ਼ 1947 ਤੋਂ ਸ਼ੁਰੂ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਨੂੰ ਵੀ, ਕਿਉਂਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਦੋ ਤਰ੍ਹਾਂ ਦਾ ਹੁੰਦਾ, ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ।
ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹਨੂੰ ਯੂਐਨ ਇੰਡੋਰਸ ਕਰਦਾ, ਉਹਦਾ ਆਰਟੀਕਲ 1 ਇੰਡੋਰਸ ਕਰਦਾ, ਉਹ ਇਹ ਹੈ ਕਿ ਤੁਹਾਨੂੰ ਤੁਸੀਂ ਕਿੱਥੇ ਰਹਿਣਾ, ਤੁਹਾਡੀ ਟੈਕਸੇਸ਼ਨ ਕੀ ਹੋਣੀ, ਤੁਹਾਡੇ ਪਾਣੀਆਂ ਦਾ ਕੰਟਰੋਲ ਕੀ ਹੋਣਾ, ਤੁਹਾਡੀ ਲੈਜਿਸਲੇਸ਼ਨ ਕੀ ਹੋਣੀ, ਇਹ ਹੈ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। 47 ਦੇ ਵਿੱਚ ਜਦ ਹਿੰਦੁਸਤਾਨ ਦੇ ਵਿੱਚ ਬਟਵਾਰਾ ਹੋਇਆ, ਜਦ ਟ੍ਰਾਂਸਫਰ ਆਫ ਪਾਵਰ ਹੋਈ, ਮੈਂ ਉਹਨੂੰ ਆਜ਼ਾਦੀ ਤਾਂ ਮੰਨਦਾ ਹੀ ਨਹੀਂ, ਤੇ ਉਸ ਵੇਲੇ ਮਾਸਟਰ ਤਾਰਾ ਸਿੰਘ ਨੂੰ ਵੀ ਅਸ਼ੋਰ ਕਰਾਇਆ ਗਿਆ ਕਿ ਤੁਹਾਨੂੰ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੋਏਗਾ। ਪਰ ਜਦ ਉਹ ਨਹੀਂ ਦਿੱਤਾ ਗਿਆ ਤੇ ਅਸੀਂ ਰਿਕਾਰਡ ਤੇ ਕਹਿਣਾ ਚਾਹੁੰਦੇ ਆ ਕਿ ਸਾਡੇ ਕਿਸੇ ਵੀ ਨੁਮਾਇੰਦੇ ਨੇ ਭਾਰਤ ਦੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ। ਅਸੀਂ 47 ਤੋਂ ਲੈ ਕੇ ਅੱਜ ਤੱਕ ਆਪਣਾ ਰਾਈਟ ਟੂ ਇੰਟਰਨਲ ਸੈਲਫ ਡਿਟਰਮੀਨੇਸ਼ਨ ਮੰਗਦੇ ਆਏ ਆ, ਔਰ ਸਾਡੇ ਮੰਗਣ ਦਾ ਇੱਕ ਕਾਰਨ ਹੈ, ਕਿਉਂਕਿ ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਸਪੈਸ਼ਲ ਸਟੇਟਸ ਦੇਵਾਂਗੇ, ਤੇ ਸਪੈਸ਼ਲ ਸਟੇਟਸ ਇਹ ਦਿੱਤਾ ਗਿਆ ਕਿ ਇੱਕ ਅਜਿਹੇ ਮੈਮੋਰੈਂਡਮ ਇਸ਼ੂ ਕੀਤੇ ਗਏ ਕਿ ਸਿੱਖਾਂ ਨੂੰ ਇੱਕ ਟ੍ਰਾਈਬ ਆਫ ਕ੍ਰਿਮੀਨਲ ਦੇ ਤੌਰ ਤੇ ਐਲਾਨਿਆ ਜਾਏ। ਵਨ ਲੈਂਗੁਏਜ ਵਨ ਸਟੇਟ ਦੇ ਨਾਂ ਤੇ ਹੋਰ ਸਟੇਟਾਂ ਬਣ ਗਈਆਂ, ਪਰ ਪੰਜਾਬ ਨੂੰ ਪੰਜਾਬੀ ਸੂਬਾ ਮੰਗਣ ਲੱਗਿਆ, ਇੰਨੀ ਜਦੋਜਹਿਦ ਕਰਨੀ ਪਈ। ਸਭ ਤੋਂ ਵੱਡਾ ਜਿਹੜਾ ਸਿੱਖਾਂ ਨਾਲ ਘਾਣ ਹੋਇਆ, ਜਿਹਦੇ ਵਾਸਤੇ ਸਾਨੂੰ ਆਪਣੇ ਵੱਖਰੇ ਦੇਸ਼ ਦੀ ਜ਼ਰੂਰਤ ਹੋ, ਇਸ ਵਾਸਤੇ ਕਿ ਉਹ ਸਿੱਖ ਕੌਮ ਜਿਹੜੀ 35% ਡਿਸਪਲੇਸ ਹੋ ਕੇ ਜਦ ਭਾਰਤ ਦੇ ਨਕਸ਼ੇ 'ਚ ਕੈਦ ਹੋਈ ਤੇ ਉਹਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ। 84 ਤੇ ਸਾਡਾ ਕੱਲੂਕਾਰਾ ਹੋਇਆ, ਪਰ ਸਾਡੇ ਸਭ ਤੋਂ ਵੱਡਾ ਜਿਹੜੀ ਚੀਜ਼ ਸੈਲਫ ਡਿਟਰਮੀਨੇਸ਼ਨ 'ਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬਾਹਰੋਂ ਲਿਆ ਕੇ ਪੰਜਾਬ 'ਚ ਹਿੰਦੂਆਂ ਦੀ ਵਸੂ ਕੀਤੀ ਗਈ, ਜਿਹੜੇ ਇਹ ਕਹਿੰਦੇ ਸਨ ਪੰਜਾਬ 'ਚ ਰਹਿੰਦੇ ਹੋਏ ਕਿ ਸਾਡੀ ਮਾਂ ਬੋਲੀ ਪੰਜਾਬੀ ਨਹੀਂ ਹਿੰਦੀ ਹੈ। ਇਸ ਵਾਸਤੇ 10 ਸਾਲ ਲੱਗੇ ਪੰਜਾਬੀ ਸੂਬੇ ਦੀ ਮੰਗ ਕਰਦਿਆਂ ਹੋਇਆ। ਪਰ ਇਸੇ ਹੀ ਇੰਟਰਨਲ ਸੈਲਫ ਡਿਟਰਮੀਨੇਸ਼ਨ ਦੀ ਗੱਲ ਨੂੰ ਅੱਗੇ ਟੋਰਨ ਲਈ ਜਦ ਸਾਡੀ ਕੌਮ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਦੀ ਹੈ ਤੇ ਕਿਹਾ ਜਾਂਦਾ ਕਿ ਅੱਤਵਾਦੀ ਨੇ, ਵੱਖਵਾਦੀ ਨੇ। ਪਰ ਅਸੀਂ ਕੱਲ ਤੱਕ ਇੰਟਰਨਲ ਸੈਲਫ ਡਿਟਰਮੀਨੇਸ਼ਨ ਮੰਗਦੇ ਸੀ। ਅਸੀਂ ਕਹਿੰਦੇ ਸੀ ਕਿ ਭਾਰਤ ਦੇ ਵਿੱਚ ਰਹਿੰਦੇ ਹੋਏ ਤੇ ਸੰਵਿਧਾਨ ਦੇ ਹੇਠ ਰਹਿੰਦਿਆਂ ਅਸੀਂ ਆਪਣੇ ਹੱਕਾਂ ਦੀ ਮੰਗ ਕਰਨੇ ਆ। ਪਰ ਜਦ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਦ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਗਿਆ, ਉਹਦੇ ਬਾਅਦ ਹੁਣ ਅਸੀਂ ਇੰਟਰਨਲ ਸੈਲਫ ਡਿਟਰਮੀਨੇਸ਼ਨ ਦੀ ਮੰਗ ਨਹੀਂ ਕਰਦੇ, ਹੁਣ ਅਸੀਂ ਐਕਸਟਰਨਲ ਸੈਲਫ ਡਿਟਰਮੀਨੇਸ਼ਨ ਦੀ ਗੱਲ ਮੰਗਦੇ ਆ। ਤੇ ਸਾਡਾ ਇੱਕੋ ਹੀ ਮੁਤਾਲਬਾ ਹੈ ਕਿ ਸਾਨੂੰ ਆਪਣਾ ਦੇਸ਼ ਖਾਲਿਸਤਾਨ ਚਾਹੀਦਾ ਐਂਡ ਇੰਡੀਆ ਆਊਟ ਆਫ ਖਾਲਿਸਤਾਨ। ਇਹ ਅੱਜ ਵੀ ਅੱਜ ਹੋਵੇ, ਅੱਜ ਤੋਂ 10 ਸਾਲ ਬਾਅਦ ਹੋਵੇ, ਇੱਕ ਦਿਨ ਜ਼ਰੂਰ ਹੋਏਗਾ। ਮੈਂ ਸੰਤਾਂ ਬਾਰੇ ਅੱਜ ਗੱਲ ਕਰਨਾ ਚਾਹਨਾ, ਔਰ ਉਸ ਬਾਹਮਣੀ ਦੇ ਬਾਰੇ ਵੀ ਗੱਲ ਕਰਨਾ ਚਾਹਨਾ ਜਿਹਨੂੰ ਬਹੁਤ ਸਾਰੇ ਅੱਜ ਮੈਂ ਕਈ ਸਿੱਖਾਂ ਨੂੰ ਵੀ ਦੇਖਦੇ ਆ ਬੜੇ ਸਤਿਕਾਰ ਨਾਲ ਨਾਂ ਲੈਂਦੇ ਨੇ, ਬੀਬੀ ਇੰਦਰਾ ਗਾਂਧੀ ਦਾ। ਅੱਜ ਥੋੜਾ ਜਿਹਾ ਕਰੈਕਟਰ ਦਾ ਐਨਾਲਿਸਿਸ ਕਰੋ, ਖਾਸ ਤੌਰ ਤੇ ਜਿਹੜੇ ਬੱਚੇ ਬੈਠੇ ਹੋ ਸਮਝ ਲਓ ਇੰਦਰਾ ਗਾਂਧੀ ਕੌਣ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੌਣ ਸਨ। ਇਹਨਾਂ ਦੋਵਾਂ ਦਾ ਐਨਾਲਿਸਿਸ ਅਸੀਂ ਜਜ਼ਬਾਤੀ ਹੋ ਕੇ ਨਹੀਂ ਕਰਦੇ। ਇੱਕ ਪਾਸੇ ਇੰਦਰਾ ਗਾਂਧੀ ਹੈ, ਇੰਦਰਾ ਗਾਂਧੀ ਉਹ ਤਾਨਾਸ਼ਾਹ ਹੈ ਜਿਹੜੀ ਭਾਰਤ ਦੇ ਸੈਕੰਡ ਪ੍ਰਾਈਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਹਾਊਸ ਨਹੀਂ ਰਹਿਣ ਦਿੰਦੀ। ਜਦ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣਦਾ ਤਾਂ ਉਹਨੂੰ ਖੱਤ ਲਿਖਦੀ ਹੈ, ਤੂੰ ਪ੍ਰਾਈਮ ਮਿਨਿਸਟਰ ਹਾਊਸ ਕੀ ਕਰਨਾ, ਇੱਥੋਂ ਨਿਕਲ ਜਾ, ਤੈਨੂੰ ਮਿਲਣ ਕਿੰਨੇ ਆਉਣਾ। ਔਰ ਬਾਅਦ ਚ ਉਸੇ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦਾ ਕਾਰਨ ਬਣਦੀ ਹੈ। ਇਹ ਇੰਦਰਾ ਗਾਂਧੀ ਉਹ ਹੈ ਜਿਹਨੂੰ ਮਦਰ ਆਫ ਸੋ ਕਾਲਡ ਡੈਮੋਕ੍ਰੇਸੀ ਦੀ ਮਾਂ ਮੰਨਦੇ ਹੋ। ਇਹ ਉਹ ਇੰਦਰਾ ਗਾਂਧੀ ਹੈ ਜਿਹਨੂੰ ਇਲਾਹਾਬਾਦ ਦੀ ਕੋਰਟ 6 ਸਾਲ ਲਈ ਬੈਨ ਕਰਦੀ ਹੈ ਕਿ ਉਹ ਪੋਲਿਟਿਕਸ 'ਚ ਹਿੱਸਾ ਨਹੀਂ ਲੈ ਸਕਦੀ। 283 ਸਫੇ ਦਾ ਜਜਮੈਂਟ ਇਲਾਹਾਬਾਦ ਕੋਰਟ ਦਾ ਜਿਹੜਾ ਦੱਸਦਾ ਕਿ ਇੰਦਰਾ ਗਾਂਧੀ ਕੌਣ ਸੀ। ਉਹ ਜਿਹੜਾ ਜਜਮੈਂਟ ਹੈ ਉਹ ਇਲਾਹਾਬਾਦ ਕੋਰਟ 'ਚ ਕਿਸੇ ਸਿੱਖ ਨੇ ਨਹੀਂ ਲਿਖਿਆ, ਉੱਥੇ ਦੇ ਜੱਜ ਨੇ ਲਿਖਿਆ। ਉਹ 283 ਸਫੇ ਪੜ੍ਹ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਇੰਦਰਾ ਗਾਂਧੀ ਦਾ ਕਰੈਕਟਰ ਕੀ ਸੀ। ਇਹ ਇੰਦਰਾ ਗਾਂਧੀ ਜਿਹੜੀ ਸੋ ਕਾਲਡ ਮਦਰ ਆਫ ਡੈਮੋਕ੍ਰੇਸੀ ਹੈ, ਉਹਦੀ ਮਾਂ ਇਹ ਉਹ ਹੈ ਜਿਹੜੀ ਭਾਰਤ ਦੇ ਸੰਵਿਧਾਨ ਨੂੰ ਭੰਗ ਕਰਦੀ ਹੈ, ਸਸਪੈਂਡ ਕਰਦੀ ਹੈ, ਐਮਰਜੈਂਸੀ ਲਾਉਂਦੀ ਹੈ, ਕੋਰਟਾਂ ਨੂੰ ਘਰ ਕਰਦੀ ਹੈ, ਅਸੈਂਬਲੀਆਂ ਨੂੰ ਭੰਗ ਕਰਦੀ ਹੈ। ਇਹ ਉਹ ਤਾਨਾਸ਼ਾਹ ਹੈ। ਉਹਦੇ ਮੁਕਾਬਲੇ 'ਚ ਅਗਰ ਕਿਸੇ ਨੂੰ ਖਲੋਣ ਦੀ ਜੁਰਤ ਕੋਈ ਕਰਦਾ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਰਦੇ। ਦੂਸਰੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ, ਜਿਹਨੂੰ ਬੜਿਆਂ ਨੇ ਟੈਰਰਿਸਟ ਤੇ ਕਿਸੇ ਨੇ ਅੱਤਵਾਦੀ ਤੇ ਕਿਸੇ ਨੇ ਵੱਖਵਾਦੀ ਕਿਹਾ। ਪਰ ਉਸੇ ਭਾਰਤ ਨੂੰ ਪੁੱਛੋ ਜਾ ਕੇ, ਭਾਰਤ ਨੂੰ ਕਹੋ ਲੋਕ ਸਭਾ ਦੀ ਪ੍ਰੋਸੀਡਿੰਗ ਪੜ੍ਹੇ। ਉਸੇ ਲੋਕ ਸਭਾ ਦੀ ਸੰਵਿਧਾਨ ਦੇ ਵਿੱਚ ਰਹਿੰਦਿਆਂ ਹੋਇਆਂ ਲੋਕ ਸਭਾ ਦੇ ਫਲੋਰ ਆਫ ਦਾ ਹਾਊਸ ਤੇ ਗਿਆਨੀ ਜ਼ੈਲ ਸਿੰਘ ਜਿਹੜਾ ਉਸ ਵੇਲੇ ਹੋਮ ਮਿਨਿਸਟਰ ਸੀ, ਉਹਨੇ ਫਲੋਰ ਆਫ ਦਾ ਹਾਊਸ ਤੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ
ਵਾਲਿਆਂ ਦੇ ਬਾਰੇ ਕਿਸੇ ਤਰ੍ਹਾਂ ਦਾ ਵੱਖਵਾਦ ਦਾ ਅੱਤਵਾਦ ਦਾ ਕੋਈ ਸਬੂਤ ਨਹੀਂ ਮਿਲਿਆ। ਜਿਸ ਕੇਸ ਜਿਹੜਾ ਝੂਠਾ ਕੇਸ ਸੰਤਾਂ ਦੇ ਬਣਾਇਆ ਗਿਆ ਉਹ ਚ ਸੰਤ ਜਿਹੜੇ ਆ ਉਹ ਬਰੀ ਹੋਏ। ਕਦੇ ਅੱਜ ਤੱਕ ਦੇਖਿਆ ਇਹੋ ਜਿਹਾ ਅੱਤਵਾਦੀ ਜਿਹੜਾ ਉਸ ਸ਼ਹਿਰ ਉਸ ਮੁਲਕ ਦੀ ਰਾਜਧਾਨੀ 'ਚ ਫਿਰਦਾ ਹੋਵੇ? ਕਦੇ ਦੇਖਿਆ ਕੋਈ ਅਜਿਹਾ ਅੱਤਵਾਦੀ ਜਿਹਨੂੰ ਹਰ ਕੋਈ ਮਾਣ ਤਾਣ ਦਿੰਦਾ ਹੋਇਆ ਉਹਦੇ ਅੱਗੇ ਆਪਣਾ ਸਿਰ ਝੁਕਾਉਂਦਾ ਹੋਵੇ? ਇਹ ਕਹਿੰਦੇ ਆ ਕਿ ਆਪਰੇਸ਼ਨ ਬਲੂ ਸਟਾਰ, ਕਈ ਮੈਂ ਦੇਖਿਆ ਸਿੱਖ ਵਿਦਵਾਨ ਵੀ ਆਪਰੇਸ਼ਨ ਬਲੂ ਸਟਾਰ, ਇਹ ਆਪਰੇਸ਼ਨ ਬਲੂ ਸਟਾਰ ਨਹੀਂ, ਇਹ ਹਮਲਾ ਹੈ ਬਲੂ ਸਟਾਰ। ਔਰ ਇਹ ਹਮਲਾ ਜਿਹੜਾ ਹੈ ਉਹ 84 ਤੋਂ ਬਹੁਤ ਪਹਿਲਾਂ, ਕਿਉਂਕਿ ਅਸੀਂ ਅੱਜ 84 ਦੇ ਆਪਣੇ ਘੱਲੂਘਾਰੇ ਦੀ ਗੱਲ ਕਰ ਰਹੇ ਹਾਂ। ਜਨਰਲ ਸਿਨਹਾ ਦੀ ਕਿਤਾਬ ਨੂੰ ਪੜ੍ਹੋ। ਜਨਰਲ ਸਿਨਹਾ ਜਿਹੜਾ ਡਿਪਟੀ ਚੀਫ ਆਫ ਆਰਮੀ ਸਟਾਫ ਸੀ, ਉਹਨੇ ਕਿਹਾ ਕਿ ਇੰਦਰਾ ਗਾਂਧੀ ਨੇ ਉਹਨੂੰ ਦਰਬਾਰ ਸਾਹਿਬ ਤੇ ਹਮਲੇ ਦਾ ਬਹੁਤ ਪਹਿਲਾਂ ਕਹਿ ਦਿੱਤਾ ਸੀ। ਜੇ ਕਾਊਂਟਰ ਇਨਸਰਜੈਂਸੀ, ਮੈਂ ਕਿਉਂ ਥੋੜਾ ਜਿਹਾ ਟੈਰਰਿਜ਼ਮ ਨੂੰ ਐਜ਼ ਐਨ ਇਕਨੋਮਿਕ ਡਿਸਿਪਲਿਨ ਪੜ੍ਹਿਆ, ਜੇ ਕਾਊਂਟਰ ਇਨਸਰਜੈਂਸੀ ਆਪਰੇਸ਼ਨ ਸੀ, ਜੇ ਕੋਈ ਵੱਖਵਾਦ ਨੂੰ ਅੱਤਵਾਦ ਨੂੰ ਮਿਟਾਉਣ ਦੀ ਗੱਲ ਸੀ, ਉਹਦੇ ਵਾਸਤੇ ਤੁਹਾਨੂੰ ਵਿਜਿੰਤੇ ਟੈਂਕ ਘੱਲਣ ਦੀ ਲੋੜ ਨਹੀਂ ਹੁੰਦੀ, ਉਹਦੇ ਵਾਸਤੇ ਪੂਰੀ ਸਟੇਟ ਬਲੌਕ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਵਾਸਤੇ 1.5 ਲੱਖ ਆਰਮੀ ਘੱਲਣ ਦੀ ਲੋੜ ਨਹੀਂ ਸੀ, ਉਹਦੇ ਵਾਸਤੇ ਪ੍ਰੈਸ ਨੂੰ ਬਲੌਕ ਕਰਨ ਦੀ ਲੋੜ ਨਹੀਂ ਸੀ, ਉਹਦੇ ਵਾਸਤੇ ਉਹ ਦਿਹਾੜਾ ਜਿਹੜਾ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਦਿਹਾੜਾ ਉਹ ਚੁਣਨ ਦੀ ਭਾਰਤ ਸਰਕਾਰ ਨੂੰ ਲੋੜ ਨਹੀਂ ਸੀ। ਤੁਸੀਂ ਸੋਚਿਆ ਕਿ ਤੁਸੀਂ ਸਾਡਾ ਅਕਾਲ ਤਖਤ ਸਾਹਿਬ ਢਾਹ ਢੇਰੀ ਕਰ ਦਿੱਤਾ, ਜਿਹੜਾ ਪਹਿਲਾਂ ਵੀ ਬਹੁਤ ਸਾਰਿਆਂ ਨੇ ਤਾਨਾਸ਼ਾਹਾਂ ਨੇ ਢਾਹ ਢੇਰੀ ਕੀਤਾ, ਪਰ ਅਕਾਲ ਤਖਤ ਸਾਹਿਬ ਸਾਡੇ ਅੰਦਰ ਹੈ। ਤੁਸੀਂ ਸੋਚਿਆ ਕਿ ਤੁਸੀਂ ਸੰਤਾਂ ਦੇ ਨਾਂ ਨਾਲ ਅੱਤਵਾਦੀ ਲਾ ਦਿੱਤਾ, ਵੱਖਵਾਦੀ ਲਾ ਦਿੱਤਾ ਤੇ ਕੌਮ ਸੰਤਾਂ ਨੂੰ ਭੁੱਲ ਜਾਏਗੀ। ਪਰ ਅੱਜ ਇੰਨੇ ਸਾਲ ਬਾਅਦ ਵੀ ਜੇ ਦੀਪ ਸਿੱਧੂ ਸੰਤਾਂ ਦਾ ਨਾਮ ਲੈਂਦਾ ਤੇ ਭਾਰਤ ਸਰਕਾਰ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਤੁਸੀਂ ਸੰਤਾਂ ਦਾ ਨਾਮ ਮਿਟਾ ਸਕੇ ਜਾਂ ਨਹੀਂ। ਜੇ ਅੱਜ ਸਿੱਧੂ ਮੂਸੇਵਾਲਾ ਟਵਿੱਟਰ ਦੇ ਉੱਤੇ ਸੰਤਾਂ ਦੀ ਫੋਟੋ ਲਾਂਦਾ ਤੇ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਦ ਤੱਕ ਇੱਕ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਮੌਜੂਦ ਹੈ, ਸੰਤਾਂ ਦਾ ਨਾਮ ਸੰਗਤ ਚੋਂ ਕੋਈ ਨਹੀਂ ਮਿਟਾ ਸਕਦਾ। ਮੈਂ ਇੱਕ ਗੱਲ ਖਾਸ ਤੌਰ ਤੇ ਤੁਹਾਡੇ ਧਿਆਨ 'ਚ ਲਿਆਵਾਂ, ਕਿਉਂ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਸ ਵੇਲੇ UN ਵੱਲੋਂ ਅਸਾਂ ਭਾਰਤ ਸਰਕਾਰ ਨੂੰ ਇੱਕ ਚਿੱਠੀ ਲਿਖੀ। ਔਰ ਆਮ ਤੌਰ ਤੇ ਹੁੰਦਾ ਕਿ UN ਕੋਈ ਇੱਕ ਦੋ ਸਫ਼ੇ ਦੀ ਚਿੱਠੀ ਲਿਖਦੀ ਹੈ, ਕਿਉਂਕਿ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਕਿ UN ਜਿਹੜੀ ਆ ਉਹ ਕੋਈ ਇੰਟਰਨੈਸ਼ਨਲ ਪੁਲਿਸ ਫੋਰਸ ਹੈ ਜਾਂ ਕੋਈ ਇੰਟਰਨੈਸ਼ਨਲ ਆਰਮੀ ਹੈ। ਇਹ ਅਜਿਹੀ ਗੱਲ ਨਹੀਂ। ਸੰਯੁਕਤ ਰਾਸ਼ਟਰ ਦੁਨੀਆ ਦੀਆਂ ਕੌਮਾਂ ਦਾ ਇੱਕ ਪਲੇਟਫਾਰਮ ਹੈ। ਆਮ ਤੌਰ ਤੇ UN ਇਹੋ ਜਿਹੇ ਇਸ਼ੂਜ਼ ਦੇ ਉੱਤੇ ਗੱਲ ਨਹੀਂ ਕਰਦੀ, ਪਰ ਇੱਕ ਨਹੀਂ, ਦੋ ਨਹੀਂ, ਪੂਰੀ 23 ਸਫ਼ੇ ਦੀ ਚਿੱਠੀ ਅਸਾਂ ਭਾਰਤ ਸਰਕਾਰ ਨੂੰ ਲਿਖੀ, ਜਿਹੜੀ UN ਦੇ 8 ਰੈਪੋਰਟਰਸ ਨੇ ਲਿਖਿਆ ਕਿਸਾਨੀ ਦੇ ਸੰਘਰਸ਼ ਬਾਰੇ। ਉਹਦਾ ਜਵਾਬ ਇਹ ਮੈਂ ਸਕਰੀਨ ਤੇ ਦਿਖਾ ਰਿਹਾ, ਸ਼ਾਇਦ ਨਜ਼ਰ ਨਾ ਆਵੇ। ਇਹ ਭਾਰਤ ਸਰਕਾਰ ਦਾ ਜਵਾਬ ਮੇਰੇ ਹੱਥ 'ਚ ਹੈ। 3-4 ਸਫ਼ੇ ਦਾ ਜਵਾਬ ਹੈ, ਉਹਨਾਂ ਦੇ ਲੈਟਰ ਹੈਡ ਤੇ ਆ, ਜਿਹੜਾ ਇਹਨਾਂ ਨੇ ਸਾਨੂੰ UN 'ਚ ਜਮ੍ਹਾਂ ਕਰਾਇਆ। ਬਾਕੀ ਤੇ ਜੋ ਕੁਝ ਉਹਨਾਂ ਨੇ ਕਿਹਾ ਇਹ ਪੜ੍ਹਨ ਦੇ ਕਾਬਿਲ ਹੈ। ਟਾਈਮ ਥੋੜਾ ਸਾਰਾ ਸ਼ਾਇਦ ਮੈਂ ਕਵਰ ਨਾ ਕਰ ਸਕਾਂ। ਇੱਕ ਸ਼ੈ ਜਿਹੜੀ ਭਾਰਤ ਸਰਕਾਰ ਨੇ ਖਾਸ ਤੌਰ ਤੇ ਕਹੀ, ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਨੇ ਆਖਰੀ ਪੈਰਾਗ੍ਰਾਫ ਹੈ ਇਹਦਾ, ਇੱਥੇ ਸਕਰੀਨ ਤੇ ਸ਼ਾਇਦ ਨਜ਼ਰ ਨਾ ਆਏ। ਭਾਰਤ ਸਰਕਾਰ ਨੇ ਕਿਹਾ ਕਿ ਸਾਡੇ ਕੌਮੀ ਵਿਰਸੇ ਲਾਲ ਕਿਲੇ ਦੇ ਉੱਤੇ ਇੱਕ ਖਾਸ ਕੌਮ ਨੇ ਆਪਣਾ ਝੰਡਾ ਚਲਾ ਕੇ ਸਾਡੇ ਕੌਮੀ ਵਿਰਸੇ ਦੀ ਤੋਹੀਨ ਕੀਤੀ। ਦੀਪ ਸਿੱਧੂ ਤੇ ਸਾਡੇ ਹੋਰ ਵੀਰਾਂ ਨੇ ਜਿਹੜਾ ਉੱਥੇ ਕੌਮ ਦਾ ਝੰਡਾ ਚੜਾਇਆ ਸੀ, ਉਹਨੂੰ ਭਾਰਤ ਸਰਕਾਰ ਕਹਿੰਦੀ ਹੈ ਕਿ ਇਹਨਾਂ ਨੇ ਇਹ ਝੰਡਾ ਚਲਾ ਕੇ UN ਦੇ ਵਿੱਚ ਉਹਨਾਂ ਨੇ ਇਹ ਰਿਸਪੌਂਸ ਜਮ੍ਹਾਂ ਕਰਾਇਆ ਜਿਹੜਾ ਦੁਨੀਆ ਦੀ ਕੌਮਾਂ ਤੱਕ ਪਹੁੰਚਿਆ। ਉੱਥੇ ਮਹਾਰਾਜ ਦੀ ਆਪਣੀ ਕਲਾ ਆ ਕਿ ਸਾਡੇ ਵਰਗੇ ਕੌਮ ਦੇ ਖਿਦਮਤਗਾਰ ਵੀ ਮੌਜੂਦ ਨੇ। ਅਸਾਂ ਉਹਨਾਂ ਨੂੰ ਕਿਹਾ ਕਿ ਅੱਜ ਡਰਦੇ ਆ, ਇਹ ਜਿਹੜਾ ਲਾਲ ਕਿਲਾ ਵਾ ਜਿਨ੍ਹਾਂ ਮੁਗਲਾਂ ਨੂੰ ਇਹ ਗਾਲਾਂ ਕੱਢਦੇ ਨੇ, ਅੱਜ ਉਹਨਾਂ ਦਾ ਲਾਲ ਕਿਲਾ ਇਹਨਾਂ ਦਾ ਕੌਮੀ ਵਿਰਸਾ ਹੋ ਗਿਆ। ਤੇ ਸਿੱਖ ਕੌਮ ਦਾ ਨਿਸ਼ਾਨ ਸਾਹਿਬ ਉਹ ਕਹਿੰਦੇ ਉਹਨੇ ਤੋਹੀਨ ਕੀਤੀ ਹੈ ਸਾਡੇ ਕੌਮੀ ਵਿਰਸੇ ਦੀ। ਤੁਸੀਂ ਅੱਜ ਇੱਕ ਲਾਲ ਕਿਲੇ ਦੀ ਗੱਲ ਕਰਦੇ ਹੋ, ਕੱਲ ਤੁਸੀਂ ਦੇਖੋਗੇ ਕਿ ਵਾਘਾ ਤੋਂ ਜਮਨਾ ਤੱਕ ਹਰ ਥਾਂ ਨਿਸ਼ਾਨ ਸਾਹਿਬ ਲਹਿਰਾਏਗਾ। ਤੁਹਾਡੇ ਤਿਰੰਗੇ ਦੇ ਕਿਸੇ ਕੌਂਸਲੇਟ ਤੇ ਲਹਿਰਾਉਂਦੇ ਹੋਣਗੇ, ਇੱਥੇ ਦੇਖੋ ਖਾਲਿਸਤਾਨ ਦੇ ਕਿੰਨੇ ਝੰਡੇ ਆ।
ਮੈਂ ਖਾਸ ਤੌਰ ਤੇ ਅੱਜ ਥੋੜੀਆਂ ਗੱਲਾਂ ਕਲੀਅਰ ਕਰਦਾ ਜਾਵਾਂ। ਮੈਂ ਆਪਣੀ ਮੁxtਲਿਫ ਟਾਕਸ ਕੀਤੀਆਂ, ਬਹੁਤ ਸਾਰੇ ਸਵਾਲ ਮੈਨੂੰ ਲੋਕ ਪੁੱਛਦੇ ਆ। ਲੋਕ ਇਹ ਕਹਿੰਦੇ ਆ ਵੀ ਖਾਲਿਸਤਾਨ ਬਹੁਤ ਛੋਟਾ ਜਿਹਾ ਹੋਏਗਾ, ਲੈਂਡਲੌਕਡ ਹੋਏਗਾ। ਯੂਰਪ ਦੇ ਬਹੁਤ ਸਾਰੇ ਮੁਲਕ ਬਹੁਤ ਛੋਟੇ ਛੋਟੇ ਆ। ਸਵਿਟਜ਼ਰਲੈਂਡ ਜਿਹੜਾ ਨਾ, ਜਿਹਨੂੰ ਬੜੇ ਲੋਕ ਬੜੇ ਚਾਅ ਨਾਲ ਕਹਿੰਦੇ ਆ ਸਵਿਟਜ਼ਰਲੈਂਡ ਜਾਂਦੇ ਵੀ ਆ, ਉਹਦੇ ਆਲੇ ਦੁਆਲੇ ਵੀ ਕੋਈ ਸਮੁੰਦਰ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਕੋਈ ਇੰਡੀਅਨ ਓਸ਼ਨ ਪੰਜਾਬ ਦੇ ਨਾਲ ਨਹੀਂ ਸੀ ਵਗਦਾ। ਉਸ ਵੇਲੇ ਪੰਜਾਬ ਸੋਨੇ ਦੀ ਚਿੜੀ ਸੀ। ਅੰਗਰੇਜ਼ਾਂ ਦੇ ਰਿਕਾਰਡ ਪੜ੍ਹੋ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਆਉਂਦੇ ਸੀ ਤੇ ਪੰਜਾਬ ਦੀ ਪ੍ਰੋਸਪੈਰਿਟੀ ਦੇਖ ਕੇ ਹੈਰਾਨ ਰਹਿ ਜਾਂਦੇ ਸੀ। ਇਸੇ ਕੌਮ ਨੇ ਜਿਹੜਾ ਰਾਜ ਸਥਾਪਿਤ ਕੀਤਾ, ਉਹਨੂੰ ਅੱਜ ਹੋਰ ਕਿਸੇ ਨਹੀਂ, BBC ਨੇ ਤੇ ਇੰਗਲੈਂਡ 'ਚ ਹੋਣ ਵਾਲੀ ਰਿਸਰਚ ਨੇ ਦੁਨੀਆ ਦਾ ਸਭ ਤੋਂ ਵੱਡਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵਧੀਆ ਸ਼ਾਸਕ ਗਿਣਿਆ। ਅਸੀਂ ਉਸ ਰਾਜ ਦੀ ਗੱਲ ਕਰ ਰਹੇ ਹਾਂ। ਅਸੀਂ ਉਸ ਰਾਜ ਦੀ ਗੱਲ ਕਰ ਰਹੇ ਹਾਂ ਜਿਹੜਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ, ਜਿਹਦੇ ਵਿੱਚ ਮੁਸਲਮਾਨ ਜ਼ਮੀਂਦਾਰਾਂ ਨੂੰ ਜ਼ਮੀਨਾਂ ਮਿਲੀਆਂ। ਅਸੀਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਦੀ ਅੱਜ ਗੱਲ ਕਰ ਰਹੇ ਹਾਂ ਜਿਸ 'ਚ ਕੁਰਾਨ 1 ਲੱਖ ਦੇ ਵਿੱਚ ਖਰੀਦਿਆ ਗਿਆ। ਅਸੀਂ ਸਰਬੱਤ ਦੇ ਭਲੇ ਵਾਲੇ ਰਾਜ ਦੀ ਗੱਲ ਕਰ ਰਹੇ ਹਾਂ। ਅਸੀਂ ਉਸ ਰਾਜ ਦੀ ਗੱਲ ਕਰ ਰਹੇ ਹਾਂ ਜਿਹੜਾ ਮੈਂ UN ਚਾਰਟਰ 'ਚ ਹਲੀਮੀ ਰਾਜ ਦੀ ਗੱਲ ਸ਼ਾਮਲ ਕਰਾਈ। ਫਿਰ ਇਹ ਕਿਹਾ ਜਾਂਦਾ ਹੈ ਕਿ ਜੀ ਧਾਰਮਿਕ ਜਿਹੜੀ ਕਮਿਊਨਿਟੀ ਆ ਉਹ ਤਾਂ ਖਾਲਿਸਤਾਨ ਮੰਗ ਰਹੀ ਹੈ, ਜਿਹੜੇ ਬਾਹਰ ਹੀ ਬੈਠੇ ਆ ਇਹਨਾਂ ਨੂੰ ਖਾਲਿਸਤਾਨ ਦੀ ਮੰਗ ਹੈ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਇਸਰਾਈਲ ਦੀ ਮੂਵਮੈਂਟ ਚੱਲੀ ਬਾਹਰੋਂ ਚੱਲੀ, ਇੱਥੋਂ ਹੀ ਗਦਰੀ ਬਾਬਿਆਂ ਨੇ ਜਾ ਕੇ ਸੰਘਰਸ਼ ਕੀਤਾ। ਜੇ ਅੱਜ ਇੱਥੇ ਖਾਲਿਸਤਾਨ ਅਸੀਂ ਮੰਗਦੇ ਹਾਂ ਤਾਂ ਅਸੀਂ ਤੁਹਾਨੂੰ ਖਾਲਿਸਤਾਨ ਲੈ ਕੇ ਦਿਖਾਵਾਂਗੇ। ਜਿਹੜੀ ਗੱਲ ਮੈਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕੀਤੀ ਨਾ, ਇਹ ਜਿਹੜੀ ਝੂਠੀ ਡੈਮੋਕ੍ਰੇਸੀ ਆ, ਜਿਹੜੀ ਆਪਣੇ ਆਪ ਨੂੰ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਕਹਿੰਦੀ ਆ, ਅਸੀਂ ਅੱਜ ਉਹਨਾਂ ਨੂੰ ਕਹਿੰਦੇ ਆ ਦੁਨੀਆ ਦੀ ਅਸਲ ਡੈਮੋਕ੍ਰੇਸੀਜ਼ ਵੱਲ ਦੇਖੋ। UK ਵੱਲ ਦੇਖੋ, ਜਦ ਲੋਕਾਂ ਨੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਿਆ ਸਕਾਟਲੈਂਡ ਦੇ ਲੋਕਾਂ ਨੇ, ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੂੰ ਕਿਹਾ ਵੱਖਵਾਦੀ ਆ, ਪੁਰਾਣੀ ਗੱਲ ਨਹੀਂ, 5-6 ਸਾਲ ਪੁਰਾਣੀ ਗੱਲ ਹੀ ਆ। ਕੀ UK ਦੀ ਸਰਕਾਰ ਨੇ ਕਿਹਾ ਸੀ ਸਕਾਟਲੈਂਡ ਟੈਂਕਰ ਲਾਂਗੇ, ਜਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੌਲੀ ਰੋਡ ਨੂੰ ਤਬਾਹ ਕਰ ਦਿਆਂਗੇ ਕਿਉਂਕਿ ਇਹ ਆਪਣਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਦੇ? ਜਿਹੜੀ ਰੀਅਲ ਡੈਮੋਕ੍ਰੇਸੀ ਉਹਨਾਂ ਕਿਹਾ ਰੈਫਰੈਂਡਮ ਕਰਾ ਲਓ, ਕਰਾ ਕੇ ਦੇਖ ਲਓ, ਜੇ ਮੰਗਦੇ ਹੋ ਤੇ ਲੈ ਲਓ। ਜੇ UK ਦੇ ਵਿੱਚ ਕਿਹਾ ਗਿਆ ਕਿ ਅਸੀਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣਾ ਤੇ ਉੱਥੇ ਰੈਫਰੈਂਡਮ ਹੋਇਆ। ਜੇ ਅੱਜ ਅਸੀਂ ਰੈਫਰੈਂਡਮ ਕਰਾਉਂਦੇ ਹਾਂ ਤੇ ਇਹਨੂੰ ਅੱਤਵਾਦ ਵੱਖਵਾਦ ਨਾਲ ਕਾਹਦੇ ਲਈ ਜੋੜਦੇ ਹੋ? ਜਿਸ ਤਰ੍ਹਾਂ ਦੁਨੀਆ ਦੀ ਹਰ ਕੌਮ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਸਾਨੂੰ ਨਹੀਂ ਹੈ। ਸੋ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਆ। ਇੱਕ ਮੈਂ ਬੇਨਤੀ ਕਰਨਾ ਚਾਹਨਾ ਕਿ ਅਸੀਂ ਬਹੁਤ ਚੜ੍ਹਦੀ ਕਲਾ ਵਾਲੀ ਕੌਮ ਆ, ਪਰ ਖਾਲਿਸਤਾਨ ਦਾ ਰੋਡ ਮੈਪ ਕੀ ਹੈ? ਕਿਸ ਸ਼ੈ ਦੀ ਲੋੜ ਹੈ? ਤੁਹਾਡੇ 'ਚ ਉਤਸ਼ਾਹ ਬਹੁਤ ਹੈ। ਦੁਨੀਆ ਨੇ ਦੇਖਿਆ ਕਿ ਕੋਵਿਡ ਦੀ ਮਹਾਮਾਰੀ ਦੇ ਵਿੱਚ ਸਾਡੀ ਕੌਮ ਨੇ ਕਿਸ ਤਰ੍ਹਾਂ ਸੇਵਾ ਕੀਤੀ ਹੈ ਔਰ ਕੌਮ ਦਾ ਨਾਂ ਕਿਸ ਤਰ੍ਹਾਂ ਉਜਾਗਰ ਕੀਤਾ। ਪਰ ਮੇਰੀ ਇੱਕ ਤੋਂ ਬੇਨਤੀਆਂ, ਜੇ ਮਾੜੀਆਂ ਲੱਗਣ ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ। ਮੈਨੂੰ ਬਹੁਤ ਸਾਰੇ ਬੰਦੇ ਕਹਿੰਦੇ ਤੁਸੀਂ ਤਗੜੀ ਗੱਲ ਕਰਦੇ ਹੋ। ਮੈਂ ਕਿਹਾ ਜਿੰਨੇ ਵੀ ਸਿੱਖਾਂ 'ਚ ਵਿਚਰਨਾ ਉਹਨੂੰ ਜੁੱਤੀਆਂ ਖਾਣ ਲਈ ਤਿਆਰ ਰਹਿਣਾ ਚਾਹੀਦਾ। ਸੇਵਕ ਹਰ ਵਕਤ ਇਸ ਕੰਮ ਲਈ ਹਰ ਵਕਤ ਮੈਂ ਹਾਜ਼ਰ ਹਾਂ। ਖਾਲਸਾ ਜੀ, ਮੇਰੀ ਤੁਹਾਨੂੰ ਇੱਕ ਬੇਨਤੀ ਹੈ, ਮਹਾਰਾਜ ਦੀ ਹਜ਼ੂਰੀ ਤੁਹਾਨੂੰ ਬੇਨਤੀ ਕਰ ਰਿਹਾ, ਇਹ ਜਿਹੜੀ ਆਪਸ ਦੀਆਂ ਮੰਡੀਆਂ ਇਹ ਮੁਕਾ ਦਿਓ। ਤੁਹਾਡਾ ਰਾਜ ਉਦੋਂ ਸਥਾਪਿਤ ਹੋਇਆ ਸੀ, ਮਿਸਲਾਂ ਵੀ ਸਾਡੀ ਤਰ੍ਹਾਂ ਲੜਦੀਆਂ ਸੀ, ਹਰ ਕੌਮ ਲੜਦੀ ਹੈ, ਪਰ ਰਾਜ ਦੀ ਪ੍ਰਾਪਤੀ ਉਹਦੀ ਹੋਣੀ ਜਿੰਨ ਤੁਸੀਂ ਆਪਸ ਦੀਆਂ ਮੰਡੀਆਂ ਮੁਕਾ ਦਿਓ। ਤੁਹਾਡੇ ਸਾਰਿਆਂ 'ਚ ਬੇਸ਼ੁਮਾਰ ਪੋਟੈਂਸ਼ੀਅਲ ਹੈ। ਤੁਹਾਡੀਆਂ ਹਰ ਜਿਹੜੀ ਸੰਸਥਾ ਜੋ ਵੀ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ। ਇੱਕ ਦੂਸਰੇ ਦੀ ਖੇਦੀ ਨਾ ਕਰਿਆ ਕਰੋ। ਮੈਂ ਸੁਣਨਾ ਆਹ ਫਲਾਣਾ ਕੀ ਕਰ ਰਿਹਾ ਉਹਨੂੰ ਤਾਂ ਪਤਾ ਹੀ ਕੁਛ ਨਹੀਂ, ਮੈਂ ਬਹੁਤਾ ਚੰਗਾ ਕਰ ਰਿਹਾ, ਤੁਸੀਂ ਸਾਰੇ ਹੀ ਬਹੁਤ ਚੰਗਾ ਕਰ ਰਹੇ ਹੋ। ਇੱਕ ਦੂਸਰੇ ਦੇ ਨਾਲ ਖੜੇ ਹੋ। ਪੰਥ ਨੂੰ ਖਾਲਸਾ ਪੰਥ ਬਣਾਇਆ ਹੀ ਇਸ ਵਾਸਤੇ ਵੀ ਤੁਸੀਂ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੋ। ਜੇ ਕੋਈ ਸੰਗਤ ਇੱਥੇ ਕੰਮ ਕਰ ਰਹੀ ਹੈ, ਕੋਈ ਸੰਸਥਾ ਤੁਹਾਡੀ ਇੱਥੇ ਕੰਮ ਕਰ ਰਹੀ ਹੈ, ਉਹ ਬਹੁਤ ਵਧੀਆ ਕਰ ਰਹੀ ਹੈ। ਜੇ ਕੋਈ ਤੁਹਾਡੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ, ਬਹੁਤ ਵਧੀਆ ਕਰ ਰਿਹਾ। ਜੇ ਕੋਈ ਤੁਹਾਡੇ ਕਾਂਗਰਸਮੈਨਾਂ ਨਾਲ ਕੰਮ ਕਰ ਰਿਹਾ, ਬਹੁਤ ਵਧੀਆ ਕਰ ਰਿਹਾ। ਜੇ ਕੋਈ ਮਾਈਨੋਰਟੀਜ਼ ਦੇ ਘਾਣ ਦੇ ਉੱਤੇ ਕੰਮ ਕਰ ਰਿਹਾ, ਬਹੁਤ ਵਧੀਆ ਕਰ ਰਿਹਾ। ਪਰ ਇਹ ਕੋਈ ਲੋੜ ਨਹੀਂ ਹੈਗੀ ਕਹਿਣ ਦੀ ਵੀ ਉਹ ਕੁਝ ਨਹੀਂ ਕਰ ਰਿਹਾ ਤੇ ਮੈਂ ਕੁਝ ਨਹੀਂ ਕਰ ਰਿਹਾ, ਔਰ ਫਿਰ ਉਸ ਪ੍ਰਚਾਰ ਨੂੰ ਅੱਗੇ ਲੈ ਕੇ ਟੁਰਨ ਦੀ। ਇੱਕ ਗੱਲ ਅੱਜ ਅਪਣਾ ਲਓ, ਜਿਹੜੇ ਵੀ ਮਿੱਤਰ ਤੁਹਾਡੇ ਕੋਲ ਆ ਕੇ ਕਹਿਣ ਕਿ ਆ ਫਲਾਣਾ ਦੇ ਜੀ ਕੁਝ ਨਹੀਂ ਕਰਦਾ, ਉਹਨੂੰ ਕੋ ਭਾਈ ਸਾਹਿਬ ਉਹ ਨਹੀਂ ਕਰਦਾ ਤੁਸੀਂ ਕਰ ਲਓ। ਕਿ ਤੁਸੀਂ ਐਸੇ ਕੰਮ ਲਈ ਰਹਿ ਗਏ ਹੋ ਕਿ ਤੁਸੀਂ ਦੂਸਰਿਆਂ ਦੇ ਕੰਮ ਦੀ ਨਿੰਦਿਆ ਕਰਨੀ ਹੈ। ਜੇ ਉਹ ਨਹੀਂ ਕਰ ਰਿਹਾ ਤੁਸੀਂ ਕਰ ਲਓ।
ਇਸ ਵਾਸਤੇ ਆਪਣੀਆਂ ਮੰਡੀਆਂ ਮੁਕਾ ਦਿਓ। ਇੱਕ ਬੇਨਤੀ ਹੋਰ ਹੈ, ਕਰਮ ਕਾਂਡ ਤੋਂ ਨਿਕਲੋ। ਮੈਨੂੰ ਬਾਬੇ ਨਾਨਕ ਨਾਲ ਬਹੁਤ ਪ੍ਰੇਮ ਹੈ ਔਰ ਬਾਬੇ ਨਾਨਕ ਨੇ ਇੱਕ ਅਜਿਹਾ ਰਾਹ ਦੱਸਿਆ ਜਿੱਥੇ ਹਰ ਧਰਮ ਦਾ ਬੰਦਾ ਹੀ ਤੁਰ ਸਕਦਾ, ਹਰ ਕੋਈ ਗੁਰੂ ਨਾਨਕ ਦਾ ਸਿੱਖ ਹੋ ਸਕਦਾ। ਜਦ ਮੈਂ ਯੂਐਨ ਦੇ ਵਿੱਚ ਚਾਰਟਰ 'ਚ 3 ਤੁਕਾਂ ਦਾਖਲ ਕਰਾਈਆਂ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਸਿੱਖ ਨਹੀਂ ਹੈਗੇ, ਤੁਹਾਨੂੰ ਇਹ ਐਡੀ ਕਾਹਦੀ ਆ, ਕਹਿੰਦੇ ਆ ਕਨਕਲੂਡ ਛੇਤੀ ਕਰ ਦਿੰਦੇ ਆ ਜੀ। ਸੋ ਇਸ ਵਾਸਤੇ ਕਰਮ ਕਾਂਡ ਤੋਂ ਨਿਕਲੋ, ਗੁਰੂ ਨੇ ਜਿਹੜਾ ਰਾਹ ਦਿੱਤਾ ਉਸ ਰਾਹ ਤੇ ਟੁਰੋ। ਇੱਕ ਮੈਂ ਆਖਰੀ ਗੱਲ ਇਹ ਕਰਦਾ ਜਾਵਾਂ, ਮੈਂ ਅੱਜ ਤੋਂ 7 ਸਾਲ ਪਹਿਲਾਂ ਇੱਥੇ ਬੋਲਿਆ ਸੀ, ਜੋ ਕੁਝ ਮੈਂ ਕਹਿ ਰਿਹਾ ਹੁਣ ਵੀ ਬਹੁਤ ਸਾਰੇ ਮੋਨੀਟਰ ਕਰ ਰਹੇ ਆ, ਇਹਦੀਆਂ ਟ੍ਰਾਂਸਲੇਸ਼ਨਾਂ ਹੋਣੀਆਂ, ਮੰਡੀਆਂ ਜਾਣੀਆਂ। 2016 ਚ ਅੰਡਰ ਓਬਾਮਾ ਐਡਮਿਨਿਸਟ੍ਰੇਸ਼ਨ ਇੱਥੇ ਦੇ ਸਟੇਟ ਡਿਪਾਰਟਮੈਂਟ ਨੇ ਮੈਨੂੰ ਕੰਟਰੈਕਟ ਕੀਤਾ ਕਿ ਮੈਂ ਭਾਰਤ ਦੇ ਬਾਰੇ, ਉੱਥੇ ਦਾ ਘੱਟ ਗਿਣਤੀਆਂ ਨਾਲ ਵਿਤਕਰਾ ਹੁੰਦਾ, ਉਹਦੇ ਬਾਰੇ ਇੱਕ ਰਿਪੋਰਟ ਲਿਖਾਂ ਜਿਹੜੀ ਇੱਥੇ ਦੀ ਯੂਨਾਈਟਿਡ ਸਟੇਟਸ ਕਮਿਸ਼ਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਛਾਪੇਗੀ। 2017 ਚ ਮੇਰੀ ਇਹ ਰਿਪੋਰਟ ਅਮਰੀਕੀ ਸਰਕਾਰ ਨੇ ਛਾਪੀ, ਜਿਹਦੇ ਚ ਮੈਂ ਰਿਕਮੈਂਡ ਕੀਤਾ ਸੀ ਕਿ ਭਾਰਤ ਨੂੰ ਧਾਰਮਿਕ ਆਜ਼ਾਦੀ ਲਈ ਬਲੈਕਲਿਸਟ ਕੀਤਾ ਜਾਵੇ। ਇਹ ਤੁਸੀਂ ਯੂਸਰਫ ਦੀ ਮੇਰੇ ਨਾਲ ਰਿਪੋਰਟ ਗੂਗਲ ਕਰੋ, ਤੁਹਾਨੂੰ ਮਿਲ ਜਾਏਗੀ। ਜਦ ਇਹ ਬਲੈਕਲਿਸਟ ਹੋਣ ਦੀ ਗੱਲ ਹੋਈ ਤੇ ਇੱਥੇ ਜਿਹੜੀਆਂ ਭਾਰਤ ਸਰਕਾਰ ਦੀਆਂ ਸੰਸਥਾਵਾਂ ਵਾ, ਉਹਨਾਂ ਨੇ ਇੱਕ ਬਹੁਤ ਵੱਡੀ ਕੈਂਪੇਨ ਮੇਰੇ ਖਿਲਾਫ ਸ਼ੁਰੂ ਕੀਤੀ। ਕਾਂਗਰਸ ਦੇ ਹਰ ਕਾਂਗਰਸਮੈਨ ਨੂੰ ਚਿੱਠੀ ਪਾਈ ਗਈ, ਇਹ ਤਾਂ ਖਾਲਿਸਤਾਨੀ ਸਿੰਪਥਾਈਜ਼ਰ ਹੈ, ਟੈਰਰਿਸਟ ਸਿੰਪਥਾਈਜ਼ਰ ਹੈ। ਤੇ ਜਿਹੜੀ ਰੈਲੀ 'ਚ ਮੈਂ ਇੱਥੇ ਬੋਲ ਕੇ ਗਿਆ ਸੀ, ਉਹ ਵੀਡੀਓ ਸਟੇਟ ਡਿਪਾਰਟਮੈਂਟ ਨੂੰ ਕਾਂਗਰਸ ਨੂੰ ਘੱਲੀ ਗਈ ਔਰ ਉਹਦੇ ਵਿੱਚ ਕਿਹਾ ਗਿਆ ਕਿ ਦੇਖੋ ਜੀ, ਇਹ ਸੈਨ ਫਰਾਂਸਿਸਕੋ 'ਚ ਲੋਕਾਂ ਨੂੰ ਭੜਕਾ ਕੇ ਗਿਆ ਤੇ ਨਾਲੇ ਵੀ ਕਿਹਾ ਗਿਆ ਵੀ ਇਹਨੇ ਲੋਕਾਂ ਕੋਲੋਂ ਜੁਕਾਰੇ ਲਵਾਏ। ਮੈਂ ਉਦੋਂ ਜੁਕਾਰੇ ਨਹੀਂ ਸੀ ਲਵਾਏ, ਅੱਜ ਲਵਾਉਣ ਲੱਗਾ। ਖਾਲਿਸਤਾਨ ਖੜੇ ਹੋ ਕੇ, ਖਾਲਿਸਤਾਨ 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਡਾਕਟਰ ਇੱਕ ਦਰਿਆਰ ਕਰਾਮਾਤ ਚੀਮਾ ਹੋਣਾ ਦਾ, ਜਿਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਬਹੁਤ ਹੀ ਸੰਖੇਪ ਦੇ ਵਿੱਚ ਰੱਖਦਿਆਂ ਹੋਇਆਂ ਸਨ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਹੋਏ ਧੱਕਿਆਂ ਦੀ ਗੱਲ ਕਰਦਿਆਂ ਹੋਇਆਂ, ਭਾਰਤੀ ਹਕੂਮਤ ਵੱਲੋਂ ਸਿੱਖਾਂ ਦੇ ਜੋ ਜ਼ਬਰ ਜ਼ੁਲਮ ਢਾਇਆ ਗਿਆ ਉਹਦੀ ਗੱਲ ਕਰਦਿਆਂ ਹੋਇਆ, ਨਾਲ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਸੋਚ, ਉਹਨਾਂ ਦੀ ਸ਼ਖਸੀਅਤ ਨੂੰ ਸਜਦਾ ਕਰਦਿਆਂ ਹੋਇਆਂ, ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲੋਂ ਵਿਛੜਿਆ ਨੌਜਵਾਨ ਵੀਰ, ਨੌਜਵਾਨ ਦਿਲਾਂ ਦੀ ਧੜਕਣ ਦੀਪ ਸਿੱਧੂ ਨੂੰ ਯਾਦ ਕੀਤਾ। ਇਹਨਾਂ ਗੱਲਾਂ ਨੂੰ ਯਾਦ ਕਰਦਿਆਂ ਨਾਲ ਹੀ ਡਾਕਟਰ ਸਾਹਿਬ ਨੇ ਇੱਕ ਸਾਡੇ ਵਾਸਤੇ ਬੜੀ ਵੱਡੀ ਸਾਡੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦਿਆਂ ਇੱਕ ਵੰਗਾਰ ਵੀ ਪਾਈ ਹੈ, ਉਹ ਸਾਰੇ ਆਪ ਸਮਝੇ ਹੋਊਗੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਪਾਸ ਇਸ ਨਗਰ ਕੀਰਤਨ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੀ ਧਰਤੀ ਤੋਂ ਪਹੁੰਚੇ ਹੋਏ ਸਿੱਖ ਚਿੰਤਕ, ਜਿਨ੍ਹਾਂ ਨੇ ਹੁਣ ਤੱਕ ਸਿੱਖ ਕੌਮ ਦੀ ਝੋਲੀ ਦੇ ਵਿੱਚ ਤਕਰੀਬਨ 7 ਕਿਤਾਬਾਂ ਜਿਹੜੀਆਂ ਪਾਈਆਂ ਹਨ। 20ਵੀਂ ਸਦੀ ਦੀ ਸਿੱਖ ਰਾਜਨੀਤੀ ਤੋਂ ਸ਼ੁਰੂ ਹੋ ਕੇ ਜੂਨ 1984 ਦਾ ਅਣਚਿਤਵਿਆ ਕਹਿਰ, ਗਦਰੀ ਬਾਬੇ ਕੌਣ ਸਨ, ਕਿਉਂਕਿ ਗਦਰੀ ਬਾਬਿਆਂ ਦੇ ਨਾਲ ਵੀ ਬਹੁਤ ਇਨਸਾਫ ਨਹੀਂ ਸੀ ਹੋਇਆ, ਕਿਸਮਤ ਜ਼ਰੂਰੀ ਪਾਤਸ਼ਾਹੀ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੇ ਜ਼ਿੰਦਗੀ ਦੇ ਬਾਰੇ ਦੇ ਵਿੱਚ ਜੋ ਲਿਖਤ ਇਹਨਾਂ ਦੀ ਆਈ ਸੀ, ਉਸ ਤੋਂ ਬਾਅਦ ਪਿੱਛੇ ਜੇ ਇਹਨਾਂ ਦੀ ਇੱਕ ਬਹੁਤ ਬੜਬੁੱਲੀ ਲਿਖਤ ਆਈ ਹੈ, ਅਮਰ ਸ਼ਹੀਦ, ਜਿਹੜਾ 25,000 ਲਾਸ਼ਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਇੱਕ ਦਿਨ ਖੁਦ ਉਸ ਲਾਸ਼ ਦੇ ਵਿੱਚ ਸ਼ਾਮਲ ਹੋਇਆ, ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਮੁਤਾਲਕ ਇਹਨਾਂ ਦੀ ਜੋ ਨਵੀਂ ਬੁੱਕ ਆਈ ਹੈ। ਸੋ ਮੈਂ ਬੜੀ ਅਦਬ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਰਦਾਰ ਅਜਮੇਰ ਸਿੰਘ ਜੀ ਹੁਣਾਂ ਨੂੰ ਕਿ ਉਹ ਆਪ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ। ਉਹਨਾਂ ਤੋਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੇ 1984 ਵਿੱਚ ਸਿੱਖ ਕੌਮ ਦੇ ਉੱਤੇ ਜੋ ਭਾਰਤੀ ਹਾਕਮਾਂ ਨੇ ਕਹਿਰ ਢਾਇਆ, ਉਹਦੀ ਯਾਦ ਨੂੰ ਅੱਜ ਮੁੜ ਤਾਜ਼ਾ ਕਰਨ ਵਾਸਤੇ ਸਾਨ ਫਰਾਂਸਿਸਕੋ ਦੀ ਧਰਤੀ ਤੇ ਜੁੜੇ ਗੁਰੂ ਪਿਆਰੀ ਸਾਧ ਸੰਗਤ ਜੀ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਕੋਈ ਬਹੁਤੀਆਂ ਲੰਮੀਆਂ ਚੌੜੀਆਂ ਵਿਚਾਰਾਂ ਕਰਨ ਦਾ ਸਾਡੇ ਕੋਲੇ ਸਮਾਂ ਨਹੀਂ। ਮੈਨੂੰ 20 ਮਿੰਟ ਬੋਲਣ ਦਾ ਹੀ ਹੁਕਮ ਹੋਇਆ ਤੇ ਮੈਂ ਕੋਸ਼ਿਸ਼ ਕਰੂੰ ਕਿ ਮੈਂ 20 ਮਿੰਟ ਤੋਂ ਜ਼ਿਆਦਾ ਇੱਕ ਵੀ ਮਿੰਟ ਨਾ ਲਵਾਂ। ਮੈਂ ਇੱਥੇ ਕੁਝ ਮੋਟੀਆਂ ਜਿਹੜੀਆਂ ਮੈਨੂੰ ਮਹੱਤਵਪੂਰਨ ਗੱਲਾਂ ਲੱਗਦੀਆਂ ਹਨ ਅੱਜ ਦੇ ਢੁਕਵੇਂ ਪ੍ਰਸੰਗ ਦੇ ਵਿੱਚ ਤੁਹਾਡੇ ਨਾਲ ਉਹੀ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। ਅੱਜ ਇਹ ਦੇਖ ਕੇ ਮਨ ਬੜਾ ਖੁਸ਼ ਹੋ ਰਿਹਾ, ਇੱਥੇ ਵੀ ਇਕੱਲੇ ਇੱਥੇ ਨਹੀਂ, ਪੰਜਾਬ ਦੇ ਵਿੱਚ ਵੀ ਜਾਂ ਜਿੱਥੇ ਵੀ ਸਿੱਖ ਬੈਠਾ ਹੈ, ਕਿ ਸਾਰਿਆਂ ਦੇ ਮਨਾਂ 'ਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਜੋ ਪਿਆਰ ਸਤਿਕਾਰ ਪ੍ਰਗਟ ਹੋ ਰਿਹਾ ਹੈ, ਇਹ ਬਹੁਤ ਵੱਡੀ ਗੱਲ ਹੈ। ਪਰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਇਹ ਪਹਿਲੇ ਦਿਨੋਂ ਇਸ ਤਰ੍ਹਾਂ ਨਹੀਂ ਸੀ ਹੋ ਗਿਆ। ਸੰਤਾਂ ਦਾ ਜੋ 1978 ਤੋਂ ਲੈ ਕੇ 1984 ਤੱਕ 6 ਸਾਲ ਦਾ ਜੋ ਪੀਰੀਅਡ ਹੈ, ਜੇ ਤੁਸੀਂ ਉਹਦੇ ਉੱਤੇ ਝਾਤੀ ਮਾਰੋ, ਖਾਸ ਕਰਕੇ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਕਿਸੇ ਮੌਕੇ ਸੰਤਾਂ ਨੂੰ ਸਟੇਜ ਤੇ ਵੀ ਚੜ੍ਹਨ ਨਹੀਂ ਦਿੱਤਾ ਜਾਂਦਾ ਸੀ। ਉਹ ਦਿਨ ਵੀ ਸੀ 1978 ਚ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਲੁਧਿਆਣੇ ਦੇ ਵਿੱਚ ਹੋਈ ਸੀ ਤੇ ਉੱਥੇ ਸੰਤ ਆਏ ਸੀ, ਪਰ ਸੰਤਾਂ ਨੂੰ ਉਹ ਬੋਲਣ ਲਈ ਸਮਾਂ ਨਹੀਂ ਸੀ ਦੇ ਰਹੇ। ਸੋ ਹੇਠੋਂ ਸੰਗਤ ਨੇ ਰੌਲਾ ਪਾਇਆ ਤਾਂ ਉਹ ਸਮਾਂ ਮਿਲਿਆ ਸੀ। ਸੋ ਜਗ੍ਹਾ ਕੌਮ ਦੇ ਦਿਲਾਂ 'ਚ ਬਣਾਉਣੀ, ਇਹਦੇ ਵਾਸਤੇ ਬੜਾ ਸੰਘਰਸ਼ ਕਰਨਾ ਪੈਂਦਾ। ਆਪਣੀ ਸੱਚਾਈ ਤੇ ਇਮਾਨਦਾਰੀ, ਤੁਹਾਨੂੰ ਤਾਂ ਪਤਾ ਹੁੰਦਾ ਕਿ ਮੈਂ ਸੱਚਾ ਤੇ ਮੈਂ ਇਮਾਨਦਾਰ ਹਾਂ, ਪਰ ਲੋਕਾਂ ਦੇ ਵਿੱਚ ਇਹਦੇ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਪਾਏ ਜਾਂਦੇ। ਸੋ ਇਹ ਜਚਾਉਣ ਵਾਸਤੇ ਜਾਂ ਸਾਬਤ ਕਰਨ ਵਾਸਤੇ ਕਿ ਮੈਂ ਸੱਚਾ, ਅਨਫਾਰਚੂਨੇਟਲੀ ਸਾਨੂੰ ਸਿਰ ਦੇਣਾ ਪੈਂਦਾ। ਸਾਡੀ ਕੌਮ ਦਾ ਕੁਛ ਦਸਤੂਰ ਹੀ ਜੇ ਹੈ ਕਿ ਜਿੰਨਾ ਚਿਰ ਬੰਦਾ ਆਪਦੀ ਜਾਨ ਕੁਰਬਾਨ ਨਹੀਂ ਕਰਦਾ ਉਹਨਾਂ ਚਿਰ ਉਹ 'ਤੇ ਪੂਰਾ ਵਿਸ਼ਵਾਸ ਨਹੀਂ ਕੀਤਾ ਜਾਂਦਾ। ਸੋ ਆਪਦੀ ਅਸਲੀ ਪਛਾਣ ਕਰਾਉਣ ਵਾਸਤੇ ਇੱਥੇ ਸੀਸ ਦੇਣਾ ਪੈਂਦਾ। ਇਹ ਪਤਾ ਮੈਨੂੰ ਵੀ ਹੈ ਤੇ ਪਤਾ ਤੁਹਾਨੂੰ ਵੀ ਹੈ, ਪਰ ਇਸ ਰਾਹ ਤੇ ਚੱਲ ਸਕਣਾ ਤੇ ਇਹਨੂੰ ਅਮਲ 'ਚ ਸਾਕਾਰ ਕਰ ਸਕਣਾ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸੋ ਸੰਤਾਂ ਦਾ ਜੋ ਫਰਕ ਸੀਗਾ, ਮੈਂ ਇੱਥੇ ਸਿਰਫ ਇੰਨੀ ਗੱਲ ਹੈ ਕਿ ਅੱਜ ਸਾਡਾ ਜਿਹੜਾ ਸੰਘਰਸ਼ ਹੈ, ਇਸ ਤੋਂ ਅੱਗੇ ਅਸੀਂ ਜੋ ਵੀ ਕਦਮ ਪੁੱਟਾਂਗੇ ਉਹ ਇਸ ਗੱਲ ਤੇ ਖੜਾ ਹੈ ਕਿ ਸਾਨੂੰ ਸੰਤ ਜਰਨੈਲ ਸਿੰਘ ਜੀ ਬਾਰੇ ਸਪਸ਼ਟਤਾ ਕਿੰਨੀ ਕੁ ਹੈ, ਸਤਿਕਾਰ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ, ਮਨਾਂ 'ਚ ਪਿਆਰ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ, ਪਰ ਕੀ ਸਾਨੂੰ ਪੂਰੀ ਸਮਝ ਹੈ ਤਾਂ ਉਹਨਾਂ ਦਾ ਸਾਨੂੰ ਜੀਵਨ ਦਾ ਇੱਕ ਸਫ਼ਰ ਵੀ ਦੇਖਣਾ ਪਊਗਾ। ਅਗਲੀ ਗੱਲ, ਇੱਥੇ ਜੋ ਮੈਂ ਜਜ਼ਬਾਤ ਦੇਖ ਰਿਹਾ ਉਹ ਦੇਖ ਕੇ ਬੜਾ ਮਨ ਖੁਸ਼ ਹੁੰਦਾ ਹੈ, ਕਿਉਂਕਿ ਜਦੋਂ ਵੀ ਕੌਮਾਂ ਨੇ ਆਪਣਾ ਘਰ ਬਣਾਉਣਾ ਹੋਵੇ, ਆਪਣਾ ਕੁਝ ਵੀ ਹਾਸਲ ਕਰਨਾ ਹੋਵੇ, ਤਾਂ ਪਹਿਲੀ ਲੋੜ ਇਹ ਹੁੰਦੀ ਹੈ ਕਿ ਅੰਦਰ ਲੜਨ ਦਾ ਜਜ਼ਬਾ ਹੈ ਕਿ ਨਹੀਂ। ਜੇ ਜਜ਼ਬਾ ਨਹੀਂ ਤਾਂ ਕੌਮ ਮੁਰਦਾ ਹੋ ਜਾਂਦੀ ਹੈ, ਤੇ ਮੁਰਦਾ ਕੌਮਾਂ ਕਦੇ ਨਾ ਆਪਦਾ ਘਰ ਬਣਾ ਸਕਦੀਆਂ, ਨਾ ਆਪਦੀ ਤਕਦੀਰ ਦੀਆਂ ਮਾਲਕ ਬਣ ਸਕਦੀਆਂ। ਸੋ ਉਹ ਜਜ਼ਬਾ ਜਿਹੜਾ ਪ੍ਰਗਟ ਹੋਣ ਦਾ ਅਮਲ ਕੀ ਹੁੰਦਾ ਹੈ, ਇਹ ਸਾਨੂੰ ਅੱਜ ਨਹੀਂ ਪਤਾ। ਇਹ ਜਜ਼ਬਾ ਮੁੱਢ ਤੋਂ ਇਸ ਤਰ੍ਹਾਂ ਨਹੀਂ ਸੀ, ਇਹ ਜਜ਼ਬਾ ਮਰ ਚੁੱਕਿਆ ਸੀ। ਅਪਮਾਨ ਸਹਿਣ ਦੇ ਆਦੀ ਹੋ ਚੁੱਕੇ ਸੀਗੇ ਸਿੱਖ ਆਗੂ ਵੀ, ਤੇ ਬਾਰ-ਬਾਰ ਅਪਮਾਨ ਸਹਿੰਦੇ ਸੀ। ਸੋ ਅਣਖ ਤੇ ਗੈਰਤ ਜਿਹੜੀ ਸੀਗੀ, ਜੋ ਸਾਨੂੰ ਗੁਰੂਆਂ ਨੇ ਸਿਖਾਈ, ਸਾਡੇ ਅੰਦਰ ਜੋ ਭਰੀ ਸੀ, ਉਹ ਖਤਮ ਹੋ ਚੱਲੀ ਸੀ। ਤੋ ਸੰਤ ਜਰਨੈਲ ਸੁਣਿਆ ਕਿ ਕੌਮ ਦੇ ਵਿੱਚ ਉਹ ਅਣਖ ਤੇ ਗੈਰਤ ਮੁੜ ਕੇ ਭਰੀ। ਸੋ ਉਹ ਸਾਰੇ ਅਮਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸੋ ਮੈਂ ਗੱਲ ਕੀਤੀ ਸੀ ਕਿ ਕੌਮਾਂ ਨੇ ਜਦੋਂ ਕੋਈ ਵੱਡੀ ਪ੍ਰਾਪਤੀ ਕਰਨੀ ਹੈ, ਜਜ਼ਬਾ ਪਹਿਲੀ ਲੋੜ ਹੈ, ਪਰ ਇਕੱਲੇ ਜਜ਼ਬੇ ਨਾਲ ਕਦੇ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਹੁੰਦੀ। ਮਨਾਂ ਦੇ ਵਿੱਚ ਹਮੇਸ਼ਾ ਕੁਛ ਧੁੰਦ, ਕੁਛ ਜਾਲੇ ਹੁੰਦੇ ਨੇ,
ਜਿੰਨਾ ਚਿਰ ਉਹ ਜਾਲੇ ਨਹੀਂ ਲੈਂਦੇ ਤੁਹਾਨੂੰ ਆਪਦਾ ਰਸਤਾ, ਆਪਦੀ ਦਿਸ਼ਾ ਪਤਾ ਨਹੀਂ ਲੱਗਦਾ ਕਿ ਅਸੀਂ ਕਿੱਧਰ ਨੂੰ ਜਾਣਾ ਤੇ ਕਿਵੇਂ ਜਾਣਾ ਹੈ, ਅਗਲਾ ਕਦਮ ਕਿਹੜਾ ਚੁੱਕਣਾ ਤੇ ਕਿਸ ਤਰ੍ਹਾਂ ਚੁੱਕਣਾ ਹੈ। ਸੰਤ ਜਰਨੈਲ ਸਿੰਘ ਨੇ ਸਾਰੀ ਕੌਮ ਨੂੰ ਇਹਦੇ ਵਾਸਤੇ ਟ੍ਰੇਨਡ ਕੀਤਾ। ਸੋ ਸਾਡੇ ਕੌਮ ਦੇ ਮਨਾਂ 'ਚ ਜੋ ਇੱਕ ਭਰਮ ਪੈਦਾ ਹੋ ਗਏ ਸੀਗੇ, ਜੋ ਧੁੰਦ ਪੈਦਾ ਹੋ ਗਈ ਸੀ, ਜੋ ਜਾਲੇ ਲੱਗ ਗਏ ਸੀਗੇ, ਉਹ ਜਾਲੇ ਲਾਹੇ। ਉਹ ਕਿਵੇਂ ਲਾਹੇ? ਅੱਜ ਕਈ ਸਾਨੂੰ ਗੱਲਾਂ ਬੜੀਆਂ ਦੇਖ ਕੇ ਇਹ ਲੱਗਦੀਆਂ ਕਿ ਇਹ ਤਾਂ ਬੜੀ ਆਮ ਜੀ ਗੱਲ ਹੈ, ਇਹਦੇ 'ਚ ਕੋਈ ਵੱਡੀ ਗੱਲ ਤਾਂ ਹੈ ਨਹੀਂ, ਪਰ ਗੱਲਾਂ ਵੱਡੀਆਂ ਸੀ। ਹੁਣ ਅਸੀਂ ਕਹਿ ਦਿੰਦੇ ਹਾਂ ਕਿ ਦਰਬਾਰ ਸਾਹਿਬ ਤੇ ਹਮਲਾ ਇਹ ਬੜੀ ਆਮ ਜੀ ਗੱਲ ਹੈ, ਪਹਿਲਾਂ ਵੀ ਹੁੰਦੇ ਆਏ ਨੇ ਤੇ ਹੁਣ ਵੀ ਹੋਏ। ਇਹ ਇੰਨੀ ਆਮ ਗੱਲ ਨਹੀਂ। ਇਹ ਠੀਕ ਹੈ ਕਿ ਹਮਲੇ ਪਹਿਲਾਂ ਨਹੀਂ ਸੀ, ਇਹ ਤੋਂ ਪਹਿਲਾਂ ਵੀ ਹਮਲੇ ਹੋਏ, ਪਰ ਤੁਸੀਂ ਇੱਕ ਗੱਲ ਦੇਖੋ, ਇਹ ਹਮਲਾ 219 ਸਾਲਾਂ ਦੇ ਵਕਫੇ ਬਾਅਦ ਹੋਇਆ। ਪਹਿਲੇ ਹਮਲੇ ਹੋਏ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗੈਰਾਂ ਵੱਲੋਂ, ਹਮਲਾਵਰਾਂ ਨੇ ਆ ਕੇ ਕੀਤੇ, ਜੋ ਸਾਡੇ ਆਪਦੇ ਨਹੀਂ ਸੀ। ਇਸ ਕਰਕੇ ਉਹਨਾਂ ਬਾਰੇ ਸਾਡੇ ਮਨਾਂ ਦੇ ਵਿੱਚ ਕੋਈ ਵੀ ਭੁਲੇਖਾ ਨਹੀਂ ਸੀ ਕਿ ਇਹ ਕੌਣ, ਅਸੀਂ ਕੌਣ ਹੈ ਤੇ ਸਾਡਾ ਇਹਦੇ ਨਾਲ ਰਿਸ਼ਤਾ ਕੀ ਹੈ। ਸੋ ਕੌਮ ਇਹ ਸਮਝਣ ਲੱਗ ਗਈ ਸੀ ਕਿ ਉਹ ਤਾਂ ਗੈਰ ਸੀ, ਹੁਣ ਜਿਹੜੇ ਹਾਕਮ ਨੇ ਉਹ ਸਾਡੇ ਆਪਣੇ। ਸੋ ਹੁਣ ਸਾਡੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ। ਸੋ ਗੱਲ ਜਿੰਨਾ ਚਿਰ ਵਾਪਰਨੀ ਨਹੀਂ ਸੀ, ਮਨ ਦੇ ਵਿੱਚੋਂ ਇਹ ਭਰਮ ਨਹੀਂ ਟੁੱਟਣਾ ਸੀ। ਸੋ ਇਹ ਭਰਮ ਜਿੰਨਾ ਚਿਰ ਨਹੀਂ ਟੁੱਟਣੇ ਸੀ, ਉਹਨਾਂ ਚਿਰ ਕੌਮ ਨੂੰ, ਜਿਹਨੂੰ ਅਸੀਂ ਕਹਿੰਦੇ ਆ ਕਿ ਆਪਣੀ ਹੋਣੀ ਦਾ, ਆਪਣੀ ਤਕਦੀਰ ਦੇ ਆਪ ਮਾਲਕ ਬਣਨ, ਉਹਦੇ ਵਾਸਤੇ ਤਿਆਰ ਕੌਮ ਨੇ ਨਹੀਂ ਹੋਣਾ ਸੀ। ਸੋ ਪਹਿਲੇ ਹਮਲੇ ਹੋਏ ਜਿਹਨੂੰ ਅਸੀਂ ਆਪ ਹੀ ਉਹਨਾਂ ਨੂੰ ਗੈਰ ਕਹਿੰਦੇ ਸੀ ਤੇ ਸੀ ਕਿਵੇਂ ਹੋ ਗਏ। ਸੋ ਇਹ ਜਿਹੜਾ ਹਮਲਾ ਹੋਇਆ ਇਹ ਇੱਕ ਨਵੇਂ ਯੁੱਗ ਦੇ ਵਿੱਚ ਹੋਇਆ। ਉਹਨੂੰ ਅਸੀਂ ਮੱਧ ਯੁੱਗ ਕਹਿ ਦਿੰਦੇ ਆ, ਵਹਿਸ਼ਤ ਦਾ ਯੁੱਗ। ਉੱਥੇ ਜਮਹੂਰੀਅਤ ਨਹੀਂ ਸੀ ਜੀ, ਉੱਥੇ ਧੱਕਾ ਚੱਲਦਾ ਸੀਗਾ, ਉੱਥੇ ਜ਼ੁਲਮ ਬਹੁਤ ਹੁੰਦੇ ਸੀ। ਤੇ ਅੱਜ ਦੇ ਯੁੱਗ ਦੀ ਪਰਿਭਾਸ਼ਾ ਕੀ ਦਿੱਤੀ ਜਾਂਦੀ ਹੈ ਕਿ ਅੱਜ ਦਾ ਜਿਹੜਾ ਯੁੱਗ ਹੈ ਇਹ ਜਮਹੂਰੀਅਤ ਦਾ ਤੇ ਅਮਨ ਦਾ ਯੁੱਗ ਹੈ। ਇਹ ਇੱਕ ਭਰਮ ਸਾਡੇ ਮਨਾਂ 'ਚ ਵਹਿ ਗਿਆ ਸੀ ਕਿ ਭਾਰਤ ਇੱਕ ਜਮਹੂਰੀ ਦੇਸ਼ ਹੈ ਤੇ ਭਾਰਤ ਦੇ ਹਾਕਮ ਸਾਥੋਂ ਪਰਾਏ ਨਹੀਂ, ਸਾਡੇ ਆਪਦੇ। ਇਹ ਭਰਮ ਟੁੱਟਣਾ ਬਹੁਤ ਜ਼ਰੂਰੀ ਸੀ। ਸੋ ਇਹ ਭਰਮ ਤੋੜਨ ਵਾਸਤੇ ਸੰਤਾਂ ਨੂੰ ਸ਼ਹਾਦਤ ਦੇਣੀ ਪੈਣੀ ਸੀ। ਇਹ ਸੰਤਾਂ ਨੂੰ ਪਤਾ ਸੀਗਾ। ਸੋ ਸੰਤਾਂ ਦਾ ਹਰ ਕਦਮ 1978 ਦੀ ਵਿਸਾਖੀ ਤੋਂ ਲੈ ਕੇ 1984 ਤੱਕ ਜੋ ਵੀ ਕਦਮ ਪੁੱਟਿਆ ਉਹ ਸ਼ਹਾਦਤ ਵੱਲ ਜਾਂਦਾ ਹੀ ਕਦਮ ਸੀਗਾ ਉਹਨਾਂ ਦਾ। ਸੋ ਇੰਨੀ ਸਪਸ਼ਟਤਾ ਨਾਲ ਸੰਤ ਚੱਲੇ ਤੇ ਕੌਮ ਦੇ ਮਨਾਂ ਦੇ ਵਿੱਚੋਂ ਵੀ ਜਿਹੜੇ ਭਰਮ ਭੁਲੇਖੇ ਸੀ ਉਹ ਉਹਨਾਂ ਨੇ ਸਾਰੇ ਕੱਢੇ। ਦੂਜੀ ਗੱਲ, ਜਿਹੜੇ ਸਾਡੇ ਆਗੂ ਹੈ, ਇੱਕ ਮੌਕਾ ਸੀ ਜਦੋਂ ਸਾਡੇ ਲੋਕਾਂ ਨੂੰ ਆਪਦੇ ਆਗੂਆਂ 'ਚ ਬਹੁਤ ਵਿਸ਼ਵਾਸ ਸੀ। ਅਜੇ ਸੰਤਾਂ 'ਚ ਉਹਨਾਂ ਵਿਸ਼ਵਾਸ ਨਹੀਂ ਸੀ, ਕਿਉਂਕਿ ਸੰਤਾਂ ਬਾਰੇ ਬੜੇ ਭੁਲੇਖੇ ਤੇ ਭਰਮ ਫੈਲਾਏ ਗਏ ਸੀ। ਇਹ ਕਾਂਗਰਸ ਨੇ ਖੜਾ ਕੀਤਾ ਹੈ ਤਾਂ ਕਾਂਗਰਸ ਦਾ ਏਜੰਟ ਹੈ। ਅੱਜ ਤੁਹਾਨੂੰ ਨਹੀਂ ਪਤਾ ਇਸ ਗੱਲਬਾਤ ਦਾ ਪ੍ਰਭਾਵ ਲੋਕਾਂ ਤੇ ਬਹੁਤ ਪੈ ਚੁੱਕਿਆ ਸੀਗਾ। ਸੰਤਾਂ ਦੀਆਂ ਸਪੀਚਾਂ ਵੀ ਸੁਣੋ, ਉਹ ਵਾਰ-ਵਾਰ ਇਸ ਗੱਲ ਨੂੰ ਲਿਆਉਂਦੇ ਕਿ ਮੇਰੇ ਤੇ ਇਲਜ਼ਾਮ ਲੱਗਦੇ ਨੇ ਤੇ ਲਾਉਣ ਵਾਲੇ ਕੌਣ? ਜਿਨ੍ਹਾਂ ਦੇ ਖੁਦ ਕਾਂਗਰਸੀਆਂ ਨਾਲ ਸੰਬੰਧ ਆ, ਜਿਹੜੇ ਕਾਂਗਰਸੀਆਂ ਨੂੰ ਆਪਣੀਆਂ ਕੁੜੀਆਂ ਤੱਕ ਵਿਆਹੁੰਦੇ, ਉਹ ਸਾਡੇ ਤੇ ਇਹ ਇਲਜ਼ਾਮ ਲਾਉਂਦੇ। ਸੋ ਸੰਤਾਂ ਨੇ ਆਪਦੀ ਸਾਰੀ ਸ਼ਹਾਦਤ ਦੇ ਕੇ ਆਪਦੇ ਆਪ ਨੂੰ ਸਾਬਤ ਕੀਤਾ ਕਿ ਮੈਂ ਕੌਣ ਆ ਤੇ ਤੁਸੀਂ ਕੌਣ। ਸੋ ਇਹ ਇੱਕ ਸਫ਼ਰ ਹੈ। ਸੰਤਾਂ ਨੇ ਪੈਰ ਪੈਰ ਦੇ ਉੱਤੇ ਆਪਣੀ ਸੱਚਾਈ ਦਾ ਲੋਕਾਂ ਸਾਹਮਣੇ ਸਬੂਤ ਪ੍ਰਮਾਣ ਸਾਬਤ ਕੀਤਾ। ਬੜੇ ਭਰਮ ਸੀ, ਇੱਕ ਤਾਂ ਹਾਕਮਾਂ ਬਾਰੇ, ਇੱਕ ਯੁੱਗ ਬਾਰੇ ਕਿ ਅੱਜ ਦੇ ਯੁੱਗ 'ਚ ਇਹ ਗੱਲ ਨਹੀਂ ਵਾਪਰ ਸਕਦੀ, ਉਹ ਤਾਂ ਪੁਰਾਣੇ ਜ਼ਮਾਨੇ ਸੀ ਜਿਹਨੂੰ ਮੱਧ ਯੁੱਗ ਕਹਿੰਦੇ ਆ। ਅੱਜ ਤਾਂ ਜਮਹੂਰੀਅਤ ਦਾ ਯੁੱਗ ਹੈ। ਇਹ ਜਮਹੂਰੀਅਤ ਦਾ ਜਿਹੜਾ ਇੱਕ ਭਰਮ ਦਾ ਸਾਡੇ 'ਚ ਫੈਲਾਇਆ ਪਿਆ ਸੀਗਾ ਉਹ ਤੋੜਨਾ ਬਹੁਤ ਜ਼ਰੂਰੀ ਸੀਗਾ। ਦੂਜੀ ਗੱਲ, ਮੈਂ ਖੁਦ ਇਸ ਗੱਲ ਦਾ ਚਸ਼ਮਦੀਦ ਗਵਾਹ, ਅਸੀਂ ਉਸ ਪੀੜ ਦੇ ਵਿੱਚ ਦੇਖਿਆ ਕਿ ਜਦੋਂ ਸੰਤ ਅਕਾਲ ਤਖਤ ਸਾਹਿਬ ਤੇ ਜਾ ਕੇ ਬੈਠੇ ਨੇ,
ਕੌਮ ਦੇ ਅੰਦਰੋਂ ਹੀ ਬਹੁਤ ਵੱਡਾ ਵਿਰੋਧ ਹੋਇਆ ਸੀ ਕਿ ਕੀ ਹਥਿਆਰ ਲੈ ਕੇ ਅਕਾਲ ਤਖਤ ਸਾਹਿਬ ਤੇ ਜਾਣਾ, ਅਕਾਲ ਤਖਤ ਸਾਹਿਬ ਦੀ ਮੋਰਚਾਬੰਦੀ ਕਰਨੀ, ਕੀ ਅੱਜ ਦੇ ਸਮੇਂ 'ਚ ਇਹ ਜਾਇਜ਼ ਹੈ? ਸੋ ਗੱਲ ਅੱਜ ਦੇ ਸਮੇਂ ਤੇ ਆ ਕੇ ਖੜ ਜਾਂਦੀ ਹੈ ਕਿ ਅੱਜ ਦਾ ਸਮਾਂ ਕੀ ਹੈ। ਅੱਜ ਦੇ ਸਮੇਂ ਬਾਰੇ ਲੋਕਾਂ ਦੇ ਮਨਾਂ 'ਚ ਬਹੁਤ ਭਰਮ ਸੀ, ਜਿਹੜੇ ਸੰਤਾਂ ਨੇ ਹੌਲੀ ਹੌਲੀ ਪੜਾਅ ਦਰ ਪੜਾਅ ਉਹ ਤੋੜੇ। ਅੱਜ ਸਾਨੂੰ ਇਹ ਲੱਗ ਸਕਦਾ ਇਹਦੇ 'ਚ ਤਾਂ ਗੱਲ ਹੀ ਕੁਛ ਨਹੀਂ, ਇਹ 'ਚ ਰੌਲਾ ਕੀ ਹੈ। ਇਹ ਰੌਲਾ ਬਹੁਤ ਸੀਗਾ, ਇਹ ਗੱਲ ਬਹੁਤ ਉਠਾਈ ਗਈ, ਬਹੁਤ ਧਮਾਈ ਗਈ ਕਿ ਸੰਤਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ। ਸੋ ਜਦੋਂ ਸੰਤ ਸ਼ਹੀਦ ਵੀ ਹੋਏ ਨਾ, ਮੈਨੂੰ ਪਤਾ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ, ਮੈਂ ਤੁਰ ਫਿਰ ਕੇ ਦੇਖਿਆ, ਲੋਕਾਂ ਨੂੰ ਮਿਲਿਆ, ਸਿੱਖ ਪਰਿਵਾਰਾਂ 'ਚ ਗਿਆ, ਦੁੱਖ ਬਹੁਤ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਬੜਾ ਨੁਕਸਾਨ ਹੋ ਗਿਆ, ਪਰ ਉਹ ਬਰਾਬਰ ਦਾ ਦੋਸ਼ੀ ਸੰਤ ਜਰਨੈਲ ਸਿੰਘ ਨੂੰ ਵੀ ਮੰਨ ਰਹੇ ਸੀ। ਉਸ ਮੌਕੇ ਦੀ ਇਹ ਹਕੀਕਤ ਸੀ, ਇਹ ਭੁੱਲਿਓ ਨਾ। ਉੱਥੋਂ ਚੱਲ ਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਇਸ ਪੱਖੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਕੌਮ ਜਾਗਰੂਕ ਹੋ ਚੁੱਕੀ ਹੈ। ਜਿਹੜੇ ਭਰਮ ਉਦੋਂ ਪਾਤੇ, ਅੱਜ ਉਹ ਭਰਮ ਨਹੀਂ ਪਾਏ ਜਾ ਸਕਦੇ। ਕੁਝ ਗੱਲਾਂ ਤਾਂ ਸਾਫ਼ ਹੋਈਆਂ, ਪਰ ਅਜੇ ਕੁਝ ਗੱਲਾਂ ਹੀ ਸਾਫ਼ ਹੋਈਆਂ, ਕਿਉਂਕਿ ਇੱਕ ਭਰਮ ਟੁੱਟਦਾ, ਨਵਾਂ ਹੋਰ ਆ ਖੜਦਾ। ਅੱਜ ਵੀ ਸਾਡੇ ਵਿੱਚ ਕੁਛ ਨਾ ਕੁਛ ਇਹੋ ਜਿਹੇ ਭਰਮ ਨਾ। ਸੋ ਇਸ ਕਰਕੇ ਜਦੋਂ ਮੈਂ ਕਹਿਣਾ ਕਿ ਜਦੋਂ ਆਜ਼ਾਦੀ ਵੱਲ ਨੂੰ ਵਧਣਾ ਹੈ, ਇੱਕ ਤਾਂ ਜਜ਼ਬਾ ਤੇ ਦ੍ਰਿੜਤਾ ਚਾਹੀਦੀ ਹੈ। ਦੂਜੀ ਗੱਲ ਤੁਸੀਂ ਇਹ ਦੇਖੋ ਕਿ ਕੌਮ ਦੇ ਲੋਕਾਂ ਦੇ ਮਨਾਂ 'ਚ ਭਰਮ ਕਿਸ ਕਿਸਮ ਦੇ, ਤੇ ਉਹ ਭਰਮ ਤੋੜਨੇ ਪੈਂਦੇ। ਸੰਤਾਂ ਨੇ ਉਹ ਭਰਮ ਤੋੜੇ। ਇਹ ਚਲੋ ਸਿਲਸਿਲਾ ਚੱਲਿਆ, ਹੌਲੀ 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 ਕਿਤਾਬਾਂ ਪਹਿਲਾਂ ਉਹਨਾਂ ਨੇ ਲਿਖੀਆਂ, ਸੰਤਾਂ ਨੂੰ ਬਦਨਾਮ ਕੀਤਾ ਗਿਆ ਪੂਰਾ, ਜਿੰਨਾ ਜ਼ੋਰ ਲਾ ਸਕਦੇ। ਜਿਨ੍ਹਾਂ ਨੇ ਹਮਲਾ ਕੀਤਾ ਉਹੀ ਦੱਸ ਰਹੇ ਸੀਗੇ ਕੀ ਹੋਇਆ। ਜਿਨ੍ਹਾਂ ਨਾਲ ਹੋਇਆ ਉਹਨਾਂ ਦੀ ਤਾਂ ਕਿਤੇ ਗੱਲ ਹੀ ਨਹੀਂ ਸੀ ਜਾ ਰਹੀ। ਹੌਲੀ ਹੌਲੀ ਵਿਦਵਾਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਦਾ ਪੱਖ ਵੀ ਗਿਆ। ਤੇ ਇੱਕ ਗੱਲ ਬੜੀ ਜਿਹੜੀ ਜਿਹਨੇ ਸਾਨੂੰ ਬਚਾਇਆ ਤੇ ਅੱਗੇ ਨੂੰ ਵੀ ਬਚਾਉਣਾ ਹੈ ਕਿ ਸਿੱਖ ਬਾਹਰ ਬਹੁਤ ਨਿਕਲ ਗਿਆ ਸੀਗਾ, ਆ ਚੁੱਕਿਆ ਸੀ ਖਾੜਕੂ ਸੰਘਰਸ਼ ਦੇ ਦੌਰਾਨ। ਸੋ ਜਦੋਂ ਤੁਸੀਂ ਉਸ ਹਕੂਮਤ ਦੇ ਦਾਬੇ ਤੋਂ ਤੇ ਗਲਬੇ ਤੋਂ ਮੁਕਤ ਹੁੰਦੇ ਹੋ ਤਾਂ ਤੁਹਾਨੂੰ ਗੱਲਾਂ ਵੱਧ ਸਪਸ਼ਟ ਤੇ ਸਹੀ ਦਿਸਣ ਲੱਗ ਜਾਂਦੀਆਂ। ਜਿਹੜਾ ਦਾਬਾ ਹੈ ਨਾ ਤੁਹਾਡੇ ਉੱਤੇ, ਲਗਾਤਾਰ ਦਬਾਅ ਪਿਆ ਰਹਿਣਾ, ਉਹਦੇ 'ਚ ਅੱਜ ਤੁਹਾਨੂੰ ਇੱਥੇ ਬੈਠਿਆ ਨਹੀਂ ਇਹ ਗੱਲ ਸਮਝ ਆ ਸਕਦੀ। ਜਿਹੜੇ ਬੰਦੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਕਿਸ ਕਿਸਮ ਦੇ ਦਬਾਅ 'ਚ ਤੇ ਕਿਸ ਕਿਸਮ ਦੀਆਂ ਹਾਲਤਾਂ 'ਚ ਜਾਣਾ ਪੈ ਰਿਹਾ। ਉੱਥੇ ਗੱਲਾਂ ਸਾਫ਼ ਹੋਣ ਨੂੰ, ਸਪਸ਼ਟਤਾ ਹੋਣ ਨੂੰ, ਚੇਤਨਤਾ ਆਉਣ ਨੂੰ ਟਾਈਮ ਲੱਗਦਾ, ਜ਼ੋਰ ਲਾਉਣਾ ਪੈਂਦਾ। ਇੱਥੇ ਉਹ ਗੱਲਾਂ ਬਿਲਕੁਲ ਹੀ ਕੋਈ ਗੱਲ ਦੱਸਣ ਦੀ ਵੀ ਲੋੜ ਨਹੀਂ। ਸੋ ਇਹਦੇ 'ਚੋਂ ਇੱਕ ਤਾਂ ਇਹ ਗੱਲ ਬਣਦੀ ਹੈ ਕਿ ਆਜ਼ਾਦੀ ਤੇ ਗੁਲਾਮੀ ਦਾ ਫਰਕ ਕੀ ਹੈ। ਇੱਕ ਆਜ਼ਾਦ ਫਿਜ਼ਾ ਹੈ, ਤੁਸੀਂ ਸਾਹ ਲੈ ਰਹੇ ਹੋ ਇੱਕ ਆਜ਼ਾਦ ਫਿਜ਼ਾ ਦੇ ਵਿੱਚ, ਤੇ ਤੁਹਾਡੇ ਤਾਂ ਆਪਦੇ ਆਪ ਜੀ ਕਈ ਗੱਲਾਂ ਆਪਦੇ ਆਪ 'ਚ ਹੀ ਸਾਫ਼ ਹੋ ਜਾਂਦੀਆਂ ਨੇ, ਉੱਥੇ ਯਤਨ ਕਰਕੇ ਤੋੜਨੀਆਂ ਪੈਂਦੀਆਂ। ਸੋ ਜਿਹਦੇ ਵਿੱਚੋਂ ਫਿਰ ਮੈਂ ਜਿਹੜੀ ਗੱਲ ਤੇ ਆ ਰਿਹਾ ਕਿ ਸਾਡੇ ਵਾਸਤੇ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਅੱਜ ਦੇ ਯੁੱਗ 'ਚ ਖਾਸ ਕਰਕੇ ਜਿੱਥੇ ਸਾਰੀ ਗੱਲ ਪ੍ਰਾਪੇਗੰਡੇ ਤੇ ਖੜੀ ਹੈ, ਮੀਡੀਏ ਤੇ ਖੜੀ ਹੈ, ਕਿ ਕੌਣ ਆਪਦਾ ਪੱਖ ਲੈ ਗਿਆ ਜ਼ਿਆਦਾ ਜ਼ੋਰ ਨਾਲ, ਉਹੀ ਸੱਚਾ ਸਾਬਤ ਹੋ ਜਾਂਦਾ। ਉਹਨਾਂ ਕੋਲੇ ਸਾਧਨ ਬਹੁਤ ਨੇ, ਉਹ ਆਪਣੀਆਂ ਗੱਲਾਂ ਬਾਰ-ਬਾਰ ਲਿਜਾਈ ਜਾ ਰਹੇ, ਤੇ ਸਾਨੂੰ ਵੀ ਆਪਦਾ, ਜਿਹਨੂੰ ਅਸੀਂ ਨੈਰੇਟਿਵ ਕਹਿੰਦੇ ਆ ਜਾਂ ਬਿਰਤਾਂਤ ਕਹਿੰਦੇ ਆ, ਸਾਡਾ ਦੁਸ਼ਮਣ ਆਪਦਾ ਬਿਰਤਾਂਤ ਲਗਾਤਾਰ ਲਿਜਾਈ ਜਾ ਰਿਹਾ, ਪਰ ਸਾਡਾ ਬਿਰਤਾਂਤ, ਸਾਡਾ ਪੱਖ ਜਾਂਦਾ ਹੈ ਕਿ ਨਹੀਂ ਜਾਂਦਾ। ਇਹ ਇਸ ਜਿੱਦਾਂ ਚਿਰ ਨਹੀਂ ਜਾਊਗਾ ਅਸੀਂ ਸੱਚੇ ਹੁੰਦੇ ਵੀ ਹਾਰਦੇ ਰਹਾਂਗੇ। ਇਹ ਸੰਤਾਂ ਨੇ ਦਿਖਾਇਆ ਉਸ ਮੌਕੇ। ਹਾਲਾਂਕਿ ਪ੍ਰਾਪੇਗੰਡੇ ਦੇ ਸਾਧਨ ਬੜੇ ਸੀਮਿਤ ਸੀ, ਸੰਤ ਤਾਂ ਸਪੀਚਾਂ ਹੀ ਦਿੰਦੇ ਸੀ ਨਾ ਰੋਜ਼। ਚਲੋ ਉਹਦੀਆਂ ਕੁਝ ਕੈਸਟਾਂ ਬਣ ਕੇ ਥੋੜੇ ਲੋਕਾਂ ਤੱਕ ਜਾਂਦੀਆਂ ਸੀ, ਕੁਝ ਬਾਹਰਲੇ ਰੇਡੀਓ ਉਹਨਾਂ ਗੱਲਾਂ ਨੂੰ ਰਿਪੋਰਟ ਕਰ ਦਿੰਦੇ ਸੀ, ਕੁਝ ਬਾਹਰਲੇ ਅਖਬਾਰ ਕਰ ਦਿੰਦੇ ਸੀ। ਉਹ ਸਮੇਂ 'ਚ ਬੜੀਆਂ ਸੀਮਤ ਆਈਆਂ ਸੀ। ਸੋ ਆਪਦੇ ਬਿਰਤਾਂਤ ਦੀ ਮਹੱਤਤਾ ਕੀ ਹੈ, ਇਹ ਆ ਕੇ ਕਿਸਾਨ ਅੰਦੋਲਨ ਨੇ ਫੇਰ ਸਾਨੂੰ ਦਿਖਾਇਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕਿਸਾਨ ਅੰਦੋਲਨ ਦਿੱਲੀ ਜਦੋਂ ਜਾ ਕੇ ਸੈਂਟਰ ਬਣਿਆ ਤਾਂ ਉੱਥੇ 32 ਜਥੇਬੰਦੀਆਂ, ਕਿਸਾਨ ਜਥੇਬੰਦੀਆਂ
ਜਿਨ੍ਹਾਂ ਵਿੱਚੋਂ 95% ਘੱਟੋ ਘੱਟ ਕਾਮਰੇਡਾਂ ਦੀਆਂ ਜਥੇਬੰਦੀਆਂ ਸੀ। ਉਹਨਾਂ ਦਾ ਗਲਬਾ ਸੀ ਸਾਰੇ ਸੰਘਰਸ਼ ਦੇ ਉੱਤੇ। ਸਟੇਜ ਤੋਂ ਬੋਲਿਆ ਕੀ ਜਾਂਦਾ ਹੈ, ਮੀਡੀਆ ਦੇ ਵਿੱਚ ਕਿਹੜੀ ਗੱਲ ਆਉਂਦੀ ਹੈ, ਕਿਹਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾਂਦਾ ਹੈ, ਉਹ ਉਹਨਾਂ ਕਿਸਾਨ ਆਗੂਆਂ ਦੇ ਬਿਆਨ ਆਉਂਦੇ ਸੀ। ਸਾਡੀ ਗੱਲ ਕਿਤੇ ਜਾਂਦੀ ਨਹੀਂ ਸੀ ਤੇ ਲੋਕਾਂ ਨੂੰ ਇਹ ਭਰਮ ਪੈਦਾ ਹੋ ਗਿਆ ਸੀ ਕਿ ਜੋ ਕੁਝ ਵੀ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ ਤੇ ਉਹਨਾਂ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਪ੍ਰਭਾਵ ਬਣ ਰਿਹਾ ਸੀ। ਸੋ ਉਸ ਮੌਕੇ ਦੇ ਉੱਤੇ ਵਾਹਿਗੁਰੂ ਕੋਈ ਨਾ ਕੋਈ ਇਹੋ ਜਿਹੀ ਵਿਧ ਬਣਾਉਂਦਾ ਹੈ ਕਿ ਦੀਪ ਸਿੱਧੂ ਬੰਬਈ ਤੋਂ ਚੱਲ ਕੇ ਪਤਾ ਨਹੀਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਇਆ, ਆ ਕੇ ਐਕਟਿਵ ਹੋਇਆ। ਉਹਨੇ ਆਪਦਾ ਬਿਰਤਾਂਤ ਸਿਰਜਣ ਦਾ ਇੱਕ ਅਮਲ ਸ਼ੁਰੂ ਕਰਤਾ ਇਕੱਲੇ ਨੇ। ਇੱਕ ਪਾਸੇ 32 ਕਿਸਾਨ ਜਥੇਬੰਦੀਆਂ, ਇੱਕ ਪਾਸੇ ਉਹ ਇਕੱਲਾ ਹੈ। ਇਹ ਕੰਮ ਸੌਖਾ ਨਹੀਂ ਸੀ। ਉਸ ਮੌਕੇ 1.25 ਲੱਖ ਸੇ ਏਕ ਲੜਾਊਂ, ਉਹ ਸਪਿਰਟ ਚਾਹੀਦੀ ਸੀ। ਉਹਨਾਂ ਨੇ ਬੜਾ ਦਬਾਉਣ ਦਾ ਕੋਸ਼ਿਸ਼ ਕੀਤੀ, ਕਿੰਨੇ ਝੂਠੇ ਦੋਸ਼ ਲਾਏ, ਕਿੰਨੇ ਪ੍ਰਚਾਰੇ, ਕਿੰਨਾ ਬਦਨਾਮ ਕੀਤਾ, ਪਰ ਦਬਿਆ ਨਹੀਂ। ਤੇ ਅਖੀਰ ਨੂੰ ਕੀ ਹੋਇਆ ਉਹ ਤੁਹਾਡੇ ਸਾਹਮਣੇ। ਉਸ ਵਰਤਾਂਤ ਦਾ ਅੱਜ ਸਾਨੂੰ ਜਿਹੜਾ ਸਿੱਟਾ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ। ਲੋਕ ਤਾਂ ਇਹੀ ਸਮਝ ਰਹੇ ਸੀ ਕਿ ਸਾਡੀ ਲੜਾਈ ਬਿੱਲ ਮਾਫ ਕਰਵਾਉਣ ਦੀ ਹੈ, ਬਿੱਲ ਮਨਸੂਖ ਕਰਵਾਉਣ ਦੀ ਹੈ, ਸਾਡੀ ਲੜਾਈ ਫਸਲਾਂ ਦੇ ਭਾਅ ਵਧਾਉਣ ਦੀ ਹੈ। ਇਹ ਦੀਪ ਸਿੱਧੂ ਧੜੱਲੇ ਨਾਲ ਲੈ ਕੇ ਆਇਆ ਕਿ ਨਹੀਂ। ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਹੈ। ਇੱਥੇ ਕੀਮਤਾਂ ਦੀ ਗੱਲ ਨਹੀਂ, ਸਾਡੀ ਹੋਂਦ ਦਾ ਮਸਲਾ ਹੈ। ਇਹ ਸ਼ਬਦ ਭੁੱਲ ਗਏ ਸੀ, ਸੰਤ ਵਰਤਦੇ ਹੁੰਦੇ ਸੀ ਕਿ ਸਾਡੀ ਹੋਂਦ ਖਤਰੇ 'ਚ ਹੈ। ਪਰ ਆਉਣ ਵਾਲੀਆਂ ਪੀੜ੍ਹੀਆਂ ਉਹ ਭੁੱਲ ਗਈਆਂ ਸੀ ਕਿ ਹੋਂਦ ਤੋਂ ਕੀ ਭਾਵ ਹੈ। ਲੜਾਈ ਇੱਕ ਬੜੀਆਂ ਤੰਗ ਦੀਆਂ ਝਿਰੀਆਂ 'ਚ ਘੁੰਮੀ ਜਾਂਦੀ ਸੀ। ਸਾਡੀ ਪੰਥਕ ਸਰਗਰਮੀ ਵੀ ਕਹਿੰਦੇ ਸੀ ਕੁਝ ਬੰਦੇ, ਪਰ ਉਹਨਾਂ ਦੀ ਗੱਲ ਕੌਮ ਦੇ ਦਿਲਾਂ 'ਚ ਨਹੀਂ ਸੀ ਉਤਰਦੀ। ਸੋ ਇਹਦੇ 'ਚੋਂ ਇੱਕ ਸਿੱਟਾ ਇਹ ਵੀ ਦੇਖੋ ਤੁਸੀਂ ਕਿ ਗੱਲ ਉਹੀ ਤਾਕਤਵਰ ਬਣਦੀ ਹੈ ਜਿਹੜੀ ਲੋਕਾਂ ਦੇ ਦਿਲਾਂ ਤੱਕ ਜਾ ਵਜੇ। ਸੋ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇਖਿਆ ਕਿ ਬਹੁਤ ਬੰਦਿਆਂ ਨੇ ਇਹ ਜ਼ਮੀਨ ਤਿਆਰ ਕੀਤੀ। ਸੰਤਾਂ ਨੇ, ਸੰਤਾਂ ਦੇ ਜੁਝਾਰੂ ਸਾਥੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ। ਉਸ ਤੋਂ ਬਾਅਦ ਜੋ ਖਾੜਕੂ ਸੰਘਰਸ਼ ਚੱਲਿਆ, 10 ਸਾਲ ਜਿੰਨਾ ਜ਼ੁਲਮ ਹੋਇਆ, ਜਿੰਨੀਆਂ ਕੁਰਬਾਨੀਆਂ ਹੋਈਆਂ, ਉਹਨਾਂ ਸਾਰਿਆਂ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਨੇ ਇੱਕ ਜ਼ਮੀਨ ਤਿਆਰ ਕਰਤੀ ਸੀ, ਪਰ ਕੋਈ ਇੱਕ ਆਵਾਜ਼ ਚਾਹੀਦੀ ਸੀ ਜਿਹੜੀ ਲੋਕਾਂ ਦੇ ਐਨ ਦਿਲਾਂ 'ਚ ਜਾ ਵੱਜਦੀ। ਤੇ ਵਾਹਿਗੁਰੂ ਨੇ ਇਹ ਵੀ ਕੋਈ ਵਿਧ ਬਣਾਤੀ ਕਿ ਉਹ ਆਵਾਜ਼ ਪੈਦਾ ਹੋਈ। ਗੱਲਾਂ ਉਹੀ ਨੇ ਜਿਹੜੀਆਂ ਅਸੀਂ ਵੀ ਕਰ ਰਹੇ ਹਾਂ ਤੇ ਲੋਕ ਆਪਾਂ ਹੋਰ ਵੀ ਕਰਦੇ ਸੀਗੇ, ਪਰ ਜਦੋਂ ਦੀਪ ਸਿੱਧੂ ਬੋਲਦਾ ਸੀ ਤਾਂ ਉਹ ਲੱਖਾਂ ਲੋਕਾਂ ਦੇ ਦਿਲਾਂ 'ਚ ਜਾ ਵੱਜਦੀ ਸੀ। ਇਸੇ ਕਰਕੇ ਉਹਦੀਆਂ ਗੱਲਾਂ ਅੱਜ ਸਾਡੇ ਸਾਹਮਣੇ ਆ ਰਹੀਆਂ। ਮੈਂ ਤਾਂ ਹੁਣ ਉਹ ਦੇਖ ਕੇ ਹੈਰਾਨ ਹੁੰਨਾ ਕਿ 1.5 ਸਾਲ ਦੀ ਜ਼ਿੰਦਗੀ 'ਚ ਕਿੰਨਾ ਕੰਮ ਕੀਤਾ ਹੈ, ਕਿੰਨੀਆਂ ਸਪੀਚਾਂ ਤੇ ਕਿੰਨਾ ਕੁਝ ਕਹਿ ਗਿਆ ਉਹ, ਜਿਹੜੀਆਂ ਹੁਣ ਸਾਨੂੰ ਬਾਰ-ਬਾਰ ਅਸੀਂ ਉਹਨਾਂ ਨੂੰ ਰਿਪੀਟ ਕਰ ਰਹੇ ਹਾਂ, ਦੇਖ ਰਹੇ ਹਾਂ। ਸੋ ਜੇ ਕੰਮ ਕਰਨਾ ਕੌਮ ਵਾਸਤੇ ਤਾਂ ਇਸ ਜਜ਼ਬੇ ਨਾਲ ਤੇ ਇੰਨੀ ਸਪਸ਼ਟਤਾ ਨਾਲ ਕਰਨਾ ਪਊਗਾ। ਇੱਥੇ ਢਿੱਲੇ ਜੇ ਤੁਰ ਕੇ ਵੀ ਚੱਲ ਕਦੇ ਕੁਝ ਕਰ ਲਿਆ, ਕਦੇ ਨਾ ਕੀਤਾ, ਇਹ ਨਹੀਂ। ਇਹ ਤਾਂ ਹਰ ਵੇਲੇ ਤੁਸੀਂ ਇਹ ਸਮਝੋ ਕਿ ਅਸੀਂ ਜੰਗ ਦੇ ਮੈਦਾਨ 'ਚ ਹਾਂ। ਇਹ ਇੰਨੀ ਸਸਤੇ ਪਾ ਆਜ਼ਾਦੀ ਨਹੀਂ ਮਿਲਣੀ। ਜਿਹਦੇ ਨਾਲ ਸਾਡਾ ਬਾਪ ਪਿਆ ਉਹਦੇ ਖਾਸੇ ਨੂੰ ਕਦੇ ਨਾ ਭੁੱਲੋ। ਉਹ ਕੱਲਾ ਜ਼ਾਲਮ ਨਹੀਂ, ਜ਼ਾਲਮ ਤਾਂ ਹੋਰ ਵੀ ਬਹੁਤ ਸਾਰੇ ਰਾਜ ਹੁੰਦੇ ਆ। ਜ਼ਾਲਮ ਤਾਂ ਮੁਗਲ ਵੀ ਸੀਗੇ। ਇਹ ਜ਼ਾਲਮ ਤੋਂ ਵੱਧ ਕੇ ਇਹਨਾਂ 'ਚ ਕਪਟ ਬਹੁਤ ਹੈ, ਇਹਨਾਂ ਦੇ ਖੂਨ 'ਚ ਹੈ, ਇਹਨਾਂ ਦੇ DNA 'ਚ ਹੈ। ਤੁਸੀਂ ਕੋਈ ਯੁੱਧ ਪੜ੍ਹ ਲਓ, ਰਮਾਇਣ ਤੋਂ ਲੈ ਕੇ ਮਹਾਭਾਰਤ ਤੇ ਹੋਰ ਕੋਈ ਵੀ ਪੁਰਾਣ ਪੜ੍ਹ ਲਓ, ਕਿਸੇ ਯੋਧੇ ਨੂੰ ਇਹਨਾਂ ਨੇ ਬਿਨਾਂ ਧੋਖੇ ਤੋਂ ਮਾਰਿਆ ਹੋਵੇ। ਹਰ ਯੋਧੇ ਨੂੰ ਧੋਖੇ ਨਾਲ ਮਾਰਿਆ। ਸੋ ਧੋਖੇ ਨੂੰ ਇੰਨੀ ਪ੍ਰਵਾਨਗੀ ਦੇ ਦੇਣੀ ਸਾਰੇ ਲੋਕਾਂ ਵੱਲੋਂ, ਇਹ ਦੁਨੀਆ 'ਚ ਹੋਰ ਕਿਸੇ ਕੌਮ ਦੇ ਹਿੱਸੇ ਨਹੀਂ ਆਇਆ ਕਿ ਧੋਖੇ ਨੂੰ ਵਧੀਆ ਚੀਜ਼ ਸਮਝਣ ਲੈਣੀ। ਇੱਥੇ ਸਿੱਖ ਜੰਗਾਂ ਤੁਹਾਡੇ ਸਾਹਮਣੇ ਆ, ਗੁਰੂਆਂ ਦੀਆਂ ਜੰਗਾਂ ਸਾਹਮਣੇ ਆ ਕਿ ਉੱਥੇ ਧੋਖਾ ਨਹੀਂ, ਉੱਥੇ ਲਲਕਾਰ ਕੇ ਦੁਸ਼ਮਣ ਨੂੰ ਮਾਰਿਆ ਗਿਆ ਤੇ ਮਾਰ ਕੇ ਵੀ ਉਹਦੇ ਉੱਤੇ ਰਹਿਮ ਕੀਤਾ ਗਿਆ। ਇਹ ਤਾਂ ਫਿਰ ਲਾਸ਼ਾਂ ਨਾਲ ਕੀ ਕਰਦੇ ਨੇ, ਇਹ ਬਹੁਤ ਘੱਟ ਹੁੰਦਾ ਇਸ ਤਰ੍ਹਾਂ।
ਇਕੱਲੇ ਮਾਰਦੇ ਨਹੀਂ। ਸੋ ਇਹਦਾ ਸਾਨੂੰ ਜਿਹੜਾ ਖਾਸਾ ਇਸ ਹਕੂਮਤ ਦਾ, ਇਸ ਰਾਜ ਦਾ, ਉਹਦੇ ਬਾਰੇ ਕਿਸੇ ਭੁਲੇਖੇ 'ਚ ਨਾ ਰਹੋ। ਜ਼ੁਲਮ ਦਾ ਟਾਕਰਾ ਤਾਂ ਹੋ ਜਾਂਦਾ, ਕਪਟ ਦਾ ਟਾਕਰਾ ਕਰਨ ਵਾਸਤੇ ਬੁੱਧੀ ਜਿਹੜੀ ਆਪਦੀ ਹੈ ਉਹ ਬਹੁਤ ਪ੍ਰਚੰਡ ਕਰਨੀ ਪੈਂਦੀ ਹੈ। ਜੇ ਉਹ ਪ੍ਰਚੰਡ ਨਹੀਂ ਹੋ, ਅਸੀਂ ਜ਼ੁਲਮ ਦਾ ਮੁਕਾਬਲਾ ਤਾਂ ਕਰ ਲਾਂਗੇ, ਪਰ ਜਿਹੜੀਆਂ ਉਹਨਾਂ ਨੇ ਚਾਲਾਂ ਚੱਲਣੀਆਂ ਪੈਰ ਪੈਰ ਤੇ, ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਝੂਠ ਬੋਲਣ ਦੀ ਉਹਨਾਂ 'ਚ ਕਿੰਨੀ ਸਮਰੱਥਾ ਹੈ ਤੇ ਉਹਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਕਿੰਨੀ ਸਮਰੱਥਾ ਹੈ, ਇਹ ਹੋਰ ਬਹੁਤ ਘੱਟ ਥਾਵਾਂ ਤੇ ਇਸ ਤਰ੍ਹਾਂ ਦਾ ਹੁੰਦਾ ਹੈ। ਸੋ ਇਹ ਤਾਂ ਮੈਂ ਇੰਨੀਆਂ ਕੀ ਗੱਲਾਂ ਅੱਜ ਇਸ ਮੌਕੇ ਦੇ ਉੱਤੇ ਕਿ ਸਾਨੂੰ ਸਭ ਕੁਝ ਦੇਖ ਕੇ ਕਿ ਸਾਡੇ ਸਾਹਮਣੇ ਚੁਣੌਤੀਆਂ ਕਿਸ ਕਿਸਮ ਦੀਆਂ, ਉਹਦੇ ਵਾਸਤੇ ਸਾਨੂੰ ਤਿਆਰ ਹੋਣਾ ਪਊਗਾ। ਤੇ ਇਹ ਗੱਲ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਕਿ ਸਾਡੇ 'ਚ ਜਜ਼ਬਾ ਹੈ, ਪਰ ਅਸੀਂ ਜੇ ਉਸ ਤਰ੍ਹਾਂ ਤਿਆਰ ਨਹੀਂ ਹੋਏ। ਇੱਥੇ ਡਾਕਟਰ ਚੀਮਾ ਏਕਤਾ ਦੀ ਗੱਲ ਕਰਕੇ ਗਏ ਕਿ ਸਾਰੇ ਇੱਕ ਥਾਂ ਇਕੱਠੇ ਹੋ। ਇਹ ਗੱਲਾਂ ਅਸੀਂ ਵੀ ਕਹਿ ਰਹੇ ਹਾਂ, ਸਾਰੇ ਕਹਿ ਰਹੇ ਨੇ, ਪਰ ਏਕਤਾ ਹੋ ਨਹੀਂ ਰਹੀ। ਉਹਦਾ ਕੋਈ ਕਾਰਨ ਤਾਂ ਲੱਭਣਾ ਪਊਗਾ, ਕਿਹੜੇ ਕਾਰਨ ਕਰਕੇ ਨਹੀਂ ਹੋ ਰਿਹਾ। ਇਹਦੀਆਂ ਮਿਸਾਲਾਂ ਸੰਤਾਂ ਨੇ ਕਾਇਮ ਕੀਤੀਆਂ ਕਿ ਏਕਤਾ ਵਾਸਤੇ ਤਿਆਗ ਜ਼ਰੂਰੀ ਹੈ। ਜਦੋਂ ਉਹਨਾਂ ਨੇ ਏਕਤਾ ਦੀ ਗੱਲ ਕੀਤੀ ਕਿ ਮੈਂ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰਨਾ ਹੈ, ਤਾਂ ਉਹਦੀ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਕੋਈ ਭੁੱਖ ਨਹੀਂ, ਮੈਂ ਕੋਈ ਅਹੁਦਾ ਲੈਣਾ ਹੀ ਨਹੀਂ। ਜੇ ਤਾਂ ਇਹ ਤਿਆਗ ਹੋਵੇ, ਏਕਤਾ ਹੋ ਜੂ। ਜਿੰਨਾ ਚਿਰ ਤਿਆਗ ਨਹੀਂ, ਉਹਨਾਂ ਚਿਰ ਏਕਤਾ ਨਹੀਂ ਹੋਈ। ਤੇ ਜਿਹੜਾ ਤਿਆਗ ਹੈ ਉਹ ਤਾਂ ਨਾਮ ਬਾਣੀ ਬਗੈਰ ਨਹੀਂ ਆ ਸਕਦਾ ਅਸਲੀ ਅਰਥਾਂ ਦੇ ਵਿੱਚ। ਤੇ ਮਨ ਤੁਹਾਡੇ ਤਾਂ ਸਾਫ਼ ਹੋਣਗੇ ਜਦੋਂ ਉਹਦੇ ਵਿੱਚੋਂ ਜਿਹੜੇ ਮਨੋ ਵਿਕਾਰਾਂ ਦਾ, ਜਿੱਥੋਂ ਮੈਂ ਮਰੂ, ਗਰਜ ਮਰੂਗੀ, ਖੁਦ ਗਰਜੀ ਮਰੂਗੀ, ਇੱਕ ਦੂਜੇ ਪ੍ਰਤੀ ਸਾੜਾ ਤੇ ਨਫ਼ਰਤ ਦਿਲਾਂ ਚੋਂ ਨਿਕਲੂਗੀ। ਸੋ ਕੁਝ ਗੱਲਾਂ ਬਾਰੇ ਸਖਤ ਪੋਜੀਸ਼ਨਾਂ ਲੈ ਲਓ। ਅੱਜ ਸਾਡੇ ਇਹੀ ਚੱਲ ਰਿਹਾ ਹੈ। ਜ਼ਿਆਦਾ ਕੰਮ ਕੀ ਹੋ ਰਿਹਾ ਹੈ? ਇੱਕ ਦੂਜੇ ਦੀ ਨਿੰਦਿਆ ਹੋ ਰਹੀ ਹੈ। ਤੁਸੀਂ ਇਹ ਅਸੂਲ ਬਣਾ ਲਓ ਕਿ ਜਦੋਂ ਕੋਈ ਬੰਦਾ ਕਿਸੇ ਦੀ ਨਿੰਦਿਆ ਕਰਦਾ, ਉਹਨੂੰ ਉੱਥੇ ਹੀ ਰੋਕਿਆ ਜਾਵੇ, ਸਨੱਬ ਕੀਤਾ ਜਾਵੇ। ਜਦੋਂ ਸਾਡੇ ਆਪਣਿਆਂ ਚੋਂ ਕਿਸੇ ਦੀ ਨਿੰਦਿਆ ਕਰਦਾ, ਅਕਾਲੀ ਆਗੂਆਂ ਦੀ ਕਰਦਾ, ਕਰ ਲੈਣ ਦਿਓ। ਜਦੋਂ ਅਸੀਂ ਇੱਕੋ ਹੀ ਰਾਹ ਤੇ ਤੁਰ ਰਹੇ ਬੰਦੇ, ਅਸੀਂ ਆਪਸ ਵਿੱਚ ਇੱਕ ਦੂਜੇ ਦੀ ਨਿੰਦਿਆ ਕਰਦੇ ਹਾਂ, ਉਹਨੂੰ ਸਨੱਬ ਕਰੋ, ਉਹਨੂੰ ਰੋਕੋ, ਉਹਨੂੰ ਕਹੋ ਵੀ ਉਹ ਜੋ ਤੈਨੂੰ ਨਹੀਂ ਠੀਕ ਲੱਗਦਾ ਉਹਨੂੰ ਕਰਨ ਦਿਓ ਤੇ ਤੂੰ ਉਦੋਂ ਠੀਕ ਕਰ ਲਾ ਆਪਣਾ। ਹੁਣ ਮੈਂ ਕੋਈ ਕਿਤਾਬ ਲਿਖਦਾ, ਕਿਸੇ ਬੰਦੇ ਨੂੰ ਨਹੀਂ ਠੀਕ ਲੱਗਦੀ, ਉਹਦਾ ਅਸਲੀ ਢੰਗ ਤਾਂ ਇਹ ਹੈ ਨਾ ਵੀ ਤੁਸੀਂ ਠੀਕ ਲਿਖ ਦਿਓ ਬਸ ਉਹਦੇ ਮੁਕਾਬਲੇ ਤੇ, ਕਿ ਆਹ ਹੈ ਮੇਰੀ ਕਿਤਾਬ। ਜੇ ਤੁਸੀਂ ਲਿਖਦੇ ਕੁਛ ਨਹੀਂ, ਦੂਜੇ ਦੀ ਪਹਿਲਾਂ ਨਿੰਦਿਆ ਕਰੀ ਜਾਂਦੇ ਹੋ। ਮੈਂ ਕੁਛ ਬੋਲਦਾ, ਕਿਸੇ ਨੂੰ ਗਲਤ ਲੱਗਦਾ ਹੈ, ਤਾਂ ਤੁਸੀਂ ਠੀਕ ਬੋਲੋ। ਅੱਜ ਇੱਥੇ ਕੋਈ ਕਿਸੇ ਨੂੰ ਰੋਕ ਤਾਂ ਸਕਦਾ ਹੀ ਨਹੀਂ, ਇੰਨੇ ਸਾਧਨ ਨੇ। ਸੋ ਕੁਛ ਗੱਲਾਂ 'ਚ ਤੁਹਾਨੂੰ ਸਪਸ਼ਟ ਤੇ ਸਖਤ ਸਟੈਂਡ ਲੈਣੇ ਪੈਣਗੇ। ਤੇ ਜਿੰਨਾ ਚਿਰ ਇਹ ਹੁੰਗਾਰਾ ਉਹਨਾਂ ਨੂੰ ਮਿਲਦਾ ਰਹੂਗਾ, ਜੇ ਇਹ ਬਿਰਤੀ ਹੁੰਦੀ ਹੈ, ਬਿਰਤੀ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੱਲ ਬਿਰਤੀ ਦੀ ਹੁੰਦੀ ਹੈ। ਹੰਸ ਨੇ ਮੋਤੀ ਚੁਗਣੇ ਨੇ ਤੇ ਜਿਹੜਾ ਕਾਂ ਹੈ ਉਹਨੇ ਗੰਦ ਹੀ ਫਰੋਲਣਾ ਹੈ। ਉਹਦੀ ਬਿਰਤੀ ਹੈ। ਵਾਹਿਗੁਰੂ ਨੇ ਕੁਝ ਬਿਰਤੀਆਂ ਪਾਤੀਆਂ, ਪਰ ਤੁਸੀਂ ਉਹ ਬਿਰਤੀਆਂ ਨੂੰ ਲਗਾਮ ਪਾਓ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਸ ਕਿਸਮ ਦੇ ਅੱਜ ਹਾਲਤ 'ਚ ਹਾਂ, ਤੇ ਜਿੰਨਾ ਚਿਰ ਅਸੀਂ ਇਕੱਠੇ ਤੇ ਇੱਕ ਮੁੱਠ ਨਹੀਂ ਹੁੰਦੇ, ਉਹਨਾਂ ਚਿਰ ਸਾਡਾ ਕੁਝ ਨਹੀਂ ਬਣ ਸਕਦਾ। ਸੋ ਇਹ ਗੱਲ ਨੂੰ ਅਸੀਂ ਰੋਕੀਏ, ਇੱਕ ਦੂਜੇ ਦੀ ਨਿੰਦਿਆ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਨੂੰ। ਕੁਛ ਨਾ ਕੁਛ ਆਪਦਾ ਪੋਜ਼ਿਟਿਵ ਲੈ ਕੇ ਅੱਗੇ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਦੂਜੀ ਗੱਲ, ਡਾਕਟਰ ਚੀਮਾ ਇੱਥੇ ਕਹਿ ਕੇ ਗਏ ਨੇ ਕਿ ਜਿਹੜੀ ਇੱਕ ਹੁੰਦਾ ਇੰਟਰਨਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇੱਕ ਹੁੰਦਾ ਐਕਸਟਰਨਲ। ਇਹ ਠੀਕ ਹੈ ਕਿ ਅਸੀਂ ਸੰਤਾਂ ਦੇ ਆਉਣ ਤੋਂ ਪਹਿਲਾਂ ਜਾਂ 84 ਤੋਂ ਪਹਿਲਾਂ ਜਿਹੜਾ ਸੰਘਰਸ਼ ਸੀ ਉਹ ਅੰਦਰੂਨੀ ਆਤਮ ਨਿਰਣੇ ਦਾ ਹੱਕ ਲੈਣ ਤੱਕ ਰਿਹਾ। ਉਦੋਂ ਉਹ ਸਹੀ ਹੋ ਸਕਦਾ, ਕਿਉਂਕਿ ਅਜੇ ਭਰਮ ਟੁੱਟੇ ਨਹੀਂ ਸੀ। ਉਹ ਭਰਮ ਟੁੱਟਣਾ ਜ਼ਰੂਰੀ ਸੀ। ਇਸੇ ਕਰਕੇ ਸੰਤ ਬਾਰ-ਬਾਰ ਮਤਲਬ ਉਹਨਾਂ ਤੇ ਜਦੋਂ ਦਬਾਅ ਪੈਂਦਾ ਸੀ ਕਿ ਖਾਲਿਸਤਾਨ ਦੀ ਗੱਲ ਕਰੋ, ਖਾਲਿਸਤਾਨ ਦੀ, ਇਹ ਸੰਤਾਂ ਨੂੰ ਪਤਾ ਸੀ ਕਿ ਮੈਂ ਕਦੋਂ ਕਰਨੀ ਹੈ ਤੇ ਕਿਸ ਲਹਿਜੇ 'ਚ ਕਰਨੀ ਹੈ। ਸੋ ਪਹਿਲਾਂ ਕੌਮ ਨੂੰ ਉੱਥੋਂ ਤੱਕ ਲੈ ਕੇ ਗਏ।
ਉਹੀ ਆਨੰਦਪੁਰ ਦਾ ਮਤ ਹੈ। ਅਕਾਲੀ ਜਦੋਂ ਉਹਦੀ ਵਿਆਖਿਆ ਕਰਦੇ ਨੇ ਉਹ ਗੁਲਾਮੀ ਵੱਲ ਨੂੰ ਲਿਜਾਂਦੇ ਨੇ, ਸੰਤ ਜਦੋਂ ਉਹਦੀ ਵਿਆਖਿਆ ਕਰਦੇ ਨੇ ਉਹ ਆਜ਼ਾਦੀ ਵੱਲ ਨੂੰ ਲੈ ਜਾਂਦੇ ਨੇ। ਸੋ ਉਹਨਾਂ ਨੇ ਉਹ ਜ਼ਮੀਨ ਤਿਆਰ ਕੀਤੀ ਪਹਿਲਾਂ, ਤੇ ਫਿਰ ਅਖੀਰ ਤੇ ਜਾ ਕੇ ਇਹ ਬਿਆਨ ਦਿੱਤਾ ਕਿ ਜਿੱਦਣ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋ ਜੂ ਉਦਣ ਖਾਲਿਸਤਾਨ ਦੀ ਨੀਂਹ ਰੱਖੀ। ਸੋ ਉਹ ਇੱਕ ਸਿਫਤੀ ਮੋੜ ਕੱਟਿਆ ਸਾਡੇ ਸੰਘਰਸ਼ ਨੇ। ਜੂਨ 84 ਤੋਂ ਪਹਿਲਾਂ ਇੱਕ ਅਸੀਂ ਹੋਰ ਕਿਸਮ ਦੀ ਲੜਾਈ ਲੜ ਰਹੇ ਸੀ, ਜੂਨ 84 ਤੋਂ ਬਾਅਦ ਅਸੀਂ ਹੋਰ ਕਿਸਮ ਦੀ ਲੜਾਈ ਲੜ ਰਹੇ ਹਾਂ। ਸੋ ਅੱਜ ਸਾਡਾ ਜੋ ਨਿਸ਼ਾਨਾ ਹੈ ਉਹ ਅੰਦਰੂਨੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਨਹੀਂ, ਅੱਜ ਸਾਡਾ ਐਕਸਟਰਨਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ। ਪਰ ਇਹਦੇ ਵਿੱਚ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਕੋਈ ਹਾਕਮ ਕਿਸੇ ਕੌਮ ਦੇ ਉੱਤੇ ਵੱਡਾ ਜ਼ੁਲਮ ਢਾਉਂਦਾ, ਉਹਨੂੰ ਵੀ ਪਤਾ ਹੁੰਦਾ ਕਿ ਇਹਨਾਂ ਦੇ ਅੰਦਰ ਰੋਸ ਪੈਦਾ ਹੋਊ ਤੇ ਬਗਾਵਤ ਪੈਦਾ ਹੋਊ। ਉਹ ਉਹਦੇ ਇੰਤਜ਼ਾਮ ਕਰਦਾ ਪਹਿਲਾਂ। ਉਹਨਾਂ ਇੰਤਜ਼ਾਮਾਂ 'ਚ ਇੱਕ ਗੱਲ ਇਹ ਹੁੰਦੀ ਹੈ ਕਿ ਤੁਸੀਂ ਜ਼ੋਰ ਲਾਓ ਇਸ ਗੱਲ ਤੇ ਕਿ ਕੌਮ ਉਹਨੂੰ ਭੁੱਲ ਜੇ। ਉਹਨਾਂ ਨੇ ਉਹਨੂੰ ਭੁਲਾਉਣ ਤੇ ਜ਼ੋਰ ਲਾਉਣਾ ਹੁੰਦਾ ਹੈ ਤੇ ਕੌਮ ਨੇ ਯਾਦ ਰੱਖਣ ਤੇ ਜ਼ੋਰ ਲਾਉਣਾ ਹੁੰਦਾ। ਸੋ ਆਹ ਜਿਹੜੇ ਪਿਛਲੇ ਸਾਲ ਨਿਕਲੇ ਨੇ ਇਹਦੇ ਵਿੱਚ ਇਹੀ ਹੋਇਆ। ਮੈਨੂੰ ਪਤਾ ਹੈ ਕਿ 85 ਦੇ ਵਿੱਚ ਬੰਦੇ ਦਰਜਨਾਂ ਵੀ ਨਹੀਂ ਸੀ ਇਕੱਠੇ ਹੁੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਸਤੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਵਾਸਤੇ। ਉਹ ਦਿਨਾਂ ਤੋਂ ਚੱਲ ਕੇ ਅੱਜ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ। ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ। ਪਰ ਹੋਰ ਵੀ ਅਜੇ ਬਹੁਤ ਭਰਮ ਨੇ ਲੋਕਾਂ ਦੇ ਮਨਾਂ 'ਚ। ਉਹ ਭਰਮ ਅਜੇ ਸਾਨੂੰ ਤੋੜਨੇ ਪੈਣਗੇ, ਟੁੱਟਣਗੇ ਉਹ ਤੁਹਾਡੇ ਬਿਰਤਾਂਤ ਨਾਲ। ਤੇ ਉਹ ਬਿਰਤਾਂਤ ਇਸ ਤਰ੍ਹਾਂ ਰਚਿਆ ਜਾਵੇ ਵੀ ਲੋਕਾਂ ਦੇ ਮਨਾਂ 'ਚ ਜਾ ਕੇ, ਜਿਵੇਂ ਦੀਪ ਸਿੱਧੂ ਨੇ ਮਿਸਾਲ ਕੀਤੀ, ਗੱਲਾਂ ਉਹੀ ਜੋ ਅਸੀਂ ਕਰਦੇ ਸੀ, ਪਰ ਉਹੀ ਗੱਲ ਇੱਥੇ ਫਿਰ ਜਾਣ ਦੇਣੀ ਪੈਂਦੀ ਆ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ। ਜਦੋਂ ਲੋਕਾਂ ਨੂੰ ਯਕੀਨ ਹੋ ਜੇ ਬੰਦਾ ਇਹ ਸੱਚਾ ਸੀ, ਫਿਰ ਉਹਦਾ ਲੋਕ ਉਸ ਦੀ ਗੱਲ ਦਾ ਫਿਰ ਉੱਤੇ ਅਸਰ ਬੜਾ ਪੈਂਦਾ। ਸੋ ਇਸ ਕਰਕੇ ਲੜਾਈ ਜਿੱਤ ਸਾਡੀ ਯਕੀਨੀ ਹੈ, ਇਸ ਬਾਰੇ ਕੋਈ ਰੋਲਾ ਭੁਲੇਖਾ ਨਹੀਂ। ਪਰ ਜਿੱਤ ਇੰਨੀ ਆਸਾਨ ਨਹੀਂ ਹੋ ਸਕਦੀ, ਇਹਦੇ ਬਾਰੇ ਭਰਮ ਨਾ ਪਾੜੀਏ। ਲੜਾਈ ਵਾਸਤੇ ਤਿਆਰ ਹੋਈਏ ਤੇ ਲੜਾਈ ਵਾਸਤੇ ਦੋ ਪੱਧਰ ਤੇ ਤਿਆਰੀ ਦੀ ਲੋੜ ਹੈ। ਇੱਕ ਤਾਂ ਜਿਹੜੀ ਏਕਤਾ ਦੀ ਗੱਲ ਜਾਂ ਜਥੇਬੰਦੀ ਦੀ, ਕਿ ਸਾਡਾ ਜਿੰਨਾ ਜਥੇਬੰਦੀ ਮਜ਼ਬੂਤ ਹੋਊ ਉਨੀ ਅਸੀਂ ਲੜਾਈ ਜਿੱਤ ਸਕਾਂਗੇ। ਦੂਜੀ ਗੱਲ, ਸਾਡੇ 'ਚ ਸਪਸ਼ਟਤਾ ਕਿੰਨੀ ਹੈ। ਸੋ ਸਿਧਾਂਤਕ ਤੇ ਜਥੇਬੰਦਕ ਤਿਆਰੀਆਂ, ਇਹ ਤੇ ਸਾਨੂੰ ਪੂਰਾ ਜ਼ੋਰ ਲਾ ਦੇਣਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਗੇੜ ਹੈ ਲੜਾਈ ਦਾ ਉਹਦੇ ਵਾਸਤੇ ਤਿਆਰ ਹੋਈਏ। ਸੋ ਇੰਨੀਆਂ ਕੁ ਵਿਚਾਰਾਂ ਮੈਂ ਤੁਹਾਡੇ ਨਾਲ ਇੱਥੇ ਸਾਂਝੇ, ਜਿੰਨਾ ਕੁ ਹੁਣ ਆਪਣੇ ਕੋਲ ਸਮਾਂ ਸੀ ਆਪਾਂ ਇੰਨੀਆਂ ਕੀ ਕੀਤੀਆਂ, ਪਰ ਇਹ ਗੱਲਾਂ ਲਗਾਤਾਰ ਅੱਡ-ਅੱਡ ਪਲੇਟਫਾਰਮਾਂ ਤੋਂ ਹੁੰਦੀਆਂ ਰਹਿਣਗੀਆਂ। ਇਹ ਕੋਈ ਇੱਕ ਮੌਕਾ ਨਹੀਂ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਮਰਨ ਕਬੂਲ, जीवन की छड आस, हो सबना की रेणका, तो आओ हमारे पास। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ ਅਤੇ 1984 ਦੇ ਉਹਨਾਂ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ ਨਗਰ ਕੀਰਤਨ, ਜੋ ਫਰੀडम ਮਾਰਚ ਨਿਕਲਿਆ ਹੈ, ਇਸ ਵਿੱਚ ਸ਼ਮੂਲੀਅਤ ਕਰਕੇ ਬੁਲਾਰਿਆਂ ਨੂੰ ਸਰਵਣ ਕਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦੀ ਹਾਂ ਭਾਈ ਸਾਹਿਬ। ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਡਾਕਟਰ ਇਖਤਿਆਰ ਚੀਮਾ ਜੀ ਹੁਣਾਂ ਨੂੰ ਕਿ ਉਹ ਵੀ ਸਟੇਜ ਤੇ ਆਉਣ ਤੇ ਜੋ ਉਹਨਾਂ ਦਾ ਸਨਮਾਨਿਤ ਚਿੰਨ੍ਹ ਬਣਦਾ ਹੈ ਉਹ ਆਪਣੇ ਪ੍ਰਵਾਨ ਕਰਨ ਜੀ। ਬੋਲੇ ਸੋ ਨਿਹਾਲ। ਆਪ ਜੀ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਲਈ ਅੱਜ ਸਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਪਹੁੰਚੇ ਹੋ। ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਸਮਾਂ ਕੱਢ ਕੇ ਉਹਨਾਂ ਸ਼ਹੀਦਾਂ ਦੇ ਵਾਸਤੇ ਤੇ ਆਪਣੇ ਜੀਵਨ ਦੇ ਜੋ ਸਵਾਸ ਸਤਿਗੁਰਾਂ ਨੇ ਬਖਸ਼ਿਆ ਉਹਨਾਂ ਨੂੰ ਸਫਲਾ ਕਰਨ ਵਾਸਤੇ ਇੱਥੇ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਜਿਵੇਂ ਉਹ ਸ਼ਹੀਦ ਜਿਨ੍ਹਾਂ ਦੇ ਪਾਏ ਹੋਏ ਪੂਰ ਨੇ ਅੱਜ ਆਪਾਂ ਯਾਦ ਕਰ ਰਹੇ ਹਾਂ, ਸਾਨੂੰ ਵੀ ਉਹਨਾਂ ਦੇ ਚੱਲਣ ਦਾ ਬਲ ਬਖਸ਼ਣ ਸਤਿਗੁਰੂ ਜੀ। ਅਸੀਂ ਵੀ ਆਪਣਾ ਜੋ ਜੀਵਨ ਸਤਿਗੁਰਾਂ ਦੇ ਸਾਨੂੰ ਇਹ ਬਖਸ਼ਿਆ ਹੈ ਅਸੀਂ ਲੇਖੇ ਵਿੱਚ ਲਾ ਸਕੀਏ। ਹੁਣ ਮੈਂ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਫੇਅਰ ਸੈਂਟਰ ਤੋਂ
ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਉੱਤੇ ਆਉਣ ਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਇਹਨਾਂ ਤੋਂ ਪਹਿਲਾਂ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਸਟਾਕਟਨ ਬਾਰੇ ਜਾਣਦੇ ਹੋ, ਜੋ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਹੈ ਤੇ ਅਮਰੀਕਾ ਦਾ ਪਹਿਲਾ ਗੁਰਦੁਆਰਾ ਸਾਹਿਬਾਨ ਹੈ। ਉੱਥੇ ਜਿਵੇਂ ਜੋ ਪਹਿਲਾ ਗੁਰਦੁਆਰਾ ਸਾਹਿਬਾਨ ਹੈ ਤੇ ਸਾਰੇ ਗੁਰੂ ਘਰਾਂ ਦੇ ਵਿੱਚੋਂ ਪਹਿਲੀ ਵਾਰ ਉੱਥੇ ਖਾਲਿਸਤਾਨ ਦਾ ਫਲੈਗ ਲੱਗਣ ਜਾ ਰਿਹਾ, ਜੋ ਕੱਲ ਨੂੰ ਲੱਗਣਾ ਹੈ। ਆਪਾਂ ਸਾਰਿਆਂ ਨੇ ਜਦ ਤੱਕ ਸਾਨੂੰ ਖਾਲਸਾ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਉਹ ਖਾਲਿਸਤਾਨ ਦਾ ਫਲੈਗ ਉੱਥੇ ਝੂਲਦਾ ਰਹੂਗਾ ਨਾ ਸ਼ਹੀਦਾਂ ਦੇ ਸਥਾਨ ਦੇ ਉੱਤੇ, ਜਿਨ੍ਹਾਂ ਨੇ ਸਾਡੀ ਖਾਤਰ ਇੱਥੋਂ ਜਾ ਕੇ ਆਪਣੀਆਂ ਜਾਨਾਂ ਵਾਰੀਆਂ ਤੇ ਸਾਨੂੰ ਅੱਜ ਇਸ ਯੋਗ ਬਣਾਤਾ ਕਿ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਵਿਚਰ ਸਕੀਏ। ਉਹਨਾਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਂਟ ਕਰਨੀ ਆ। ਆਪ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਪੱਤਰ ਹੈ ਕਿ ਆਪ ਜੀ ਪਹੁੰਚ ਕੇ ਜ਼ਰੂਰ ਉਸ ਦੇ ਵਿੱਚ ਵੀ ਆਪਣੀ ਸ਼ਮੂਲੀਅਤ ਕਰਨੀ ਜੀ। ਆਓ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जब लो नहीं भाग लिलार उदय, तब लो भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ नहीं आयो। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी हाज़री विच इतिहासक शहर सैन फ्रांसिस्को दा ਉਹ सेंटर जिथे 10 ਦਸੰਬਰ 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਮਿਲ ਬੈਠ ਕੇ ਚਾਰਟਰ ਆਫ ਹਿਊਮਨ ਰਾਈਟਸ ਇਨਸਾਨੀ ਹਕੂਕਾਂ ਦਾ ਖਰੜਾ ਜਾਰੀ ਕੀਤਾ ਸੀ। ਉੱਥੇ ਅੱਜ ਪਾਤਸ਼ਾਹਾਂ ਦੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਕਾ ਖਾਲਸਾ ਉਸ ਮੈਸੇਜ ਨੂੰ, ਜਿਹੜਾ ਮੈਸੇਜ ਸਧਾਰਨ ਤੌਰ ਤੇ ਨਹੀਂ ਨਿਕਲਿਆ, ਅੰਗਰੇਜ਼ੀ ਲਿਟਰੇਚਰ ਵਿੱਚ ਇਤਿਹਾਸ ਨੂੰ ਦੁਹਰਾਉਂਦਿਆਂ ਫਰੋਮ ਕ੍ਰਾਸ ਟੂ ਦਾ ਕਰਾਊਨ ਇਹ ਲਫ਼ਜ਼ ਵਰਤੇ ਜਾਂਦੇ ਨੇ। ਤਖਤੇ ਤੋਂ ਤਖਤ ਵੱਲ ਕ੍ਰਿਸਚੀਅਨਿਟੀ ਦਾ ਹਮੇਸ਼ਾ ਬੋਲਬਾਲਾ ਰਿਹਾ ਹੈ। ਰੋਮਨ ਐਮਪਾਇਰ ਜਦੋਂ ਕ੍ਰਿਸਚੀਅਨਿਟੀ 'ਚ ਆਇਆ ਤੇ ਉਹਨਾਂ ਦੇ ਲਈ ਕ੍ਰਾਸ, ਸਲੀਬ ਜਾਂ ਸੂਲੀ ਉਹ ਜੀਸਸ ਦੀ ਸ਼ਹਾਦਤ ਸੀ। ਔਰ ਕਿਵੇਂ ਜਦੋਂ ਕਿੰਗਡਮ ਆਫ ਹੈਵਨ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਇਹ ਕਨਸੈਪਟ ਨਿਕਲਦਾ ਤਾਂ ਉੱਥੋਂ ਹੈ। पर जे 7-8 हज़ार साल की इंसानी तारीख की गल करिए तो फिर जिहड़ी शहादत 416 वरे पहला 1606 ईस्वी गुरु अर्जन साहिब की उस वेले दा मुगलिया सल्तनत का बादशाह जहांगीर जिहड़ा अपनी आत्म कथा तौज़के जहांगीरी विच गुरु नानक साहिब दे इस सच हक इंसाफ के घर नूं दुकाने बातिल कहंदे। फारसी का यह लफज है झूठ की दुकान। और वो ये लिखता है अपनी आत्म कथा कि मेरी चिरा तो इच्छा सी कि मैं इस दुकाने बातल नूं बंद कर दिया जां गुरु अर्जन साहिब नूं अपने मजहब के घेरे विच लै आवां। शहादत और वो सफ़र शहादत हो जाती है। शहीदां दे सरताज पंजवें पातशाह साहिब श्री गुरु अर्जन साहिब ने जिथे उस शहादत दे नाल सानू जिउण दा राह दस्सिया, रब दे भाणे विच रहण दी गल प्रिंसिपल गंगा सिंह जिहड़े 20वीं सदी दे मुढ़ले वरियां दे विच बड़े चंगे बुलारे भी सन, लखारी भी सन, उन्हां ने एक कपलेट दे विच उस सिनेरियो नूं बयाने साईं मियां मीर ते गुरु अर्जन साहिब दी सांझ। बिगिनिंग दे विच डॉक्टर इकदार करामत चीमा उन्होंने सिख कौम नूं एड्रैस किया। मेरे मन विच आ रहा सी कि ये जिहड़ी सांझ गुरु नानक साहब दी धुर की बाणी ते भाई मरदाने दी रबाब दी, ये हरमंदर जिथे पहली इट साईं मियां मीर रखते ने, साईं मियां मीर ते गुरु अर्जन साहिब दी
ਉਹ ਸਾਂਝ ਜਿਹੜੀ ਨਬੀ ਖਾਨ ਗਨੀ ਖਾਨ ਦੀ ਤੇ ਉਹ ਹਾ ਦਾ ਨਾਰਾ ਜਿਹੜਾ ਸ਼ੇਰ ਮੁਹੰਮਦ ਖਾਨ ਸਰਹੰਦ ਦੀ ਕਚਹਿਰੀ ਵਿੱਚ ਮਾਰਦਾ ਹੈ, ਅੱਜ ਦੇ ਪੀਰੀਅਡ 'ਚ ਜੇ ਸਾਡੇ ਲਈ ਉਹੀ ਹਾ ਦਾ ਨਾਰਾ, ਉਹੀ ਸਾਈਂ ਮੀਆਂ ਮੀਰ ਦੀ ਹੂਕ ਸਾਨੂੰ ਨਜ਼ਰ ਆਉਂਦੀ ਹੈ, ਤੇ ਡਾਕਟਰ ਚੀਮਾ ਜਿਨ੍ਹਾਂ ਨੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਸਾਡੀ ਗੱਲ ਨੂੰ ਇੰਟਰਨੈਸ਼ਨਲ ਪਲੇਟਫਾਰਮ ਤੇ ਪਹੁੰਚਾਇਆ, ਤੇ ਉਸ ਵਾਕਿਆ ਨੂੰ ਸਾਈਂ ਮੀਆਂ ਮੀਰ ਸਾਹਮਣੇ ਖੜੇ ਨੇ ਤੇ ਪ੍ਰਿੰਸੀਪਲ ਗੰਗਾ ਸਿੰਘ ਬਿਆਨਦੇ ਨੇ, ਚਾਰ ਤਰਫ ਅੱਗ ਬਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਤਾਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ, सुन कहा सतगुर मियाँ छोड़ो प्रीति चाम से, क्या हुआ तन जल रहा हम शांत हैं हरि नाम से। ये वो बिगनिंग है, शहादत दे नाल सफर शुरू हुंदा है, पर ये गल सिर्फ भाणे तक महदूद नहीं है। फिर उसका जवाब अकाल तखत, दिल्ली तखत तो 2 फुट उच्चा तखत अकाल, पहला हुक्मनामा अकाल तखत दा, मीरी ते पीरी दियां 2 तलवारां, जिस नूं साडे पंथ दे पहले जे ढाडी कहना होए भाई नत्था ते भाई अब्दुल्ला, एक पिंड सुर सिंह दे रहण वाले, एक पिंड सुल्तानविंड दे रहण वाले, उन्हां ने जिहड़ी वार कही अज तक असीं उस नूं दोहरांदे हैं कि उस 2 तलवारी बधियां, एक मीरी दी, एक पीरी दी, एक अजमत दी, एक राज दी, एक राखी करे वजीर दी, पग तेरी की जहांगीर दी। ये डिफाइन हो जाता है जदों असी तखत, दिल्ली तखत ते अकाल तखत की गल करते हैं। दिल्ली तखत तो 2 फुट उच्चा अकाल तखत सिरजिया जाता है, और पहला हुक्मनामा, पहला फरमान, पहला आदेश सतगुरु दा है, वधिया जवानी, वधिया घोड़ा, वधिया शस्त्र। 4 सदियां दा लगभग ਜਦੋਂ ਅਸੀਂ 416 ਵਰੇ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰਦੇ, ਬੀਤੀਆਂ 4 ਸਦੀਆਂ ਇਸ ਗੱਲ ਦੀ ਗਵਾਹੀ ਨੇ। ਉਹ ਮੁਗਲਿਆ ਸਲਤਨਤ ਹੋਏ, ਦਰਾ ਖੈਬਰ ਪਾਰ ਦੇ ਧਾੜਵੀ ਹੋਣ, ਬ੍ਰਿਟਿਸ਼ ਬਸਤੀਵਾਦੀ ਹੋਣ, ਜਾਂ 1000 ਸਾਲ ਦੀ ਗੁਲਾਮੀ ਤੋਂ ਬਾਅਦ ਜੁੱਤੀਆਂ ਖਾਂਦੇ ਆ ਜਿਨ੍ਹਾਂ ਨੇ ਸ਼ਲੋਕ ਘੜਿਆ ਸੀ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਉਹਨਾਂ ਵੱਲੋਂ 3 ਜੂਨ 1984 ਨੂੰ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਕੀਤਾ ਗਿਆ ਧਾਵਾ, ਜਿਹੜੀ ਮਨਸ਼ਾ ਜਹਾਂਗੀਰ ਦੀ ਸੀ ਕਿ ਕਿਵੇਂ ਮੈਂ ਇਸ ਦੁਕਾਨੇ ਬਾਤਲ ਜਿਹੜਾ ਉਸ ਦੇ ਮੂੰਹ ਚੋਂ ਇਹ ਲਫ਼ਜ਼, ਗੰਦਾ ਲਫ਼ਜ਼ ਨਿਕਲਦਾ, ਇਹ 4 ਸਦੀਆਂ ਲਗਭਗ ਇਹ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਇਹਨਾਂ ਸਾਰੀਆਂ ਸਲਤਨਤਾਂ ਦਾ ਹੀ ਇਹ ਖਿਆਲ ਸੀ ਕਿ ਇਵੇਂ ਉਸ ਆਵਾਜ਼ ਨੂੰ ਉਹ ਬੰਦ ਕਰ ਦੇਣਗੇ। ਪਰ ਹਰ ਸਦੀ ਨੇ ਇਹ ਦੱਸਿਆ ਕਿ ਇਹ ਅਕਾਲ ਤਖਤ, ਜਿਸ ਨੂੰ ਖਡਰਾਤ ਬਣਾਉਣ ਲਈ ਹਰ ਹਕੂਮਤ ਨੇ ਯਤਨ ਕੀਤਾ, ਪਰ ਹਰ ਗੁਰੂ ਨਾਨਕ ਦੇ ਸਿੱਖ ਦੇ ਜ਼ਿਹਨ ਦੇ ਅੰਦਰ ਅਕਾਲ ਤਖਤ ਉਸਰਿਆ। ਅਕਾਲ ਤਖਤ ਦੇ ਪੁੱਤਰ ਪੁੱਤਰੀਆਂ ਨੇ ਫਿਰ ਜਿਵੇਂ ਅਫਜ਼ਲ ਅਹਿਸਨ ਰੰਧਾਵਾ, ਜਦੋਂ 9 ਜੂਨ 1984 ਨੂੰ ओढ़क मुक्केगी ये रात, इतिहासक क्लासिक नज़म कहते ने, ते जिथे वो संत जरनैल सिंह खालसा पिंडरां वालियां नूं अकाल तखत दा पहरेदार कहते ने, उत्थे कहते ने जरनैलां दा जरनैल, ओ अकाल तखत दा पहरेदार। वो अकाल तखत जिस दी पहरेदारी बेशक कदे शहीद बाबा गुरबख्श सिंह जी ने की, बाबा दीप सिंह शहीद तख्त श्री दमदमा साहिब तो सीस तली ते रख के जूझते हैं, उस मुकाम दे उत्ते गुरु दे चरनां च आउंदे ने। ये गुरु दी बख्शिश नाल, ये मान, ये सतगुरु दी रहमत संत बाबा जरनैल सिंह जी खालसा पिंडरां वालियां ते हुई कि किवें शॉर्ट वक्त दे अंदर 1977 च वो सेवा संभालदे ने टकसाल दी। जून 1984 5 ते 6 जून दी दरमियानी रात उन्हां दी शहादत हुंदी है। ये शहादत जिवें
ਸਰਦਾਰ ਅਜਮੇਰ ਸਿੰਘ ਜੀ ਜਿਹੜੇ ਸਾਡੇ ਇੱਕ ਵੱਡੇ ਹਿਸਟੋਰੀਅਨ ਬਣ ਕੇ ਨਿਬੜੇ ਨੇ, ਬਹੁਤ ਰਿਸਰਚ ਦੇ ਨਾਲ ਉਹਨਾਂ ਦੀ ਲਿਖਤ ਹੁੰਦੀ ਹੈ। ਜਿਵੇਂ ਉਹਨਾਂ ਨੇ ਬਿਆਨਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੌਮਾਂ ਦੀ ਜ਼ਿੰਦਗੀ 'ਚ ਕੁਝ ਟਰਨਿੰਗ ਪੁਆਇੰਟ ਹੁੰਦੇ ਨੇ। ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ। ਇੱਕ ਮੁਸਲਮਾਨ ਵੀਰ ਦਿੱਲੀ ਦੇ ਅੰਗਰੇਜ਼ੀ ਅਖਬਾਰ ਦੇ ਵਿੱਚ ਲੈਟਰ ਟੂ ਦਾ ਐਡੀਟਰ ਲਿਖਦੇ ਨੇ, ਮੈਨੂੰ ਉਹਦੀ ਤਾਰੀਖ ਤਾਂ ਯਾਦ ਨਹੀਂ, ਲੇਕਿਨ ਉਹਦੀ ਇੱਕ ਲਾਈਨ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ wrote the history of coming hundreds of years on the night of June 5th, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ 5 ਜੂਨ ਦੀ ਰਾਤ ਨੂੰ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਲਿਖਿਆ। ਇਹ ਜਦੋਂ ਇਤਿਹਾਸ ਮੋੜ ਲੈਂਦਾ, ਟਰਨਿੰਗ ਪੁਆਇੰਟ ਬਣਦੇ ਨੇ, ਜਦੋਂ ਪੁਰਾਣੇ ਭਰਮ ਖਤਮ ਹੁੰਦੇ ਨੇ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, 5 ਸਦੀਆਂ ਦਾ ਹਿਡਨ ਐਨਮੀ। ਬੇਸ਼ੱਕ ਉਸ ਐਨਮੀ ਦਾ ਹਿਡਨ ਹੋਣਾ ਇਹ ਸਾਡੀ ਮੈਜੋਰਿਟੀ ਲਈ ਸੀ। ਹਰ ਇੱਕ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਜੰਗ ਤਾਂ ਉਦੋਂ ਹੀ ਸ਼ੁਰੂ ਹੋ ਗਈ। ਬ੍ਰਾਹਮਣ ਦੇ ਮਨ 'ਚ ਗੁਰੂ ਨਾਨਕ ਸਾਹਿਬ ਦਾ ਥਾਟ, ਜਿੱਦਨ ਗੁਰੂ ਨਾਨਕ ਸਾਹਿਬ ਨੇ ਪਾਂਡੇ ਦਾ ਹੱਥ ਫੜ ਕੇ ਕਿਹਾ ਸੀ ਕਿ ਇਹ ਜਨੇਊ ਪਾਉਣ ਨਹੀਂ ਦੇਣਾ ਹੈ, ਇਹ ਮੈਂ ਪਾਉਣਾ ਨਹੀਂ ਹੈ, ਤੇ ਫਿਰ ਤੁਸੀਂ ਗੁਰਦੁਆਰਾ ਕੰਧ ਸਾਹਿਬ ਬਟਾਲਾ ਦੇ ਇਤਿਹਾਸ ਤੋਂ ਵਾਕਿਫ ਹੋ। ਇਹ ਵੱਖਰੀ ਗੱਲ ਹੈ ਕਿ ਸਾਡੇ ਇੱਕ ਵੱਡੇ ਹਿੱਸੇ ਨੂੰ ਕਦੇ ਇਹ ਹਿਡਨ ਐਨਮੀ ਸਮਝ ਨਹੀਂ ਆਇਆ। ਕੰਧ ਸਾਹਿਬ ਬਟਾਲਾ ਦੇ ਵਿੱਚ ਵੀ ਇਹੀ ਸਾਜ਼ਿਸ਼ ਇਹ ਸੋਚ ਵਾਲਿਆਂ ਦੀ ਸੀ ਜਿਨ੍ਹਾਂ 5 ਸਦੀਆਂ ਦਾ ਵੈਰ ਕਮਾਇਆ ਕਿ ਕੰਧ ਗੁਰੂ ਨਾਨਕ ਸਾਹਿਬ ਦੇ ਉੱਤੇ ਸੁੱਟ ਦਿਓ, ਨਾ ਰੇ ਬਾਂਸ ਨਾ ਵਜੇ ਬੰਸਰੀ। ਇਹ ਲਗਾਤਾਰਤਾ ਦੇ ਨਾਲ, ਪਰ ਇਹਨਾਂ 5 ਸਦੀਆਂ 'ਚ ਇਹਨਾਂ ਦੇ ਹੱਥ 'ਚ ਪਹਿਲੀ ਵਾਰ ਪੋਲੀਟੀਕਲ ਪਾਵਰ ਆਈ। 15 ਅਗਸਤ 1947 ਉਹ ਕਹਾਣੀ ਇੱਕ ਪਾਸੇ ਬੇਵਫਾਈਆਂ ਦੀ ਕਹਾਣੀ ਹੈ, ਦੂਸਰੇ ਪਾਸੇ ਅਸੀਂ ਸਿੱਖ ਕੌਮ ਜਿਹੜੀ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆਂਦੀ ਹੈ। ਸਾਡੀ ਅਹਿਮਕ ਲੀਡਰਸ਼ਿਪ, ਕਿਉਂਕਿ ਇਹ ਜ਼ਰੂਰੀ ਹੈ ਗੱਲ ਕਰਨੀ। ਅਸੀਂ ਐਨਮੀਜ਼ ਦੀ ਗੱਲ ਕਰਦੇ, ਇੱਕ ਆਊਟਰ ਐਨਮੀ ਹੈ, ਇੱਕ ਇਨਰ ਐਨਮੀ ਹੈ। 47 ਦੀ ਲੀਡਰਸ਼ਿਪ ਬੇਸ਼ੱਕ ਉਹ ਉਸ ਪਾਏ ਦੀ ਨਹੀਂ ਸੀ, ਉਸ ਗੇਮ ਨੂੰ ਨਹੀਂ ਸੀ ਸਮਝ ਸਕੀ, पर इतिहास का याद दहानी करवांदा है कि वो वक्त भी देखा तारीख की घड़ियों ने, जब लम्हों ने खता की सदियों ने सजा पाई। एक गुलामी चो निकले दूसरी गुलामी दे विच आए, पर साडा 37 साल दा सफर 15 अगस्त 1947 तो जून 84 तक क्रिमिनल ट्राइब तो शुरू हुंदा है। इस गल दा ध्यान रहे कि संत भिंडरांवाले तो वो फाइनल पहरेदार बन के उभरते ने, जेड़े कौम नू याद दहानी करवांदे ने कि ये मंगा नहीं हक ने, मंगा मंगिया जांदियां ने, हक ले जांदे ने। पर दुश्मन ने तो अपनी नीति 10 अक्तूबर 1947 नू स्पष्ट कर दी सी, जदों दिल्ली दरबार वालों, जदों नेहरू प्राइम मिनिस्टर है, पटेल होम मिनिस्टर है, चंदू लाल त्रिवेदी पंजाब का गवर्नर है, एक सर्कुलर पंजाब के 32 जिले सन 47 दे विच आलमोस्ट 12-13 इधरले पंजाब च गए, बाकी लहंदे पंजाब च रहे। इधरले जिलियां दे डिप्टी कमिश्नर्स नूं ये ऑफिशियल सर्कुलर जारी किया जाता है कि सिक्स आर ए क्रिमिनल ट्राइब एंड ए मेनेस टू द लॉ अबाइडिंग हिंदूज, कि सिख एक जराइम पेशा कबीला है ते कानून मनन वाले हिंदुओं के लिए खतरा है। जे इनू असी समझांगे, और सरदार कपूर सिंह 20वीं सदी के वड्डे सिख फिलोसफर जिन्हां ने साची साखी ये सारे हालात नू बयान करदियां कहा कि हालात बदल गए ने। यही गल नेहरू ने मास्टर तारा सिंह नू कही सी, सर्कमस्टेंसेस हैव नाउ चेंज्ड। सर अजमेर सिंह जी ने गल की कि ये किवें मुकर सकते ने। तुसी महाभारत देखो किवें, जिन्हों अज जी गीता कृष्ण जी की दुनिया भर दियां लैंग्वेजेस से ट्रांसलेट करवा के वंडते ने, वो लीड कर रहे पांडवां की साइड ते। किवें झूठ नूं जस्टिफाई किया जाता है, किवें अश्वत्थामा जिहड़ा जदों तक मरदा नहीं, द्रोणाचार्य ने मरना नहीं है, ते जिन्हों सब तो वड्डा सच्चा बंदा कहते हैं, जिसनूं सत्यवादी युधिष्ठिर कहा जाता है,
ਉਹਨੂੰ ਯੁਧਿਸ਼ਟਰ ਨੂੰ ਲੈ ਕੇ ਆਉਂਦੇ ਨੇ ਕਿ ਤੂੰ ਐਲਾਨ ਕਰਕੇ ਅਸ਼ਵਥਾਮਾ ਮਰ ਗਿਆ। ਉਹਨੇ ਕਿਹਾ ਜੀ ਮੈਂ ਤਾਂ ਝੂਠ ਨਹੀਂ ਬੋਲਣਾ ਹੈ। ਉਹਨੇ ਕਿਹਾ ਕੋਈ ਗੱਲ ਨਹੀਂ ਹੈ, ਪੰਡਤ ਸੱਦਿਆ, ਇੱਕ ਹਾਥੀ ਦਾ ਨਾਮਕਰਨ ਕਰ ਦਿੱਤਾ, ਉਹਦਾ ਨਾਂ ਰੱਖ ਦਿੱਤਾ ਅਸ਼ਵਥਾਮਾ। ਤੇ ਯੁਧਿਸ਼ਟਰ ਨੂੰ ਕਿਹਾ ਹੁਣ ਤੂੰ ਅਸਲੀ ਉਹਦੇ ਮਰਨ ਦੀ ਗੱਲ ਉੱਚੀ ਆਵਾਜ਼ 'ਚ ਕਹਿ, ਤੇ ਹਾਥੀ ਲਫ਼ਜ਼ ਹੌਲੀ ਜਿਹੀ ਕਹੀ। ਯੁਧਿਸ਼ਟਰ ਕਹਿੰਦਾ ਅਸ਼ਵਥਾਮਾ, ਤੇ ਫਿਰ ਹੌਲੀ ਜਿਹੀ ਕਹਿੰਦਾ ਮਰ ਗਿਆ। ਤੇ ਉਹ ਜਿਹੜਾ ਦ੍ਰੋਣਾਚਾਰੀ ਆਪਣੇ ਪ੍ਰਾਣ ਛੱਡ ਦਿੰਦਾ ਹੈ। ਤੁਸੀਂ ਮਹਾਭਾਰਤ ਦੇਖਦੇ ਹੋ, ਤੁਹਾਨੂੰ ਸਮਝ ਆ ਜਾਂਦੀ ਹੈ ਕਿ ਇਹਨਾਂ ਦੇ ਕਪਟੀ ਇਸ ਸਾਰੇ ਮਜ਼ਹਬ ਦੇ ਵਿੱਚ ਇਮਾਨਦਾਰੀ ਸੱਚ ਦੀ ਕੋਈ ਥਾਂ ਨਹੀਂ ਹੈ। ਅਸੀਂ ਤਾਂ ਦੋ ਵੇਲੇ ਦੀ ਅਰਦਾਸ 'ਚ ਮੰਗਦੇ ਹਾਂ ਕਿ ਸਿੱਖਾਂ ਨੂੰ ਵਸਾ ਦਾਨ, ਭਰੋਸਾ ਦਾਨ। ਵਸਾ ਟਰਸਟ ਨੂੰ ਕਹਿੰਦੇ ਨੇ, ਭਰੋਸਾ ਸੈਲਫ ਕੌਨਫੀਡੈਂਸ ਨੂੰ ਕਹਿੰਦੇ ਨੇ। ਔਰ ਸਾਡਾ ਵਾਹ ਇਹਨਾਂ ਦੇ ਨਾਲ ਪਿਆ। ਇਹ ਕਹਾਣੀ ਸ਼ੁਰੂ ਹੁੰਦੀ ਹੈ ਜੂਨ 84 ਦਾ ਪਹਿਲਾ ਹਫਤਾ ਹੈ, ਉਹ ਫਾਈਨਲ ਵਾਟਰਸ਼ੈਡ ਹੈ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਰਿਸ਼ਤਿਆਂ 'ਚ। ਗੱਲ ਇਹਨਾਂ 38 ਵਰਿਆਂ ਦੇ ਸਫ਼ਰ ਦੀ, ਜਿੱਥੇ ਕੌਮ ਦੇ 1.5 ਲੱਖ ਤੋਂ ਜ਼ਿਆਦਾ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਇਸ ਲਈ ਭੰਨੇ ਨੇ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾਣਾ। ਜੇ ਇਸ ਮੁੱਦੇ ਦੇ ਉੱਤੇ ਅੱਜ ਸਿੱਖਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਜੀ ਖਾਲਿਸਤਾਨ ਕਿਉਂ ਚਾਹੀਦਾ ਹੈ। ਖਾਲਿਸਤਾਨ ਦੇ ਨਾਅਰੇ ਦੇ ਨਾਲ ਕਈਆਂ ਨੂੰ ਤਾਂ ਤਕਲੀਫ ਹੁੰਦੀ ਹੈ, ਕਈ ਜਿਨ੍ਹਾਂ ਨੂੰ ਤਕਲੀਫ ਹੁੰਦੀ ਹੈ ਉਹ ਕਹਿੰਦੇ ਨੇ ਜੀ ਨਾਅਰੇ ਲਾਉਣ ਨਾਲ ਥੋੜੀ ਖਾਲਿਸਤਾਨ ਬਣ ਜਾਣਾ। ਦੁਸ਼ਮਣ ਦੀ ਅੱਖ 'ਚ ਅੱਖ ਪਾ ਕੇ ਦੇਖੋ। ਜੇ ਦੁਸ਼ਮਣ ਕੈਨੇਡਾ ਦੀ ਗਵਰਨਮੈਂਟ ਨੂੰ, ਉਹਨਾਂ ਦੀ ਐਮਬੈਸੀ ਹਾਈ ਕਮਿਸ਼ਨ ਇਹ ਕਹਿੰਦੇ ਨੇ ਕਿ ਜੀ ਆ ਜਿਹੜੀਆਂ ਤੁਹਾਡੀਆਂ ਪੈਰੇਡਸ ਨੇ ਪਿੰਡਰਾਂ ਵਾਲਿਆਂ ਔਰ ਦੂਜਿਆਂ ਦੀਆਂ ਪਿਕਚਰਾਂ ਬੰਦ ਕਰਾਓ, ਇਹ ਤੁਸੀਂ ਖਾਲਿਸਤਾਨ ਕਿਵੇਂ, ਉਹਨਾਂ ਨੇ ਜਸਟਿਨ ਟਰੂਡੋ ਦੀ ਫੈਮਿਲੀ ਨੂੰ ਡਿਸਆਨਰ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਕੈਨੇਡਾ ਦਾ ਚਾਰਟਰ ਆਫ ਰਾਈਟਸ ਇਹ ਹੱਕ ਦਿੰਦਾ ਹੈ ਕਿ ਕੋਈ ਵੀ ਫ੍ਰੀਲੀ ਆਪਣੀ ਜਿਹੜੀ ਹੈ ਇੰਡੀਪੈਂਡੈਂਸ ਮੰਗ ਸਕਦਾ ਹੈ। ਕੈਨੇਡਾ ਉਹ ਮੁਲਕ ਹੈ ਜਿੱਥੇ 1980 ਦੇ ਵਿੱਚ, 1995 ਦੇ ਵਿੱਚ, ਕਿਊਬੈਕ ਦੇ ਵਿੱਚ 2 ਵਾਰ ਰੈਫਰੈਂਡਮ ਹੋਇਆ ਕਿ ਕੀ ਕਿਊਬੈਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦਾ ਹੈ ਕਿ ਨਹੀਂ ਰਹਿਣਾ ਚਾਹੁੰਦਾ। ਸਕਾਟਲੈਂਡ ਦਾ ਜ਼ਿਕਰ ਹੋਇਆ ਕਿ ਕਿਵੇਂ ਉੱਥੇ ਰੈਫਰੈਂਡਮ ਹੋਇਆ 4 ਸਦੀਆਂ ਬਾਅਦ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲਣ ਲਈ ਉਹਨਾਂ ਨੇ ਹੱਕ ਮੰਗਿਆ। ਜੇ ਦੁਸ਼ਮਣ ਇਸ ਗੱਲ ਨੂੰ ਸਮਝਦਾ ਹੈ, ਔਰ ਮੈਂ ਕੋਈ ਸੈਲਫ ਗਲੋਰੀਫਿਕੇਸ਼ਨ 'ਚ ਯਕੀਨ ਨਹੀਂ ਰੱਖਦਾ, ਪਰ ਕਈ ਵਾਰ ਗੱਲ ਕਹਿਣ ਲਈ ਤੁਹਾਨੂੰ ਕਹਿਣੀ ਪੈਂਦੀ ਹੈ। ਪਿਛਲੇ ਦਿਨਾਂ 'ਚ 29 ਅਪ੍ਰੈਲ 1986 ਖਾਲਿਸਤਾਨ ਦੇ ਐਲਾਨਨਾਮਾ ਦਿਵਸ ਦੇ ਮੌਕੇ ਤੇ ਕਨੈਟੀਕਟ ਸਟੇਟ ਦੀ ਅਸੈਂਬਲੀ, ਉਹ ਪਹਿਲੀ ਅਸੈਂਬਲੀ ਬਣੀ ਜਿਹਨੇ 29 ਅਪ੍ਰੈਲ ਦੇ ਦਿਨ ਨੂੰ ਸਿੱਖ ਇੰਡੀਪੈਂਡੈਂਸ ਡੇ ਵਜੋਂ ਮਾਨਤਾ ਦਿੱਤੀ ਹੈ। 2-3 ਸ਼ਹਿਰਾਂ ਨੇ ਉਹਨਾਂ ਦੀ ਪ੍ਰੋਕਲੇਮੇਸ਼ਨ ਕੀਤੀ ਹੈ। ਮੈਸਾਚੂਸੇਟਸ ਸਟੇਟ ਨੇ ਕੀਤੀ ਹੈ। ਪਰਸੋਂ YouTube ਵੱਲੋਂ ਇੱਕ ਨੋਟੀਫਿਕੇਸ਼ਨ ਆਂਦੀ ਹੈ ਸਾਡੇ TV 84 ਦੇ ਵੈਬ ਦੇ ਉੱਤੇ ਕਿ ਇੰਡੀਅਨ ਗਵਰਨਮੈਂਟ ਨੇ ਲੀਗਲ ਨੋਟਿਸ ਭੇਜਿਆ ਕਿ ਆ 4 ਵੀਡੀਓਜ਼ ਜਿਹੜੀਆਂ ਨੇ ਇਹ ਡਿਲੀਟ ਕਰ ਦਿਓ, ਅਦਰਵਾਈਜ਼ ਅਸੀਂ ਲੀਗਲ ਐਕਸ਼ਨ ਲਵਾਂਗੇ। ਉਹਨਾਂ 4 ਵੀਡੀਓ 'ਚ ਇੱਕ ਵੀਡੀਓ 36ਵੀਂ ਖਾਲਿਸਤਾਨ ਐਲਾਨ ਦਿਵਸ ਦੀ ਵਰ੍ਹੇਗੰਢ ਮੌਕੇ ਮੇਰੇ ਵੱਲੋਂ ਦਿੱਤਾ ਗਿਆ ਕੌਮ ਦੇ ਨਾਂ ਸੁਨੇਹਾ ਸੀ। 3 ਵੀਡੀਓਜ਼ ਕਨੈਟੀਕਟ ਸਟੇਟ ਅਸੈਂਬਲੀ ਔਰ ਉਸ ਫੰਕਸ਼ਨ ਨੂੰ TV 84 ਨੇ ਕਵਰ ਕੀਤਾ ਸੀ। ਉਹਨਾਂ ਨੂੰ ਜਿਹੜਾ ਉਹਨਾਂ ਨੇ ਡਿਲੀਟ, ਉਹਨਾਂ ਨੇ YouTube ਨੇ ਕਿਹਾ ਕਿ ਜੀ ਆਹ ਪਾਰਟ ਹੈ ਔਰ 30 ਦਿਨ ਦਾ ਤੁਹਾਡੇ ਕੋਲ ਟਾਈਮ ਹੈ, ਤੁਸੀਂ ਜਿਹੜਾ ਇਸ ਨੂੰ ਚੈਲੰਜ ਕਰ ਸਕਦੇ ਹੋ। ਮੈਂ ਇਹ ਗੱਲ ਇਸ ਲਈ ਕਹੀ ਹੈ ਕਿ ਸ਼ਾਇਦ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਸੈਨ ਫਰਾਂਸਿਸਕੋ ਹਜ਼ਾਰਾਂ ਇਕੱਠੇ ਹੋਏ, ਕੀ ਹੋਇਆ ਜੀ, $1,00,000 ਲੱਗ ਗਿਆ, ਇੱਥੇ ਕਿਹੜਾ ਕੱਢਿਆ, ਕਿਹੜੀਆਂ ਵਿਚਾਰਾਂ, ਇਹ ਨਹੀਂ ਹੈ। ਜੇ ਦੁਸ਼ਮਣ ਨੂੰ ਇਹ ਨਜ਼ਰ ਆਉਂਦਾ ਹੈ ਕਿ ਬਾਹਰ ਬੈਠਾ ਡਾਇਸਪੋਰਾ ਸਿੱਖ ਤੁਹਾਡਾ ਇੱਕ-ਇੱਕ ਕਦਮ, ਤੁਹਾਡਾ ਇੱਕ-ਇੱਕ ਝੰਡਾ, ਤੁਹਾਡਾ ਇੱਕ-ਇੱਕ ਸਮਾਗਮ, ਤੁਹਾਡਾ ਇੱਕ-ਇੱਕ ਪ੍ਰੋਟੈਸਟ, ਤੁਹਾਡਾ ਇੱਕ-ਇੱਕ ਰੈਲੀ 'ਚ ਜਾਣਾ ਦੁਸ਼ਮਣ ਨੂੰ ਨਜ਼ਰ ਆਉਂਦਾ ਹੈ। ਉਹਨਾਂ ਨੇ ਤਾਂ ਸਾਡੀ ਘੇਰਾਬੰਦੀ ਉੱਥੇ ਵੀ ਇੱਥੇ ਵੀ ਕੀਤੀ ਹੋਈ ਹੈ। ਸਾਡੀ ਤਾਕਤ ਗੁਰੂ ਪੰਥ ਦੀ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਹ ਖਾਲਸਾ ਸਾਜਨਾ ਦਿਵਸ ਨਿਕਲਿਆ। 5 ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਹੈਡ ਆਫ ਸਟੇਟ ਪ੍ਰੈਜ਼ੀਡੈਂਟ ਬਾਈਡਨ, ਜਸਟਿਨ ਟਰੂਡੋ, ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਨਿਊਜ਼ੀਲੈਂਡ ਦੀ ਬੀਬੀ ਪ੍ਰਾਈਮ ਮਿਨਿਸਟਰ, UK ਦਾ ਪ੍ਰਾਈਮ ਮਿਨਿਸਟਰ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦਾ ਹੈ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਦਾ ਪਰਸਨਲ ਮੈਸੇਜ
ਉਹ ਆਪਣੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਕਹਿੰਦੀ ਹੈ ਕਿ ਉਹ ਜੇ ਇਨਸਾਨੀਅਤ ਸਮਝਣੀ ਹੈ ਤੇ ਇਹਨਾਂ ਸਿੱਖਾਂ ਤੋਂ ਵੱਲ ਦੇਖੋ ਕਿ ਕਿਵੇਂ ਕੋਵਿਡ-19 ਦੇ ਚੱਲਦੇ ਆ ਇਹਨਾਂ ਨੇ ਸਰਵ ਕੀਤਾ। ਗੱਲ ਨਿਰਾਸ਼ਤਾ ਦੀ ਨਹੀਂ, ਦੇਖੋ ਦੋ ਲਫ਼ਜ਼ ਅੰਗਰੇਜ਼ੀ ਦੇ ਨੇ, ਇੱਕ ਸੈਲਫ ਐਨਾਲਿਸਿਸ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ। ਸੈਲਫ ਐਨਾਲਿਸਿਸ ਆਪਾ ਪੜਚੋਲ ਹੈ, ਇਹ ਬਹੁਤ ਚੰਗੀ ਗੱਲ ਹੈ। ਅਸੀਂ ਸਿਰ ਜੋੜ ਕੇ ਬੈਠੀਏ, ਆਪਣੀਆਂ ਸਟਰੈਂਥਸ ਵੀਕਨੈਸਿਸ ਨੂੰ ਦੇਖੀਏ, ਇਸ ਗੱਲ ਤੇ ਫੋਕਸ ਹੋਏ ਭਾਈ ਗੁਰਦਾਸ ਜੀ ਦੇ ਫਰਮਾਨ ਤੇ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਰ, ਕਿ ਕੀ ਉਦਮ ਕੀਤਾ ਜਾਏ, ਕੀ ਐਫਰਟ ਹੋਏ, ਕੀ ਵਿਉਂਤਬੰਦੀ ਹੋਏ, ਉਹਦੇ 'ਚ ਡਿਸਐਗਰੀਮੈਂਟ ਹੋ ਸਕਦਾ ਹੈ। ਅਮਰੀਕਨਾਂ ਦੀ ਬੜੀ ਖੂਬਸੂਰਤ ਐਕਸਪ੍ਰੈਸ਼ਨ ਹੈ, ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੈ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਪਰ ਬਹੁਤ ਵਾਰ ਮੈਂ ਆਪਣੀਆਂ ਚੰਗੀਆਂ ਸਟੇਜਸ ਤੋਂ ਵੀ ਦੇਖਦਾ ਕਿ ਆਪਣੇ ਚੰਗੇ ਲੋਕ ਵੀ ਸੈਲਫ ਐਨਾਲਿਸਿਸ ਦੀ ਥਾਂ ਸੈਲਫ ਕੰਡੈਮਨੇਸ਼ਨ 'ਚ ਆ ਜਾਂਦੇ ਨੇ, ਆਪਣੇ ਸਿਰ 'ਚ ਸਵਾਹ ਪਾਉਣ ਲੱਗ ਜਾਂਦੇ ਨੇ, ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ, ਅਸੀਂ ਇਹ ਵੀ ਨਹੀਂ। ਮੈਂ ਸਮਝਦਾ ਵੀ 38 ਵਰਿਆਂ 'ਚ 35 ਮਿਲੀਅਨ ਸਿੱਖ ਕੌਮ ਜਿੱਥੋਂ ਜਿੱਥੇ ਪਹੁੰਚੀ ਹੈ, ਉਹ ਪਲ ਯਾਦ ਕਰੋ ਜੂਨ 84 ਦੇ ਪਹਿਲੇ ਹਫਤੇ ਦੇ ਬਾਬਾ ਮੁਖਤਿਆਰ ਸਿੰਘ ਜੀ ਮੁਖੀ ਬੈਠੇ ਨੇ, ਹੋਰ ਸਾਰੇ ਕਿੰਨੀਆਂ ਵਿਟਨੈਸਿਸ ਹੋਣਗੀਆਂ, ਕਿੰਨੀ ਬੇਬਸੀ ਸੀ ਸਾਰੀ ਕੌਮ ਦੇ ਵਿੱਚ ਕਿ ਸਾਡੇ ਨਾਲ ਹੈ। ਔਰ ਇੱਕ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਵਾਰਿਸ ਬੇਬਸ ਸਨ। ਗੁਰੂ ਦੀ ਕਲਾ ਦੇਖੋ, ਊਧਮ ਸਿੰਘ ਨੂੰ ਤਾਂ 21 ਵਰੇ ਡਿੱਕਣਾ ਪਿਆ ਸੀ ਕਿ ਮਾਈਕਲ ਅਡਵਾਇਰ ਨੂੰ ਜਾ ਕੇ ਸਜ਼ਾ ਯਾਫਤਾ ਕਰਨਾ ਹੈ। ਇਧਰ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ 5 ਮਹੀਨੇ ਦੇ ਵਿੱਚ ਹਿਸਾਬ ਬਰਾਬਰ ਕਰ ਦਿੰਦੇ ਨੇ। ਕਦੇ ਉਹ ਸਾਡੀਆਂ ਮਾਤਾਵਾਂ ਖੰਡਰਾਤ ਬਣੇ ਅਕਾਲ ਤਖਤ ਨੂੰ ਦੇਖ ਕੇ ਕਹਿੰਦੀਆਂ ਸੀ, ਓਏ ਡੈਣੇ, ਓਏ ਪਾਪਣੇ, ਜਿਵੇਂ ਤੂੰ ਗੁਰੂ ਦਾ ਘਰ ਛਲਣੀ ਕੀਤਾ, ਜਾਂ ਤੂੰ ਵੀ ਛਲਣੀ ਹੋਏ। 5 ਮਹੀਨਿਆਂ 'ਚ ਕਲਾ ਵਾਪਰੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਉਹਨਾਂ ਦੀ ਪਿਸਤੌਲ, ਉਹਨਾਂ ਦੀ ਸਟੇਨ ਗਨ ਉਵੇਂ ਹੀ ਜਿਵੇਂ ਸਾਡੇ ਢਾਡੀ ਸਿੰਘ ਕਹਿੰਦੇ ਹੁੰਦੇ ਨੇ ਫਿਲਟਰ ਵਾਂਗੂ ਕਰ ਦਿੱਤੀ। ਇਹ ਛੋਟਾ ਕੰਮ ਹੈ। ਜਨਰਲ ਵੈਦਿਆ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇਹ ਛੋਟੇ ਕਰੈਕਟਰ ਨਹੀਂ ਨੇ। ਜਦੋਂ ਤੁਸੀਂ ਆਪਣੇ ਇਤਿਹਾਸ ਨੂੰ ਦੇਖੋਗੇ, ਇਹਨਾਂ 10 ਵਰਿਆਂ 'ਚ 1984 ਤੋਂ 1995 ਤੱਕ ਉਹ ਬਹਾਦਰੀ ਦੇ ਕਾਰਨਾਮੇ ਲਿਖੇ ਗਏ ਨੇ। ਉਹ ਸਾਡੀ ਡਿਫਾਈਂਸ ਹੈ। ਕਿਸਾਨ ਲਹਿਰ 13 ਮਹੀਨੇ ਮੋਰਚਾ ਚੱਲਿਆ, ਬੇਸ਼ੱਕ ਉਹ ਕਾਮਰੇਡ ਹੋਣ, ਉਹਨਾਂ ਦੇ ਧੁੰਮ ਛੱਲੇ ਹੋਣ, ਉਹਨਾਂ ਦਾ ਯਤਨ ਸੀ ਕਿ ਭਾਈ ਇਹਨੂੰ ਅਸੀਂ ਪਾਸੇ ਕਰਕੇ ਦੇਖੀਏ। ਪਰ ਯਾਦ ਰੱਖੋ ਆਪਣੀ ਤਾਕਤ ਨੂੰ ਕਿ ਜਿਸ ਮੋਦੀ, ਜਿਸ ਆਰਐਸਐਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਮੋਦੀ ਹੈ, ਇਹ ਪਿੱਛੇ ਨਹੀਂ ਹਟਦਾ, 13 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਉਹ ਸਿੱਖ ਕੌਮ ਤੋਂ ਮੁਆਫੀ ਮੰਗਦਾ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਲੈਂਦਾ ਹੈ। ਇਹ ਛੋਟੀ ਪ੍ਰਾਪਤੀ ਹੈ। ਜੇ ਅੱਜ ਅਸੀਂ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰੀਏ, ਉਹ ਜਨਰੇਸ਼ਨ ਜਿਹੜੀ ਸਾਥੋਂ ਨਹੀਂ ਸੀ ਸਮਝ ਸਕੀ, ਪਰ ਇਸ ਗੱਲ ਦਾ ਤਾਂ ਧਿਆਨ ਰਹੇ ਸਤਿਗੁਰਾਂ ਦੀ ਕਿੰਨੀ ਕਮਾਈ ਹੈ ਉਸ ਧਰਤੀ ਤੇ। ਔਰ ਮੈਂ ਸਰ ਕਪੂਰ ਸਿੰਘ ਦੇ ਲਫ਼ਜ਼ ਅਕਸਰ ਦੁਹਰਾਉਂਦੇ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਨੂੰ ਸੁਰ ਕੀਤਾ ਜਾਂਦਾ, ਉਸ ਦੀ ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਉਹ ਸਾਜ਼ ਹੈ ਜਿਸ ਦੀ ਟਿਊਨਿੰਗ 10ਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ। ਠੀਕ ਸੁਰ ਤੇ ਉਂਗਲ ਰੱਖਣ ਦੀ ਲੋੜ ਹੈ। ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਉਹ ਉਂਗਲ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ, ਉਹ ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਰੱਖੀ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਨੇ ਰੱਖੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਰੱਖੀ, ਜਾਂ ਅੱਜ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਬੇਸ਼ੱਕ ਬਹੁਤ ਸਾਰੇ ਜਿਵੇਂ ਸਰ ਅਜਮੇਰ ਸਿੰਘ ਜੀ ਨੇ ਕਿਹਾ ਕਿ ਇਹ ਪਤਾ ਨਹੀਂ ਅਸੀਂ ਕਿੱਥੋਂ ਇਹ ਅਮਰ ਲੈ ਲਿਆ ਕਿ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਮਰਨਾ ਜ਼ਰੂਰੀ ਹੋ ਗਿਆ। ਇਹੀ ਅਸੀਂ ਕਿਰਦਾਰ ਸੰਤ ਪਿੰਡਰਾਂ ਵਾਲਿਆਂ ਦੇ ਇਸ ਹਯਾਤੀ 'ਚ ਹੁੰਦਿਆਂ ਵੀ ਲਾਇਆ। ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਤੁਸੀਂ ਵਾਕਫ ਹੋ ਕਿਸ ਕਿਸਮ ਦੀ ਇਲਜ਼ਾਮ ਤਰਾਸ਼ੀ ਇਸ ਕਿਸਮ ਸਰਕਾਰਾਂ ਦਾ ਆਪਣਾ ਕੰਮ ਕਰਦੀਆਂ ਨੇ। ਪਰ ਅੱਜ 35 ਮਿਲੀਅਨ ਸਿੱਖ ਨੇਸ਼ਨ ਜਿਸ ਮੁਕਾਮ ਤੇ ਆ ਕੇ ਖੜੀ ਹੈ, ਸਾਡੀ ਮੰਜ਼ਿਲ ਖਾਲਿਸਤਾਨ ਬਹੁਤ ਕਰੀਬ ਹੈ। ਜੇ 50 ਮੁਲਕ ਇੱਥੇ 1948 ਚ ਉਹਨਾਂ ਦੇ ਨੁਮਾਇੰਦੇ ਇਕੱਠੇ ਹੋਏ ਸੀ, ਅੱਜ 194 ਮੁਲਕ ਨੇ ਦੁਨੀਆ ਦੇ। ਇਹਨਾਂ ਸਾਰੇ ਵਰਿਆਂ 'ਚ ਕਿੰਨੇ ਨਵੇਂ ਮੁਲਕ ਬਣੇ? ਸੋਵੀਅਤ ਯੂਨੀਅਨ ਟੁੱਟਿਆ, 15 ਮੁਲਕ ਨਿਕਲੇ। ਯੂਗੋਸਲਾਵੀਆ ਟੁੱਟਿਆ, 8 ਮੁਲਕ ਨਿਕਲੇ।
ਅਸੀਂ ਤਾਂ ਡੈਫੀਨੇਸ਼ਨ ਕੌਮ ਦੀ ਹਰ ਪਹਿਲੂ ਤੋਂ UN ਦੇ ਵਿੱਚ ਇੱਕ ਨੇਸ਼ਨ ਵਾਂਗ ਹੈ। ਆਲਰੇਡੀ 150 ਤੋਂ ਜ਼ਿਆਦਾ ਮੁਲਕਾਂ 'ਚ ਸਾਡੇ ਕੇਸਰੀ ਨਿਸ਼ਾਨ ਝੂਲਦੇ ਨੇ। ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਹੋਏਗਾ। ਇਹ ਸਾਡੇ 1.5 ਲੱਖ ਤੋਂ ਜ਼ਿਆਦਾ ਦੁਰਲੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖੂਨ ਜਿਸ ਪ੍ਰਥਾਏ ਸੰਤ ਪਿੰਡਰਾਂ ਵਾਲਿਆਂ ਦਾ ਫਰਮਾਨ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਰਹਿਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਕਨਕਲੂਜਨ ਦੇ ਵਿੱਚ 5 ਬੁਲੰਦ ਨਾਰੇ ਉਸ ਅਕਾਲ ਤਖਤ ਵੱਲ ਦੇਖ ਕੇ ਜਿਸ ਦੀ ਸਿਰਜਣਾ ਲਗਭਗ 4 ਸਦੀਆਂ ਪਹਿਲਾਂ ਹੋਈ, ਜਿਸ ਅਕਾਲ ਤਖਤ ਨੂੰ ਡਿਫੈਂਡ ਕਰਦੇ ਆ 4 ਸਦੀਆਂ ਦੇ ਵਿੱਚ ਭਾਰੀ ਕੁਰਬਾਨੀਆਂ ਹੋਈਆਂ। ਅਕਾਲ ਤਖਤ ਨੂੰ ਡਿਫੈਂਡ ਕਰਨਾ, ਮੀਰੀ ਪੀਰੀ ਨੂੰ ਡਿਫੈਂਡ ਕਰਨਾ ਹੈ, ਰਾਜਯੋਗ ਨੂੰ ਡਿਫੈਂਡ ਕਰਨਾ ਹੈ, ਭਗਤੀ ਸ਼ਕਤੀ ਨੂੰ ਡਿਫੈਂਡ ਕਰਨਾ ਹੈ। ਉਸ ਅਕਾਲ ਤਖਤ ਵੱਲ ਜਿਸ ਅਕਾਲ ਤਖਤ ਤੇ 26 ਜਨਵਰੀ 1986 ਨੂੰ ਦਮਦਮੀ ਟਕਸਾਲ ਵੱਲੋਂ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ, ਉਸ ਸਰਬੱਤ ਖਾਲਸੇ ਚੋਂ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਬਣਾਈ ਜਾਂਦੀ ਹੈ ਤੇ ਉਹ 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਕੇ ਉਹਨਾਂ ਲਫ਼ਜ਼ਾਂ ਦੇ ਉੱਤੇ ਪਹਿਰਾ ਦਿੰਦੀ ਹੈ ਸੰਤ ਪਿੰਡਰਾਂ ਵਾਲਿਆਂ ਦੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਸ ਅਕਾਲ ਤਖਤ ਨੂੰ ਆਪਣੀਆਂ ਮਨ ਦੀਆਂ ਨਜ਼ਰਾਂ ਵਿੱਚ ਲਿਆਓ। 5 ਬੁਲੰਦ ਨਾਰੇ ਔਰ ਇਹ ਸਬੂਤ ਹੋਏ ਇਹਨਾਂ ਮੋਦੀ ਕਿਹਾ, ਇਹਨਾਂ RSS ਔਰ ਇਹਨਾਂ ਦੇ ਸਾਰੇ ਦੁਮ ਛੱਲਿਆਂ ਦੇ ਲਈ ਕਿ ਸਿੱਖ ਕੌਮ ਡਿਟਰਮਿੰਡ ਹੈ ਆਪਣਾ ਘਰ ਖਾਲਿਸਤਾਨ ਲਿਬਰੇਟ ਕਰਾਉਣ ਦੇ ਲਈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਫੇਅਰ ਸੈਂਟਰ ਤੋਂ, ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਕਿਸੇ ਸਮੇਂ ਅਰਦਾਸ ਕੀਤੀ ਸੀ, ਆਪਣੀ ਸਾਰੀ ਜ਼ਿੰਦਗੀ ਇਸੇ ਕੰਮ ਵਾਸਤੇ ਉਹਨਾਂ ਨੇ ਲਾ ਦਿੱਤੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਇਸ ਵੀਰ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ। ਹੁਣ ਮੈਂ ਬੇਨਤੀ ਕਰੂੰਗਾ ਐਲ ਸਬਰਾਂਡੇ ਤੋਂ ਚਰਨਜੀਤ ਸਿੰਘ ਜੀ ਸਮਰਾ, ਉਹਨਾਂ ਨੂੰ ਸਿਰੋਂ ਪਾਉ ਦੀ ਦਾਤ ਬਖਸ਼ਣਗੇ। ਬੋਲੇ ਸੋ ਨਿਹਾਲ। ਹੁਣ ਆਪਣੇ ਪਾਸ ਸਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਚੈਸ ਬੋਡਨ ਪਹੁੰਚੇ ਹਨ ਤੇ ਨਾਲ ਹੀ ਭੈਣ ਜੀ ਬਲਕੌਰ ਜੀ ਪਹੁੰਚੇ ਹਨ। ਮੈਂ ਬਲਕੌਰ ਭੈਣ ਜੀ ਨੂੰ ਬੇਨਤੀ ਕਰੂੰਗਾ ਕਿ ਸਟੇਜ ਉੱਤੇ ਆਉਣ ਤੇ ਉਹਨਾਂ ਦੇ ਬਾਰੇ ਦੱਸ ਕੇ ਤੇ 2 ਮਿੰਟ ਆਪ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਜਦ ਤੱਕ ਉਹ ਸਟੇਜ ਉੱਤੇ ਆਉਂਦੇ ਹਨ, ਆ ਹੀ ਗਏ ਹਨ ਭੈਣ ਜੀ, ਆਓ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇੱਥੇ ਮੈਂ ਸੈਨ ਫਰਾਂਸਿਸਕੋ ਕੰਮ ਕਰਦੀ ਹਾਂ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵਿੱਚ ਐਜ਼ ਅ ਵਿਕਟਮ ਐਡਵੋਕੇਟ। ਸੋ what that means is ਜੇ ਇੱਥੇ ਕੋਈ ਕ੍ਰਾਈਮ ਹੁੰਦਾ ਤੁਹਾਡੇ ਨਾਲ ਕੁਝ ਇਨ ਸੈਨ ਫਰਾਂਸਿਸਕੋ ਤੁਸੀਂ ਆਉਣੇ ਕੋਈ ਕ੍ਰਾਈਮ ਹੋ ਜਾਂਦਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਸਕਦੇ ਹੋ ਤੇ ਵਿਕਟਮਸ ਦੀ ਵੀ ਅਸੀਂ ਹੈਲਪ ਕਰਦੇ ਹਾਂ, ਉਹਨਾਂ ਦੀ ਫੈਮਿਲੀ ਦੀ ਵੀ ਬਹੁਤ ਜ਼ਿਆਦਾ ਰਿਸੋਰਸਿਸ ਆ, ਸਰਵਿਸਿਜ਼ ਆ। ਐਕਚੁਅਲੀ ਲਾਸਟ ਟਾਈਮ ਜਦੋਂ ਆਪਾਂ ਇੱਥੇ ਆਏ ਸੀ ਮੈਂ ਟੇਬਲ ਵੀ ਲਗਾਇਆ ਸੀ ਤੇ ਵਿਕਟਮ ਸਰਵਿਸਿਜ਼ ਬਾਰੇ ਇਨਫੋਰਮੇਸ਼ਨ ਵੀ ਦਿੱਤੀ ਸੀ। ਸੋ ਹੁਣ ਮੇਰੇ ਨਾਲ ਆਏ ਹੋਏ ਨੇ ਸਾਡੇ ਸੈਨ ਫਰਾਂਸਿਸਕੋ ਡਿਸਟ੍ਰਿਕਟ ਅਟਾਰਨੀ ਚੇਸਾ ਬੋਡੀਨ। Without further ado, I will call on Chesa Bodine. Thank you so much. Sat Shri Akal. My name is Chesa Bodine, and I'm the San Francisco District Attorney. And I just want to say to all of you, welcome to San Francisco. We are happy that you're here celebrating, we're happy that you're here remembering and commemorating a tragic part of history that must never be repeated. We can never forget the devastation, the genocide, the attacks, the exclusion, the discrimination that the Sikh community has faced. And San Francisco will always be a safe haven
for your community and for all of our diverse communities. We welcome you, we cherish you, we support you, and we will do everything to keep you safe, to respect your culture, your tradition. And on behalf of my office, I say to you, thank you for joining us today. Thank you for celebrating your history, for remembering your history, and for fighting to ensure that tragedies in the past will never be repeated in the future. Thank you. Bole So Nihal. Thank you, Boring, be here with us, you know. ਬੋਲੇ ਸੋ ਨਿਹਾਲ। ਹੁਣ ਮੈਂ ਬੇਨਤੀ ਕਰੂੰਗਾ, ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਭਾਈ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੋ ਹਿਊਮਨ ਰਾਈਟ ਵਾਸਤੇ ਕੰਮ ਕਰਦੇ ਸਨ, ਜੋ ਸਾਡੇ ਬੱਚੇ ਹਿੰਦੁਸਤਾਨ ਦੀ ਉਸ ਗਵਰਨਮੈਂਟ ਨੇ ਮਾਰ ਕੇ ਜਿਨ੍ਹਾਂ ਦੀਆਂ ਲਾਸ਼ਾਂ ਵੀ ਕਪਾ ਦਿੱਤੀਆਂ ਸਨ, ਉਹਨਾਂ ਲਾਸ਼ਾਂ ਨੂੰ ਲੱਭਦੇ ਆਪ ਵੀ ਉਹਨਾਂ ਦੇ ਵਿੱਚ ਸਾਰਿਆਂ ਨੇ ਕੈਨੇਡਾ ਦੀ ਉਸ ਧਰਤੀ ਉੱਤੇ ਸੁਣੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਪ ਸ਼ਹੀਦੀ ਦੀ ਮੰਗ ਸਤਿਗੁਰਾਂ ਦੇ ਪਾਸੋਂ ਕੀਤੀ ਸੀ ਤੇ ਸਤਿਗੁਰਾਂ ਨੇ ਉਹਨਾਂ ਦੀ ਮੰਗ ਪੂਰੀ ਕੀਤੀ। ਉਹਨਾਂ ਦੇ ਬ੍ਰਦਰ ਭਾਈ ਅਮਰਜੀਤ ਸਿੰਘ ਜੀ ਖਾਲੜਾ ਉਹ ਸੰਗਤਾਂ ਦੇ ਵਿੱਚ ਪਹੁੰਚੇ ਹਨ। ਉਹਨਾਂ ਨੂੰ ਇੱਥੇ ਆਏ ਤੇ ਜਿਉਂ ਆਇਆ ਆਖਦੇ ਹਾਂ ਤੇ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਉੱਤੇ ਆਉਣ ਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਕਿ ਆਪਾਂ ਪਹਿਲਾਂ ਥੋੜਾ ਤੁਰਨ ਵਿੱਚ ਲੇਟ ਹੋ ਗਏ ਸੀ, ਫਿਰ ਰਾਹ ਦੇ ਵਿੱਚ ਦਿੱਕਤ ਆਈ। ਆਪਾਂ ਸਾਰਿਆਂ ਨੇ ਬੈਠੇ ਰਹਿਣਾ ਹੈ, ਸਾਰੇ ਬੁਲਾਰਿਆਂ ਨੂੰ ਸੁਣ ਕੇ ਜਾਣਾ ਹੈ। ਇਹ ਦਿਨ ਸਾਲ ਵਿੱਚ ਇੱਕ ਵਾਰੀ ਆਉਂਦਾ ਹੈ ਜਦੋਂ ਜਿਨ੍ਹਾਂ ਨੇ ਸਾਡੀ ਖਾਤਰ ਆਪਣੀਆਂ ਜਾਨਾਂ ਵਾਰੀਆਂ, ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। ਆਓ ਭਾਈ ਅਮਰਜੀਤ ਸਿੰਘ ਜੀ ਖਾਲੜਾ ਸੰਗਤਾਂ ਦੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਅਤੇ 1984 ਦੇ ਘੱਲੂਘਾਰੇ, ਜਿਹਦੇ ਵਿੱਚ ਹਜ਼ਾਰਾਂ ਸਿੱਖਾਂ ਨੇ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਉਹਨਾਂ ਜ਼ਾਲਮਾਂ ਨੂੰ ਚਣੇ ਚਬਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਤੁਸੀਂ ਬਹੁਤ ਸਿਆਣੇ ਬੁੱਧੀਜੀਵੀ ਬੁਲਾਰਿਆਂ ਦੇ ਵਿਚਾਰ ਸੁਣੇ ਆ। ਮੈਂ ਇੱਕ ਸਧਾਰਨ ਜਿਹਾ ਸਿੱਖ ਹੋਣ ਦੇ ਨਾਤੇ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਲੀਡਰ ਆ, ਨਾ ਬੁੱਧੀਜੀਵੀ ਆ। ਜਿੰਨੀ ਕੁ ਮੇਰੀ ਮੱਤ ਆ ਉਹਦੇ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਆਇਆ। ਪਹਿਲੋਂ ਤਾਂ ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪ ਸਾਰਿਆਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ ਤੇ ਇਸ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਆ ਕੇ ਮੈਨੂੰ ਅੱਜ ਬਹੁਤ ਸਾਰੀਆਂ ਉਹਨਾਂ ਸ਼ਖਸੀਅਤਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ, ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਚਰਦੀਆਂ ਆਈਆਂ। ਤੇ ਉਹ ਬਹੁਤ ਸਾਰੇ ਵੀਰ ਵੀ ਅੱਜ ਇੱਥੇ ਮਿਲੇ, ਜਿਨ੍ਹਾਂ ਨੇ ਉਸ ਸੰਘਰਸ਼ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਪਿੰਡਾਂ ਦੇ ਉੱਤੇ ਹੰਡਾਇਆ। ਜਦ ਨਗਰ ਕੀਰਤਨ ਦੇ ਵਿੱਚ ਤੁਰਿਆ ਆ ਰਿਹਾ ਸਾਂ ਤੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਸਿੱਖਾਂ ਦੀ ਗਿਣਤੀ ਇੱਕ ਸਮੇਂ 18 ਲੱਖ ਤੇ ਆ ਗਈ ਸੀ, ਤਾਂ ਉਸ ਸਮੇਂ ਦੇ ਵਿਚਾਰਵਾਨ ਸਿੱਖਾਂ ਨੇ ਇੱਕ ਇਹ ਹੋਕਾ ਦਿੱਤਾ ਸੀ ਸਿੱਖ ਕੌਮ ਨੂੰ, ਇਹ ਸੋਚ ਕੇ ਕਿ ਕਿਤੇ ਸਿੱਖ ਵਾਕਿਆ ਹੀ ਅਸਿਮੀਨੇਟ ਨਾ ਹੋ ਜਾਣਾ। ਤੇ ਇੱਕ ਪ੍ਰੋਗਰਾਮ ਦਿੱਤਾ ਸੀ ਕਿ ਜਿੱਥੇ ਜਿੱਥੇ ਸਿੱਖਾਂ ਤੋਂ ਖਿਲਰਿਆ ਜਾਂਦਾ ਉੱਥੇ ਖਿਲਰ ਜੋ, ਇੱਕ ਥਾਂ ਦੇ ਇਕੱਠੇ ਨਾ ਹੋਵੋ। ਤੇ ਅੱਜ ਉਸੇ ਹੀ ਹੋਕੇ ਦੇ ਤਹਿਤ ਤੁਸੀਂ ਦੁਨੀਆ ਦੇ ਵਿੱਚ ਆ ਕੇ ਸਾਰੇ ਦੁਨੀਆ ਦੇ ਕੰਟਰੀਆਂ ਦੇ ਵਿੱਚ ਵਸ ਕੇ ਉਹਨਾਂ ਜ਼ਾਲਮ ਹਾਕਮਾਂ ਦੇ ਲਈ ਇੱਕ ਚੁਣੌਤੀ ਖੜੀ ਕਰ ਦਿੱਤੀ ਆ ਕਿ ਸਿੱਖ ਨੂੰ ਐਲੀਮੀਨੇਟ ਤੇ ਅਸਿਮੀਨੇਟ ਕਰਨਾ ਉਹਨਾਂ ਦੇ ਲਈ ਔਖਾ ਹੋਇਆ ਪਿਆ ਵਾ। ਜਿੱਥੋਂ ਤੱਕ ਆਪਾਂ ਮੌਜੂਦਾ ਸਮੇਂ ਦੀ ਗੱਲ ਕਰਦੇ ਹਾਂ
ਜਾਂ ਉਹਨਾਂ ਸ਼ਹੀਦਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਜਦੋਂ ਸਿੱਖ ਇਤਿਹਾਸ ਵੱਲੇ ਝਾਤੀ ਮਾਰਦੇ ਹਾਂ ਤਾਂ ਦੁਨੀਆ ਦੇ ਵਿੱਚ ਇੱਕ ਇਹੋ ਜਿਹੇ ਧਰਮ ਦੇ ਵਿੱਚ ਪੈਦਾ ਹੋਣ ਦਾ ਸਾਨੂੰ ਮਾਣ ਪੈਦਾ ਹੋਇਆ ਵਾ ਕਿ ਜਿਸ ਧਰਮ ਦੇ ਰਹਿਬਰਾਂ ਨੇ 10 ਜੋਤਾਂ ਦੀ ਰੂਪ ਦੇ ਵਿੱਚ 236 ਸਾਲ ਸਾਡੇ ਵਿੱਚ ਵਿਚਰ ਕੇ ਸਾਨੂੰ ਉਹ ਧੁਰ ਕੀ ਬਾਣੀ ਦੇ ਸਿਧਾਂਤ ਦਾ ਸੰਕਲਪ ਜਿਹੜਾ ਵਾ ਉਹ ਆਪ ਇਸ ਧਰਤੀ ਦੇ ਵਿਚਰ ਕੇ ਸਾਨੂੰ ਦੱਸਿਆ। ਜਿਹੜੇ ਰਾਹਾਂ ਤੇ ਸਾਨੂੰ ਉਹਨਾਂ ਨੇ ਤੋਰਨਾ ਸੀ ਉਸ ਪੀੜਾ ਨੂੰ ਉਹਨਾਂ ਨੇ ਆਪ ਆਪਣੇ ਉੱਤੇ ਸਹਿ ਕੇ ਸਾਨੂੰ ਦੱਸਿਆ। ਜਿੱਥੇ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਜਦੋਂ ਮੌਜੂਦਾ ਸਮੇਂ ਦੀਆਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਪਹਿਲੀ ਸ਼ਹਾਦਤ ਸੀ ਦੁਨੀਆ ਦੇ ਵਿੱਚ ਜਿਨਨੇ ਸ਼ਹਾਦਤ ਦਾ ਅਸਲੀ ਮੀਨਿੰਗ ਦੁਨੀਆ ਨੂੰ ਦੱਸਿਆ ਸੀ, ਜਿਨਨੇ ਤਤੀਆਂ ਤਵੀਆਂ ਦੇ ਉੱਤੇ ਬਹਿ ਕੇ ਸਬਰ ਨਾਲ ਸਾਨੂੰ ਜ਼ੁਲਮ ਨੂੰ ਝੱਲਣਾ ਦੱਸਿਆ ਸੀ ਤੇ ਜਿਨਨੇ ਉਬਲਦੀਆਂ ਦੇਗਾਂ ਦੇ ਵਿੱਚ ਉਬਲ ਕੇ ਸਾਨੂੰ ਸ਼ਾਂਤ ਰਹਿਣਾ ਵੀ ਦੱਸਿਆ ਸੀ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਗੁੜਤੀ ਦੇ ਵਿੱਚੋਂ ਮਿਲੀਆਂ। ਸਮੇਂ ਦੇ ਉੱਤੇ ਜ਼ਾਲਮਾਂ ਨੇ ਭਾਵੇਂ ਕਿੰਨੇ ਜ਼ੁਲਮ ਢਾਏ ਆ, ਜਦੋਂ ਤੱਕ ਅਸੀਂ ਉਸ ਧੁਰ ਕੀ ਬਾਣੀ ਦੇ ਸਿਧਾਂਤ ਦੇ ਨਾਲ ਜੁੜੇ ਰਹੇ ਹਾਂ ਅਸੀਂ ਦੂਣ ਸਵਾਏ ਹੋ ਕੇ ਉੱਠਦੇ ਰਹੇ ਹਾਂ ਤੇ ਅੱਜ ਵੀ ਉਹੀ ਧੁਰ ਦੀ ਬਾਣੀ ਸਾਨੂੰ ਇਹ ਸਾਰੀ ਦੁਨੀਆ ਦੇ ਵਿੱਚ ਉਹਨਾਂ ਹਾਕਮਾਂ ਨੂੰ ਚੈਲੰਜ ਕਰਨ ਦੇ ਲਈ ਪ੍ਰੇਰਦੀ ਆ ਤੇ ਉਹ ਚੈਲੰਜ ਜਾਰੀ ਆ। ਬਾਕੀ ਮੇਰਾ ਜੋ ਇਸ ਸੰਘਰਸ਼ ਦੇ ਬਾਰੇ ਜੋ ਇਹਦੇ ਨਾਲ ਤੁਰਦੇ ਆ ਮੇਰਾ ਆਪ ਦਾ ਤਜਰਬਾ ਕੁਝ ਗੱਲਾਂ ਇਹ ਵੀ ਆਪਾਂ ਦੇ ਨਾਲ ਸਾਂਝੀਆਂ ਕਰਨਾ ਚਾਹਾਂਗੇ ਕਿਉਂਕਿ ਜਦੋਂ ਮੌਜੂਦਾ ਸਮੇਂ ਦੇ ਹਾਕਮਾਂ ਦੇ ਨਾਲ ਸਾਡਾ ਵਾਹ ਪਿਆ ਗੁਲਾਮੀ ਅਸੀਂ 3 ਵੱਖੋ ਵੱਖਰੇ ਹਾਕਮਾਂ ਦੇ ਨਾਲ ਜਿਹੜਾ ਵਾ ਉਹ ਗੁਲਾਮੀ ਦੀ ਲੜਾਈ ਲੜੀ ਆ। ਜਦੋਂ ਪਹਿਲਿਆਂ ਸਮਿਆਂ ਦੇ ਵਿੱਚ ਮੁਗਲ ਹਕੂਮਤਾਂ ਦੇ ਨਾਲ ਜਿਹੜੀ ਸਾਡੀ ਲੜਾਈ ਸੀਗੀ ਉਹ ਫਿਜ਼ੀਕਲ ਲੜਾਈ ਸੀ, ਉਹ ਸਿੱਧੀ ਲੜਾਈ ਸੀਗੀ। ਉਹ ਧਾਰਮਿਕ ਤੌਰ ਦੇ ਉੱਤੇ ਸਾਨੂੰ ਨਫ਼ਰਤ ਨਹੀਂ ਸੀ ਕਰਦੇ, ਜ਼ੁਲਮ ਕਰਦੇ ਸੀ, ਜ਼ੁਲਮ ਦੇ ਵਿਰੁੱਧ ਅਸੀਂ ਲੜਦੇ ਸਾਂ ਤੇ ਉਸ ਲੜਾਈ ਦਾ ਅਸੀਂ ਉਹਨਾਂ ਦੇ ਨਾਲ ਉਸੇ ਤਰੀਕੇ ਦੇ ਨਾਲ ਟੱਕਰਾ ਕੀਤਾ। ਉਸ ਤੋਂ ਬਾਅਦ ਅੰਗਰੇਜ਼ ਹਾਕਮਾਂ ਦੇ ਨਾਲ ਸਾਡਾ ਵਾਹ ਪਿਆ ਵਾ। ਉਹਨਾਂ ਨੇ ਇੱਕ ਵੱਖਰਾ ਤਰੀਕਾ ਸਾਡੇ ਨਾਲ ਇਹ ਸ਼ੁਰੂ ਕੀਤਾ ਸੀ ਆਉਂਦਿਆਂ ਕਿ ਐਲੀਮੀਨੇਸ਼ਨ ਦੀ ਬਜਾਏ ਜਿਹੜਾ ਵਾ ਉਹ ਅਸੀਮੀਨੇਸ਼ਨ ਇਹਨਾਂ ਨੂੰ ਆਪਣੇ ਵਿੱਚ ਰਲਾ ਕੇ ਖਤਮ ਕੀਤਾ ਜਾਵੇ, ਜਿਹਦੇ ਵਿੱਚ ਉਹ ਕੁਝ ਸਮੇਂ ਦੇ ਲਈ ਕਾਮਯਾਬ ਵੀ ਹੋਏ ਸੀ ਪਰ ਉਸ ਸਮੇਂ ਦੇ ਸਾਡੇ ਸਿੱਖ ਵਿਦਵਾਨਾਂ ਨੇ ਉਸ ਸਿਚੁਏਸ਼ਨ ਦੇ ਵਿੱਚੋਂ ਵੀ ਸਾਨੂੰ ਕੱਢਿਆ ਸੀ। ਪਰ ਅੱਜ ਦਾ ਹਾਕਮ ਜਿਹਦੇ ਨਾਲ ਭਰਾਓ ਸਾਡਾ ਵਾਹ ਪਿਆ ਵਾ ਇਸ ਦੇ ਨਾਲ ਜਿਹੜਾ ਸਾਡੀ ਲੜਾਈ ਆ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਹੀ ਸ਼ੁਰੂ ਹੋਈ ਸੀ। ਇਹ ਦੁਨੀਆ ਦਾ ਸਭ ਤੋਂ ਸ਼ਾਤਰ ਦੁਸ਼ਮਣ ਜਿਹੜਾ ਸਮੇਂ ਤੇ ਆਪਣੀਆਂ ਕਰਵਟਾਂ ਬਦਲਦਾ ਵਾ, ਕਦੀ ਸਾਹਮਣੇ ਰੂਪ ਦੇ ਵਿੱਚ ਲੜਾਈ ਨਹੀਂ ਲੜਦਾ। ਇਹਦੇ ਨਾਲ ਸਾਨੂੰ ਲੜਾਈ ਲੜਨ ਦੇ ਜਿਹੜੇ ਆ ਤਰੀਕੇ ਉਹ ਹਮੇਸ਼ਾ ਇਹਨਾਂ ਦੇ ਤੌਰ ਤੇ ਅਪਣਾਉਣੇ ਪੈਣੇ ਆ ਕਿਉਂਕਿ ਜਦੋਂ ਤੋਂ ਅਸੀਂ ਵੇਖਣ ਡਏ ਆ ਅੱਜ 1984 ਦੀ ਗੱਲ ਕਰਦੇ ਆ ਜਾਂ 1978 ਦੀ ਗੱਲ ਕਰਦੇ ਆ, 1978 ਤੋਂ ਪਹਿਲਾਂ ਇਹਨਾਂ ਹਾਕਮਾਂ ਦੇ ਨਾਲ ਲੜਾਈ ਲੜਨ ਦਾ ਸਾਡੇ ਕੋਲ ਤਜਰਬਾ ਬਹੁਤ ਘੱਟ ਸੀਗਾ ਪਰ 1978 ਤੋਂ ਲੈ ਕੇ ਅੱਜ ਤੱਕ ਜਿਹੜੇ ਤਰੀਕਿਆਂ ਦੇ ਨਾਲ ਸਾਡੇ ਨਾਲ ਲੜਦੇ ਆਇਆ ਉਹ ਇਤਿਹਾਸ ਸਾਡੇ ਕੋਲ ਸਾਰਾ ਵਾ। ਉਸ ਇਤਿਹਾਸ ਦੇ ਆਧਾਰਿਤ ਅਸੀਂ ਵੀ ਇਹਨਾਂ ਨੂੰ ਟੱਕਰ ਦੇਣੀ ਆ, ਨਾ ਕਿ ਇਕੱਲੇ ਜਜ਼ਬਾਤਾਂ ਦੇ ਆਧਾਰਿਤ। ਅੱਜ ਜਿੱਥੇ ਇਹ ਸਾਨੂੰ ਤਰੀਕਿਆਂ ਦੇ ਨਾਲ ਅਕਸਾ ਕੇ ਐਲੀਮੀਨੇਸ਼ਨ ਕਰਦੇ ਆ ਉੱਥੇ ਸਾਨੂੰ ਪਿਆਰ ਦੇ ਨਾਲ ਅਸੀਮੀਨੇਸ਼ਨ ਵੀ ਕਰਦੇ ਆ, ਉੱਥੇ ਸਾਡੇ ਨਾਲ ਲਾਲਚ ਦੇ ਨਾਲ ਸਾਡੀ ਲੀਡਰਸ਼ਿਪ ਨੂੰ ਵੀ ਖਰੀਦਦੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਭਰਾਓ ਸਾਨੂੰ ਪਹਿਰਾ ਦੇ ਕੇ ਜਿਹੜੀ ਇਹ ਲੜਾਈ ਆ ਲੜੀ ਜਾਣੀ ਆ। ਬਾਕੀ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਆ ਤਾਂ 6ਵੇਂ ਜਾਮੇ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਪਹਿਲੀ ਲੜਾਈ ਹੁੰਦੀ ਆ
ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਲੜਾਈ ਭਾਵੇਂ ਉਹ ਬਾਜ ਤੋਂ ਸੀ, ਪਰ ਜਿਹੜੀ ਗੱਲ ਅੱਜ ਅਸੀਂ ਕਰਨ ਡਏ ਆ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਉਹ ਗੁੜਤੀ ਸਾਨੂੰ ਉਦਣ ਦੇਤੀ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਵੀ ਬਾਜ ਤੋਂ ਲੜਾਈ ਲੜ ਕੇ ਬਹੁਤ ਨੁਕਸਾਨ ਹੋਊਗਾ, ਬਾਜ ਵਾਪਸ ਕਰ ਦਿੱਤਾ ਜਾਵੇ, ਲੜਾਈ ਟਲ ਜਾਊਗੀ। ਤਾਂ ਗੁਰੂ ਸਾਹਿਬ ਨੇ ਉਦੋਂ ਸਾਨੂੰ ਕਿਹਾ ਸੀ ਬਾਜ ਨਾ ਦੇਂਗੇ ਤਾਜ ਵੀ ਲੈਂਗੇ। ਜਿਹੜੇ ਤਾਜ ਦੀ ਗੱਲ ਅਸੀਂ ਅੱਜ ਕਰ ਰਹੇ ਹਾਂ, ਉਹ ਸਾਡੇ ਤੇ ਸਵਾਲ ਹੁੰਦੇ ਆ ਵੀ ਸਿੱਖ ਧਰਮ ਦੇ ਵਿੱਚ ਰਾਜ ਦੀ ਗੱਲ ਕਿੱਥੇ ਕੀਤੀ ਗਈ ਆ, ਜਾਂ ਗੁਰੂਆਂ ਨੇ ਸਾਨੂੰ ਰਾਜ ਦੀ ਗੱਲ ਕਦੋਂ ਦੱਸੀ ਆ। ਤਾਂ ਇਹ ਗੱਲ ਉਸ ਸਮੇਂ ਸਾਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਤੀ ਸੀ ਕਿ ਮੇਰਾ ਸਿੱਖ ਜਿਹੜਾ ਵਾ ਉਹ ਜੇ ਅੱਜ ਬਾਜ ਵਾਪਸ ਕਰ ਗਿਆ ਤਾਂ ਕੱਲ ਤਾਜ ਦੀ ਲੜਾਈ ਨਹੀਂ ਲੜ ਸਕਦਾ। ਸੋ ਉਦੋਂ ਤੋਂ ਹੀ ਸਿੱਖਾਂ ਨੇ ਇਸ ਚੀਜ਼ ਦੀ ਜਿਹੜੀ ਆ ਉਹ ਲੜਾਈ ਲੜੀ ਆ। ਤੇ 18ਵੀਂ ਸਦੀ ਦੇ ਵਿੱਚ ਅੱਜ ਇੱਥੇ ਨਿਹੰਗ ਸਿੰਘ ਸ਼ਸਤਰਧਾਰੀ ਬਾਣੇ ਦੇ ਵਿੱਚ ਬੈਠੇ ਸੀਗੇ। ਇੱਕ ਸਿੱਖ ਦਾ ਕਰਤਾਰ ਜਿਹੜਾ ਵਾ ਉਹ ਇੱਕ ਅੰਗਰੇਜ਼ ਵਿਦਵਾਨ ਨੇ ਲਿਖਿਆ, ਜਦੋਂ ਉਹ ਇੱਕ ਨਿਹੰਗ ਸਿੰਘ ਨੂੰ ਘੋੜੇ ਦੇ ਉੱਤੇ ਚੜਿਆ ਜਾਂਦਾ ਮਿਲਦਾ ਤਾਂ ਉਹ ਉਹਨੂੰ ਪੁੱਛਦਾ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਤਾਂ ਸ਼ਸਤਰ ਰੱਖਣਾ ਅਲਾਉਡ ਸੀ, ਨਾ ਘੋੜ ਸਵਾਰੀ ਕਰਨੀ ਅਲਾਉਡ ਸੀ, ਨਾ ਸਿਰ ਦੇ ਉੱਤੇ ਦਸਤਾਰ ਸਜਾਉਣੀ ਅਲਾਉਡ ਸੀ। ਜਦੋਂ ਉਹ ਪੁੱਛਦਾ ਵੀ ਤੂੰ ਕਿਸ ਰਾਜੇ ਦੀ ਪਰਜਾ ਜਾਂ ਕਿਸ ਦਾ ਸਿਪਾਹੀ ਆ ਜਾਂ ਇੱਥੇ ਰਾਜ ਕਿਹਦਾ, ਤਾਂ ਉਹ ਪਹਿਲੋਂ ਕਹਿੰਦਾ ਵਾ ਬਰਛਾ ਧਰਤੀ ਦੇ ਵਿੱਚ ਗੱਡ ਕੇ ਕਹਿੰਦਾ ਇਸ ਧਰਤੀ ਦਾ ਰਾਜਾ ਮੈਂ ਆ। ਜਦੋਂ ਪੁੱਛਦਾ ਤੇਰਾ ਹਾਕਮ ਕੌਣ ਆ, ਤੇ ਬਰਛਾ ਤਾਂ ਨੂੰ ਕਰਕੇ ਕਹਿੰਦਾ ਮੇਰਾ ਹਾਕਮ ਅਕਾਲ ਪੁਰਖ ਪਰਮਾਤਮਾ ਵਾ। ਸੋ ਹਰ ਸਿੱਖ ਨੂੰ ਜੇ ਆਪਣਾ ਰਾਜ ਲੈਣਾ ਤੇ ਇਹ ਚੀਜ਼ ਮਨ ਦੇ ਵਿੱਚ ਵਸਾਉਣੀ ਪਊਗੀ ਕਿ ਕੋਈ ਸਿੱਖ ਜਿਹੜਾ ਵਾ ਗੁਰੂ ਨੇ ਬਣਾਇਆ ਹੀ ਰਾਜ ਪਾਕ ਦੀ ਅਸਾਰੀ ਦੇ ਲਈ ਆ। ਦੂਜੀ ਗੱਲ, ਮੈਂ ਇੱਥੇ ਕਿਸਾਨ ਮੋਰਚੇ ਦੀ ਗੱਲ ਚੱਲੀ ਆ ਤੇ ਸਾਡੇ ਭਰਾਵਾਂ ਨੂੰ ਇਹ ਵੀ ਦੁਨੀਆ ਦੇ ਵਿੱਚ ਸਾਡੇ ਸਿੱਖਾਂ ਦੇ ਵਿੱਚੋਂ ਇਹ ਕੁਐਸਚਨ ਹੁੰਦਾ ਕਿ ਤੁਹਾਡਾ ਖਾਲਸਾ ਰਾਜ ਕਿਹੋ ਜਿਹਾ ਹੋਊਗਾ, ਕੀ ਉਹ ਕੱਟੜਤਾ ਦੇ ਆਧਾਰਿਤ ਹੋਊਗਾ ਜਾਂ ਦੂਜੇ ਧਰਮਾਂ ਨੂੰ ਇਸ ਦੇ ਵਿੱਚ ਜਗ੍ਹਾ ਦਿੱਤੀ ਜਾਊਗੀ। ਤਾਂ ਭਰਾਵੋ, ਇਸ ਸਵਾਲ ਦਾ ਜਵਾਬ ਪੰਥ ਨੇ ਕਿਸਾਨ ਮੋਰਚੇ ਦੇ ਵਿੱਚ ਦੇ ਦਿੱਤਾ ਸੀਗਾ। ਜਦੋਂ ਪੰਥ ਨੇ ਉੱਥੇ ਬਗੈਰ ਕਿਸੇ ਲੀਡਰਸ਼ਿਪ ਦੀ ਅਗਵਾਈ ਤੋਂ, ਕਿਉਂਕਿ ਗੱਲ ਚੱਲੀ ਆ ਕਿ 32 ਕਿਸਾਨ ਜਥੇਬੰਦੀਆਂ ਜਿਹੜੀਆਂ ਵਾ ਉੱਥੇ ਅਗਵਾਈ ਕਰ ਰਹੀਆਂ ਸੀ ਮੋਰਚੇ ਦੀ, ਪਰ ਮੈਂ ਸਮਝਦਾ ਕਿ ਉਸ ਮੋਰਚੇ ਦੀ ਅਗਵਾਈ ਜਿਹੜੀ ਆ ਉਹ ਪੰਥ ਕਰ ਰਿਹਾ ਸੀ ਬਗੈਰ ਕਿਸੇ ਲੀਡਰਸ਼ਿਪ ਤੋਂ। ਉੱਥੇ ਖਾਲਸਾ ਰਾਜ ਦੀਆਂ ਝਲਕਾਂ ਜਿਹੜੀਆਂ ਵਾ ਉਹ ਪੰਥ ਨੇ ਦਿਖਾਈਆਂ। ਜਦੋਂ ਉੱਥੇ ਹਿੰਦੂ ਵੀ ਆਣ ਕੇ ਸੁਰੱਖਿਅਤ ਮਹਿਸੂਸ ਕਰਦਾ ਸੀਗਾ, ਉੱਥੇ ਮੁਸਲਮਾਨ ਵੀ ਆਣ ਕੇ ਸੁਰੱਖਿਅਤ ਮਹਿਸੂਸ ਕਰਦਾ ਸੀ, ਉੱਥੇ ਕ੍ਰਿਸਚਨ ਵੀ ਆਣ ਕੇ ਸੁਰੱਖਿਅਤ ਮਹਿਸੂਸ ਕਰਦਾ ਸੀ। ਉਹਦੀਆਂ ਵੀਡੀਓ ਕੱਢ ਕੇ ਦੇਖ ਲਓ, ਹਿੰਦੂਆਂ ਦੇ ਬੱਚਿਆਂ ਨੇ ਜਾ ਕੇ, ਕੱਟੜ ਪਰਿਵਾਰਾਂ ਦੇ ਹਿੰਦੂਆਂ ਦੇ ਬੱਚਿਆਂ ਨੇ ਜਾ ਕੇ ਇੰਟਰਵਿਊਆਂ ਦਿੱਤੀਆਂ ਵੀ ਜਿੰਨੇ ਸੁਰੱਖਿਅਤ ਅਸੀਂ ਇੱਥੇ ਸਿੱਖਾਂ ਦੇ ਵਿੱਚ ਆਣ ਕੇ ਮਹਿਸੂਸ ਕੀਤਾ, ਉਹਨਾਂ ਕਿਤੇ ਵੀ ਮਹਿਸੂਸ ਨਹੀਂ ਕੀਤਾ। ਬਾਕੀ ਜਿਹੜੀ ਖਾਲਸਾ ਰਾਜ ਦੀ ਸਥਾਪਨਾ ਤੋਂ ਬਾਅਦ ਖਾਲਸਾ ਰਾਜ ਕਿੱਦਾਂ ਦਾ ਹੋਊਗਾ, ਇੱਕ ਇਤਿਹਾਸਕਾਰ ਨੇ ਬੜਾ ਸੋਹਣਾ ਇਹਨਾਂ ਨੂੰ ਲਿਖਿਆ ਸੀ ਵੀ ਜਿਸ ਧਰਮ ਦੇ ਲੋਕ ਸਵੇਰੇ ਉੱਠ ਕੇ ਆਪਣੇ ਗੁਰੂ ਨੂੰ ਨਤਮਸਤਕ ਹੁੰਦਿਆਂ ਭਗਤ ਕਬੀਰ ਜੀ ਨੂੰ ਵੀ ਸਿਰ ਝੁਕਾਉਂਦੇ ਆ, ਭਗਤ ਫਰੀਦ ਜੀ ਨੂੰ ਵੀ ਸਿਰ ਝੁਕਾਉਂਦੇ ਆ, ਭਗਤ ਨਾਮਦੇਵ ਜੀ ਨੂੰ ਵੀ ਸਿਰ ਝੁਕਾਉਂਦੇ ਆ, ਧੰਨਾ ਜੱਟ ਜੀ ਨੂੰ ਵੀ ਸਿਰ ਝੁਕਾਉਂਦੇ ਆ, ਉਸ ਧਰਮ ਦਾ ਰਾਜ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਹੋਊਗਾ। ਸੋ ਜਿਹੜੇ ਉਹ ਲੋਕ ਸਾਡੇ ਤੇ ਸਵਾਲ ਕਰਦੇ ਆ, ਉਹਨਾਂ ਨੂੰ ਇਸ ਚੀਜ਼ ਦਾ ਜਵਾਬ ਆ। ਬਾਕੀ ਮੈਂ ਕੁਝ ਗੱਲਾਂ ਤੁਹਾਡੇ ਦੇ ਨਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਦੀਆਂ ਇਸ ਰਾਜ ਦੇ ਪ੍ਰਤੀ ਭਰਾਵੋ ਕਰਦਾ ਵਾਂ। ਡਾਕਟਰ ਸਾਹਿਬ ਇੱਥੇ ਬੈਠੇ, ਡਾਕਟਰ ਅਮਰਜੀਤ ਸਿੰਘ, ਉਹਨਾਂ ਦੇ ਨਾਲ ਹੀ ਡਿਕਸੀ ਗੁਰੂ ਘਰ ਦੀ ਸਪੀਚ ਸੀਗੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਮੁਲਕ ਦੇ ਹਾਕਮਾਂ ਨੂੰ ਕਹਿੰਦੇ ਆ ਕਿ ਤੁਸੀਂ ਆਨੇ ਬਹਾਨੇ ਆਪਣੇ ਰਾਮ ਰਾਜ ਦੇ ਨਾਰੇ ਲਾਉਂਦੇ ਜੀ,
ਤੇ ਤੁਸੀਂ ਆਪਣਾ ਰਾਮ ਰਾਜ ਸਥਾਪਿਤ ਕਰ ਲਓ। ਅਸੀਂ ਗੁਰੂ ਸਿਧਾਂਤ ਤੇ ਸਿਰਜਿਆ ਆਪਣਾ ਰਾਜ ਸਥਾਪਿਤ ਕਰਾਂਗੇ ਤੇ ਦੁਨੀਆ ਵੇਖੂਗੀ ਕਿ ਕਿਹੜਾ ਸਿਧਾਂਤ ਚੰਗਾ ਵਾ। ਸੋ ਅੱਜ 27 ਸਾਲਾਂ ਬਾਅਦ ਉਸ ਧਰਮ ਦੀ ਜਿਹੜੀ ਆ ਲੀਡਰਸ਼ਿਪ ਉਹ ਆਪਣੇ ਰਾਮ ਰਾਜ ਨੂੰ ਦੁਨੀਆ ਦੇ ਏਜੰਡੇ ਤੇ ਲੈ ਕੇ ਆ ਰਹੀ ਆ। ਪਰ ਬਦਕਿਸਮਤੀ ਆ ਕਿ ਸਾਡੀ ਰਵਾਇਤੀ ਲੀਡਰਸ਼ਿਪ ਖਾਲਸਾ ਪੰਥ ਉਸ ਸਿੱਖ ਸਿਧਾਂਤਾਂ ਦੇ ਰਾਜ ਦੀ ਲੜਾਈ ਲੜ ਰਿਹਾ, ਪਰ ਸਾਡੀ ਰਵਾਇਤੀ ਲੀਡਰਸ਼ਿਪ ਜਿਹੜੀ ਆ ਉਹ ਉਸ ਤੋਂ ਕਿਨਾਰਾ ਕਰਕੇ ਬੈਠੀ ਆ। ਸੋ ਜਿੰਨਾ ਚਿਰ ਪੰਥ ਦੇ ਇਕੱਠੇ ਹੋਣ ਦੀ ਗੱਲ ਕੀਤੀ ਆ, ਮੈਂ ਇੱਕ ਬੇਨਤੀ ਕਰੂੰਗਾ ਕਿ ਜਿੱਦਾਂ ਅੱਜ ਸਮੁੱਚੀਆਂ ਅਮਰੀਕਾ ਦੀਆਂ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇੱਥੇ ਇਕੱਠੀਆਂ ਹੋਈਆਂ ਵਾ, ਇਹੋ ਹੀ ਖਾਲਸਾ ਪੰਥ ਦੀ ਇਕੱਤਰਤਾ ਦੀ ਨਿਸ਼ਾਨੀ ਆ। ਪਰ ਇੱਕ ਆਪਾਂ ਜ਼ਰੂਰ ਕਰ ਲਿਆ ਕਰੀਏ ਕਿ ਸਾਲ ਦੇ ਵਿੱਚ ਜਦੋਂ ਇਦਾਂ ਦਾ ਕੋਈ ਵੱਡਾ ਇਕੱਠ ਕਰਦੇ ਆ, ਉਹਦੇ ਵਿੱਚ ਅਗਲੇ ਸਾਲ ਦੇ ਲਈ ਜਿਹੜਾ ਵਾ ਉਹ ਸਾਰੀਆਂ ਜਥੇਬੰਦੀਆਂ ਦਾ ਇੱਕ ਮਿਨੀਮਮ ਪ੍ਰੋਗਰਾਮ ਜਿਹੜਾ ਵਾ ਉਹ ਬਣਾ ਲਿਆ ਕਰੀਏ। ਬਾਕੀ ਜਿਹੜੀਆਂ ਜਥੇਬੰਦੀਆਂ ਵਾ ਉਹ ਆਪੋ ਆਪਣੀ ਬਿੱਤ ਦੇ ਨਾਲ ਮੈਕਸੀਮਮ ਜਿੱਥੋਂ ਤੱਕ ਜਾਣਾ ਚਾਹੁੰਦੀਆਂ ਵਾ ਉਹ ਆਪਣਾ ਕੰਮ ਕਰ ਸਕਦੀਆਂ, ਪਰ ਮਿਨੀਮਮ ਜਿਹੜਾ ਕੰਮ ਵਾ ਉਹ ਆਪਾਂ ਜ਼ਰੂਰ ਸਾਲ ਦੇ ਵਿੱਚ ਲੀਕ ਲਿਆ ਕਰੀਏ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਜਿੱਥੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਸਾਨੂੰ ਨੇੜੇ ਵੀ ਲਿਜਾਣ ਡਿਆ ਵਾ, ਉੱਥੇ ਖਤਰਿਆਂ ਨੂੰ ਵੀ ਸਾਨੂੰ ਮਹਿਸੂਸ ਕਰਨਾ ਚਾਹੀਦਾ। ਕਿਉਂਕਿ ਜਦੋਂ ਅਸੀਂ ਐਕਸ਼ਨ ਕਰਦੇ ਆ ਉਦੋਂ ਜ਼ਾਲਮ ਸਾਡੇ ਤੇ ਰਿਐਕਸ਼ਨ ਕਰਦਾ ਤੇ ਐਕਸ਼ਨ ਸਾਨੂੰ ਕਰਦੇ ਰਹਿਣਾ ਚਾਹੀਦਾ। ਅੱਜ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵਿਚਾਰਾਂ ਦੀ ਗੱਲ ਚੱਲੀ ਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵਿਚਾਰਾਂ ਦੇ ਵਿੱਚ ਇੱਕ ਗੱਲ ਜਿਹੜੀ ਸੀਗੀ ਉਹ ਐਕਸ਼ਨ ਦੇ ਰੂਪ ਦੇ ਵਿੱਚ ਉਹਨਾਂ ਹਾਕਮਾਂ ਨੂੰ ਹਿੱਟ ਹੁੰਦੀ ਸੀ, ਜਿਹਦੇ ਰਿਐਕਸ਼ਨ ਦੇ ਵਿੱਚ ਉਹਨਾਂ ਤੇ ਸਾਡਾ ਆਖਰੀ ਹਮਲਾ ਬੋਲਿਆ ਸੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਤੇ ਸਾਨੂੰ ਖਤਮ ਕਰਨ ਦਾ। ਪਰ ਖਾਲਸਾ ਪੰਥ ਨੇ 1984 ਤੋਂ ਬਾਅਦ 10 ਸਾਲ ਜਿਹੜੀ ਲੜਾਈ ਲੜੀ ਆ ਉਹ 18ਵੀਂ ਸਦੀ ਦੇ ਇਤਿਹਾਸ ਨੂੰ ਯਾਦ ਕਰਾ ਦਿੱਤਾ ਕਿ ਖਾਲਸਾ ਜਿਹੜਾ ਵਾ ਉਹ ਬਾਣੀ ਦੇ ਸਿਧਾਂਤ ਦੇ ਨਾਲ ਜੁੜਿਆ। ਦੁਨੀਆ ਦੀ ਕੋਈ ਲਹਿਰ ਜਿਹੜੇ ਹਥਿਆਰਬੰਦ ਲਹਿਰ ਮੌਜੂਦਾ ਸਮੇਂ ਦੇ ਵਿੱਚ ਇਦਾਂ ਦੀ ਤੁਹਾਨੂੰ ਨਹੀਂ ਦਿਸੂਗੀ ਜਿੰਨੇ ਦੁਨੀਆ ਦੀ ਕਿਸੇ ਤਾਕਤ ਦੀ ਮਦਦ ਤੋਂ ਬਗੈਰ ਉਸ ਕੰਟਰੀ ਦੇ ਪ੍ਰਾਈਮ ਮਿਨਿਸਟਰ ਨੂੰ ਸੋਧਿਆ ਹੋਵੇ, ਉਸ ਕੰਟਰੀ ਦੇ ਜਰਨੈਲ ਨੂੰ ਆਰਮੀ ਜਰਨੈਲ ਨੂੰ ਸੋਧਿਆ ਹੋਵੇ, ਉਸ ਕੰਟਰੀ ਦੇ ਸੂਬੇਦਾਰ ਪੰਜਾਬ ਦੀ ਧਰਤੀ ਦੇ ਚੀਫ ਮਿਨਿਸਟਰ ਨੂੰ ਸੋਧਿਆ ਹੋਵੇ। ਇਹ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਆ ਦੁਨੀਆ ਦੇ ਵਿੱਚ ਕੋਈ ਲਹਿਰ ਨਹੀਂ। ਜੇ ਲਹਿਰਾਂ ਬਥੇਰੀਆਂ ਹਥਿਆਰਬੰਦ ਚੱਲੀਆਂ ਵਾ, ਪਰ ਜੋ ਖਾਲਸੇ ਨੂੰ ਗੁਰੂ ਨੇ ਗੁੜਤੀ ਦਿੱਤੀ ਸੀ, ਖਾਲਸੇ ਨੇ ਉਹ ਚੋਣਵੇਂ ਐਕਸ਼ਨ ਕਰਕੇ ਤੇ ਉਹ ਲੜਾਈ ਲੜ ਕੇ ਮੌਜੂਦਾ ਇਤਿਹਾਸ ਨੂੰ ਭਰਾਓ ਅੱਜ ਦੇ ਸਮੇਂ ਦੇ ਵਿੱਚ ਯਾਦ ਕਰਾਤਾ। ਤੇ ਹੁਣ ਸਾਡਾ ਫਰਜ਼ ਵਾ ਉਸ ਚੀਜ਼ ਨੂੰ ਗਾਂਹ ਲੈ ਕੇ ਜਾਣ ਦਾ। ਇੱਕ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਜਿਹੜੀ ਸਾਡੀ ਜੰਗ ਜਨਰੇਸ਼ਨ ਜਿਹਨੂੰ ਅਸੀਂ ਕਿਤੇ ਸੋਚਦੇ ਸਾਂ, ਕਿਉਂਕਿ ਜਦੋਂ 25,000 ਲਾਵਾਰਸ ਲਾਸ਼ਾਂ ਬਣਾਈਆਂ ਗਈਆਂ ਜਾਂ ਸਾਡੇ ਅਨੇਕਾਂ ਖਾੜਕੂਆਂ ਨੂੰ ਸ਼ਹੀਦ ਕੀਤਾ ਗਿਆ, ਤਾਂ ਉਸ ਤੋਂ ਬਾਅਦ ਸਾਨੂੰ ਖਤਮ ਕਰਨ ਦੇ ਲਈ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਨਸ਼ਿਆਂ ਦੀ ਲਹਿਰ ਚਲਾਈ ਗਈ ਸੀ। ਜੇ ਅੱਜ ਅਸੀਂ ਉਹਦੇ ਤੇ ਵੀ ਧਿਆਨ ਨਾਲ ਵੇਖੀਏ ਖੋਜ ਕਰਕੇ ਤੇ ਕੋਈ 70-80 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਸਾਡਾ ਨਸ਼ਿਆਂ ਦੇ ਨਾਲ ਮਾਰਿਆ ਗਿਆ। ਤੇ ਉਸ ਸਮੇਂ ਮਨ ਦੇ ਵਿੱਚ ਇੱਕ ਖਦਸ਼ਾ ਆਇਆ ਸੀਗਾ ਕਿ ਉਸ ਤੋਂ ਅਗਲੀ ਜਨਰੇਸ਼ਨ ਜਿਹੜੀ ਆ ਉਹ ਸ਼ਾਇਦ ਸਾਡੇ ਸਿੱਖੀ ਸਿਧਾਂਤਾਂ ਤੋਂ ਟੁੱਟ ਜੇ। ਪਰ ਇੱਥੇ ਦੀਪ ਸਿੱਧੂ ਦੀ ਗੱਲ ਚੱਲੀ ਆ, ਜਿੱਦਾਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਪਰਮਾਤਮਾ ਜਿਹੜੀ ਆ ਉਹ ਕਲਾ ਵਰਤਾਉਂਦਾ, ਤੇ ਇਸ ਕਿਸਾਨ ਮੋਰਚੇ ਦੇ ਵਿੱਚ ਸਾਡੇ ਵੇਖਣ ਦੇ ਵਿੱਚ ਉਹ ਕਲਾ ਵਰਤੀ ਸੀ। ਜਿਹੜਾ ਨੌਜਵਾਨ ਸਾਡੇ ਸੰਘਰਸ਼ ਤੋਂ ਦੂਰ ਜਾ ਚੁੱਕਾ ਸੀ, ਜਿਹੜਾ ਨੌਜਵਾਨ ਸਾਡੇ ਧਰਮ ਤੋਂ ਦੂਰ ਜਾ ਚੁੱਕਾ ਸੀ, ਉਸ ਨੌਜਵਾਨ ਨੇ ਸਾਡੇ ਪੰਥ ਦੀ ਅਗਵਾਈ ਕਰਦਿਆਂ
ਕਿੱਦਾਂ ਜਾ ਕੇ ਉਹ ਦਿੱਲੀ ਦੀਆਂ ਬਰੂਆਂ ਤੇ ਬੈਠਾ ਸੀਗਾ। ਤੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਦਾ ਸਮੁੱਚਾ ਨੌਜਵਾਨ ਸਾਡੇ ਪਿਛਲੇ ਸੰਘਰਸ਼ ਦੇ ਨਾਲ ਜੁੜ ਗਿਆ ਤੇ ਉਹਨਾਂ ਨੌਜਵਾਨਾਂ ਨੂੰ ਜਿਹੜਾ ਵਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਜਿਹੜੇ ਸਿਆਣੇ ਜਿਨ੍ਹਾਂ ਦੇ ਕੋਲ ਪਿਛਲਾ ਤਜਰਬਾ ਵਾ ਉਹਨਾਂ ਨੇ ਗਾਈਡ ਕਰਨਾ ਵਾ। ਇੱਕ ਚੀਜ਼ ਜ਼ਰੂਰ ਉਸ ਸਮੇਂ ਦੇ ਵਿੱਚ ਜਿਹੜੀ ਵਾਪਰੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ, ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਕਿਹਾ ਵਾ कि जब ये करें विप्रन की रीत मैं ना करूं इनकी प्रतीत, वो पिछले किसान संघर्ष के मोर्चे दे विच एक चीज जरूर साडे सामने आई जे, क्योंकि विप्रन की रीत साडे ते भारी हो गई आ। असी एस्टैबलिशमेंट दे हामी हो गए आ, किसी नवें नूं जगह देनी नहीं चाहुंदे। अज जिथे उन्हां नौजवानां ने खालसा पंथ दी उस मोर्चे दे विच अगवाई कीती आ, मैनूं बड़े अफसोस नाल कहना पै रिहा कि उन्हां नौजवानां नूं जिन्ना साडे पंथक आगूआं ने उस धरती दे उत्ते दरकारिया वा, वो चीज़ भी सानूं साडे विचों दूर करनी पऊगी, क्योंकि साडे गुरुआं ने ये सानूं सिखाया वा कि हर एक नूं अपने गल लाउणा, किसी नूं दूर नहीं करना। जो दीप सिद्धू दे नाल साडी सिख लीडरशिप ने कीता, चप्पे चप्पे दे उत्ते उहदा पहरा लिया, भावें कि ये चीज़ां पहलों भी चलदियां रहियां, संत जरनैल सिंह भिंडरां वालियां दे नाल भी ये चीज़ां चलियां। उस तो बाद जदों सरदार जसवंत सिंह खालड़ा भी इस फील्ड दे विच आया ते उहदे नाल भी ये चीज़ां चलियां। पर जिहड़ी साडी नौजवान पीढ़ी एक वार धर्म तो दूर बैठी सीगी, जदों वो पंथ दे विच शामिल होई आ तां असीं उहनां नूं दूर धक्कण दी कोशिश कीती आ। इस चीज़ दे सानूं विचारना चाहीदा, ये दियानतदारी सानूं अपने विच लियाउणी चाहीदी आ, क्योंकि असीं इन्हां नवीआं जनरेशनां नूं जिहड़ा ये संघर्ष तुसीं पिछले 38 सालां तो अपने मोढिआं ते ले के तुरे जे, उहनां नूं सौंप के ये अगवाई उन्होंने अखीर देनी है, क्योंकि जब तक खालसा राज की स्थापति नहीं हो जाती वो इस संघर्ष को जारी रखन। इन्ना ही कहता होया मैं कोई गलत कह गया हुआ तो खिमदा जाचक हाँ। वाहिगुरू जी का खालसा, वाहिगुरू जी की फतेह। गुरु प्यारी साध संगत जी, वाहिगुरू जी का खालसा, वाहिगुरू जी की फतेह। तै दिल उतरवादी हाँ भाई साहब भाई अमरजीत सिंह जी खालड़ा होना दा ਹੁਣ ਗੁਰਦੁਆਰਾ ਸਾਹਿਬ ਸਟਾਕਟਨ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਨੂੰ ਸਿਰੋਂ ਪਾਉ ਦੀ ਦਾਤ ਦੇਣਗੇ। ਬੋਲੇ ਸੋ ਨਿਹਾਲ। ਸਮਾਂ ਕਾਫੀ ਹੋ ਗਿਆ ਤੇ ਆਪਣੇ ਪਾਸ 2 ਬੁਲਾਰੇ ਹਨ। ਹੁਣ ਮੈਂ ਬੇਨਤੀ ਕਰੂੰਗਾ ਪ੍ਰੈਜ਼ੀਡੈਂਟ ਕੌਂਸਲ ਆਫ ਖਾਲਿਸਤਾਨ ਤੇ ਨਾਲ ਹੀ ਕੋ ਫਾਊਂਡਰ ਸਿੱਖ ਫॉर ਜਸਟਿਸ ਵਾਲੇ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਡਾਕਟਰ, ਉਹ ਆਪ ਸੰਗਤਾਂ ਦੇ ਰੂਬਰੂ ਹੋਣਗੇ। 10 ਤੋਂ 12 ਮਿੰਟ ਲਾਉਣਗੇ। ਉਹਨਾਂ ਤੋਂ ਉਪਰੰਤ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸੁਪੁੱਤਰ ਭਾਈ ਤਰਲੋਚਨ ਸਿੰਘ ਜੀ ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਆਪ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਜੇ ਰਹਿਣਾ। ਜਿਹੜੇ ਵੀਰ ਆਲੇ ਦੁਆਲੇ ਖੜੇ ਆ, ਸਾਡੇ ਨਾਲ ਇੰਨੀ ਵੱਡੀ ਟ੍ਰੈਜਡੀ ਵਾਪਰੀ ਹੋਵੇ, ਇੰਨਾ ਵੱਡਾ ਹਾਦਸਾ ਵਾਪਰਿਆ ਹੋਵੇ, ਸਾਡੇ ਬੱਚੇ ਕੋਹ ਕੇ ਸ਼ਹੀਦ ਕਰ ਦਿੱਤੇ ਹੋਣ, ਸਾਡੀਆਂ ਮਾਵਾਂ ਭੈਣਾਂ ਧੀਆਂ ਦੀ ਬੇਇੱਜ਼ਤੀ ਕੀਤੀ ਹੋਵੇ, ਬੇਪਤੀ ਕੀਤੀ ਹੋਵੇ, ਤੇ ਅਸੀਂ ਇਦਾਂ ਸਾਈਡਾਂ ਤੇ ਖੜ ਕੇ ਇੰਜੋਏ ਕਰਦੇ ਫਿਰੀਏ, ਗੱਲਾਂ ਕਰਦੇ ਫਿਰੀਏ, ਕੋਈ ਸੈਂਸ ਨਹੀਂ ਬਣਦੀ। ਜੇ ਸਾਨੂੰ ਵਾਕਿਆ ਹੀ ਦੁੱਖ ਆ ਨਾ, ਖਾਲਿਸਤਾਨ ਦੂਰ ਨਹੀਂ ਪਰ ਤੇਰੇ ਅੰਦਰ ਦਾ ਸਿੱਖ ਮਰ ਚੁੱਕਾ। ਅੱਜ ਸਿੱਖਾ ਜਿਹੋ ਜਿਹਾ ਤੁਸੀਂ ਲੰਗਰਾਂ ਦੇ ਵਾਲੇ ਗੇੜਾ ਦਿੱਤਾ ਹੋਇਆ, ਜਿਹੜੇ ਆਲੇ ਦੁਆਲੇ ਖੜ ਕੇ ਤੁਸੀਂ ਇਸ ਨੂੰ ਵੀ ਇੱਕ ਫਨ ਪਾਰਕ ਬਣਾਇਆ ਹੋਇਆ, ਮੈਂ ਬੇਨਤੀ ਕਰੂੰਗਾ ਉਹਨਾਂ ਮਾਮਾ ਭੈਣਾਂ ਨੂੰ, ਜੇ ਉਹਨਾਂ ਭੈਣਾਂ ਸਾਡੇ ਪਰਿਵਾਰਾਂ ਨਾਲ ਜੋ ਹੋਣਾ ਸੀ ਹੋ ਗਿਆ, ਜੇ ਆਪਣੇ ਬੱਚਿਆਂ ਦੀ ਸੁੱਖ ਮੰਗਦੇ ਆ ਨਾ ਤੇ ਇਹਨਾਂ ਪ੍ਰਚਾਰਕਾਂ ਨੂੰ ਬਹਿ ਕੇ ਸੁਣ ਲਓ, ਉਹਨਾਂ ਗੱਲਾਂ ਤੇ ਅਮਲ ਕਰ ਲਓ। ਅਮਲਾਂ ਬਾਝੋਂ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ, ਨਾ ਉਸ ਅਕਾਲ ਪੁਰਖ ਨੇ ਫੜਨੀ ਆ, ਨਾ ਕਿਸੇ ਦੁਨੀਆਦਾਰੀ ਦੇ ਬੰਦੇ ਨੇ ਫੜਨੀ ਆ। ਇਸ ਕਰਕੇ ਅਮਲ ਕਰਨਾ ਜ਼ਰੂਰੀ ਹੈ। ਆਓ ਬਹਿ ਕੇ ਇਹਨਾਂ ਬੁਲਾਰਿਆਂ ਨੂੰ ਸਰਵਣ ਕਰੀਏ। ਡਾਕਟਰ ਬਖਸ਼ੀਸ਼ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु प्यारे साध संगत जी, गज के बुलाओ फतेह। वाहिगुरू जी का खालसा, वाहिगुरू जी की फतेह। मैं शुरू करदा जी खालिस्तान। खालिस्तान, 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 खालिस्तान। गुरु प्यारे साध संगत जी, मैं मैडिकल डॉक्टर ने इंटरनल मेडिसिन का, ते मैं तुहानूं इस तरह शुरू करना तुहाडे नाल गलबात कि प्रॉब्लम की आ ते सलूशन की आ ते वो सलूशन किस तरह लाउणा वा। प्रॉब्लम ये आ
ਵੀ ਪੰਜਾਬ ਗੁਲਾਮ ਆ, ਪੰਜਾਬ ਉੱਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ, ਤੇ ਸੋਲੂਸ਼ਨ ਇਹ ਆ ਆਜ਼ਾਦੀ ਤੇ ਲੈਣੀ ਆ ਰੈਫਰੈਂਡਮ ਕਰਕੇ। 26 ਜਨਵਰੀ 1986 ਨੂੰ ਦਰਬਾਰ ਸਾਹਿਬ ਤੋਂ ਸਰਬੱਤ ਖਾਲਸੇ ਨੇ ਖਾਲਿਸਤਾਨ ਦਾ ਇਹਨਾਂ ਨੇ ਮਤਾ ਪਾਸ ਕੀਤਾ। ਅਪ੍ਰੈਲ 29 ਉਸੇ ਸਾਲ 1986 ਨੂੰ ਇਸ ਦਾ ਲਾਮਨਾਮਾ ਕੀਤਾ ਗਿਆ ਔਰ ਅਪ੍ਰੈਲ 30 ਨੂੰ 1000 ਇੰਡੀਆ ਦੀ ਪੁਲਿਸ ਨੇ ਤੇ ਪੈਰਾਮਿਲਟਰੀ ਫੋਰਸਸ ਨੇ ਦਰਬਾਰ ਸਾਹਿਬ ਤੇ ਤੀਸਰਾ ਹਮਲਾ ਕਰਕੇ 300 ਸਿੰਘਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ। ਇਹਦੀ ਜਿਹੜੀ ਆ ਬੈਕਗ੍ਰਾਉਂਡ ਆ। ਪਰ ਖਾਲਿਸਤਾਨ ਦੀ ਗੱਲ ਜਿਹੜੀ ਆ, ਜਿਹੜੇ ਤੁਹਾਡੇ ਕਈ ਵਾਰ ਕੁਐਸਚਨ ਹੁੰਦੇ ਨੇ, ਇਹ ਉਦੋਂ ਨਹੀਂ ਸ਼ੁਰੂ ਹੋਈ ਜਦੋਂ ਕਿ 1606 ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਮਿਲੀ ਤੇ ਮੀਰੀ ਪੀਰੀ ਦਾ ਸਿਧਾਂਤ ਸ਼ੁਰੂ ਹੋਇਆ। ਉਦੋਂ ਸਿੱਖ ਰਾਜ ਮੁਗਲ ਅੰਪਾਇਰ ਦੇ ਵਿੱਚ ਸਥਾਪਿਤ ਹੋਇਆ। ਉਦੋਂ ਦਾ ਚੱਲ ਰਿਹਾ ਵਾ ਸਿੱਖ ਰਾਜ। ਉਸ ਸਿੱਖ ਰਾਜ ਨੂੰ ਆਪਾਂ ਦੁਬਾਰਾ ਲੈਣਾ ਵਾ ਤੇ ਉਹ ਲੈਣ ਦਾ ਤਰੀਕਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਖੁਦ ਮੁਖਤਿਆਰੀ ਦਾ ਹੱਕ। ਇਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਅਧੀਨ ਪੰਜਾਬ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਉਹਨਾਂ ਵੋਟਾਂ ਦਾ ਕੀ ਅਸਰ ਆ, ਉਹਨਾਂ ਵੋਟਾਂ ਦੀ ਕੀ ਤਾਕਤ ਆ। This is the pen and the most powerful weapon in the world. Most powerful weapon in the world is a pen. ਜਿਸ ਨੇ ਕਿ ਜਿਹੜੇ ਫਾਰਮ ਕਾਨੂੰਨ ਸੀ ਉਹ ਵਾਪਸ ਕੀਤੇ। 31 ਅਕਤੂਬਰ ਪਿਛਲੇ ਸਾਲ ਨੂੰ 35,000 ਤੁਹਾਡੇ ਭੈਣਾਂ ਭਰਾਵਾਂ ਨੇ ਵੋਟਾਂ ਪਾਈਆਂ ਤੇ 3 ਹਫ਼ਤਿਆਂ ਦੇ ਬਾਅਦ ਜਿਹੜੇ ਕਿਸਾਨ ਲੈਂਡ ਜਾਂ ਫਾਰਮ ਕਾਨੂੰਨ ਸਨ ਉਹ ਮੋਦੀ ਨੇ ਵਾਪਸ ਕਰਤੇ ਕਿਉਂਕਿ ਇਹਨਾਂ ਦੀ ਇੰਟੈਲੀਜੈਂਸ ਨੇ ਇਹਨਾਂ ਨੂੰ ਕਿਹਾ ਸੀ ਹਿੰਦੁਸਤਾਨ ਦੀ ਸਿਕਿਉਰਿਟੀ ਤੇ ਸੇਫਟੀ ਨੂੰ ਖਤਰਾ ਵਾ। ਇੰਨੀਆਂ ਤਾਕਤ ਰੈਫਰੈਂਡਮ ਦੀ। ਸਾਡਾ ਰੈਫਰੈਂਡਮ ਇੱਕ ਸ਼ਾਂਤਮਈ ਲੋਕਤੰਤਰ ਤੇ ਕਾਨੂੰਨੀ ਤਰੀਕਾ ਵਾ। ਇਸ ਰੈਫਰੈਂਡਮ ਵਾਸਤੇ ਪੰਜਾਬ ਵਿੱਚ ਵੋਟਾਂ ਪੈਣ ਦੀ ਤਰੀਕ ਦਾ ਲਾਮਨਾਮਾ 6 ਜੂਨ ਨੂੰ ਅਕਾਲ ਤਖਤ ਤੋਂ ਕੀਤਾ ਜਾਏਗਾ। ਪੰਜਾਬ ਵਿੱਚ ਰੈਫਰੈਂਡਮ ਹੋਣ ਦੀਆਂ ਵੋਟਾਂ ਦੀ ਤਰੀਕ 6 ਜੂਨ ਨੂੰ ਦੱਸੀ ਜਾਏਗੀ। ਰੈਫਰੈਂਡਮ ਕੀ ਆ? ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਇੱਕ ਹੱਕ ਆ ਜਿਹੜੀ ਕਿ ਦੁਨੀਆ ਦੀ ਇੱਕ ਤਾਕਤ ਆ ਜਿਹੜੀ ਯੂਨਾਈਟਿਡ ਨੇਸ਼ਨ ਤੁਹਾਨੂੰ ਹੱਕ ਦਿੰਦੀ ਆ ਕਿ ਤੁਸੀਂ ਆਪਣਾ ਦੇਸ਼ ਬਣਾ ਸਕਦੇ ਜੇ। ਇਸੇ ਕਾਨੂੰਨ ਦੇ ਅਧੀਨ ਸਦਰ ਸੁਡਾਨ, ਈਸਟ ਟਿਮੋਰ ਤੇ ਕੋਸੋਵੋ ਨੇ ਆਜ਼ਾਦੀ ਲਈ। ਸਾਡਾ ਰੈਫਰੈਂਡਮ ਅਨਅਫੀਸ਼ੀਅਲ ਰੈਫਰੈਂਡਮ ਆ। ਅਫੀਸ਼ੀਅਲ ਰੈਫਰੈਂਡਮ ਤੇ ਅਨਅਫੀਸ਼ੀਅਲ ਵਿੱਚ ਇਹ ਫਰਕ ਆ। ਅਨਅਫੀਸ਼ੀਅਲ ਰੈਫਰੈਂਡਮ ਇੱਕ ਪਾਸਾ ਕਰਾ ਰਿਹਾ ਵਾ, ਅਫੀਸ਼ੀਅਲ ਰੈਫਰੈਂਡਮ ਜਿਹੜੇ ਦੋਵੇਂ ਪਾਸੇ ਕਰਾਉਂਦੇ ਨੇ। ਪਰ ਅਨਅਫੀਸ਼ੀਅਲ ਰੈਫਰੈਂਡਮ ਦੀ ਬਹੁਤ ਮਹੱਤਤਾ ਵਾ। ਜਿਸ ਤਰ੍ਹਾਂ ਕਿ ਤੁਸੀਂ ਵੇਖਿਆ ਵਾ ਕਿ ਫਾਰਮ ਕਾਨੂੰਨ ਜਿਹੜੇ ਵਾਪਸ ਹੋ ਗਏ ਨੇ, ਇਹ ਅਨਅਫੀਸ਼ੀਅਲ ਰੈਫਰੈਂਡਮ ਆ। ਇਟਲੀ ਦੀ ਗਵਰਨਮੈਂਟ ਨੇ ਆਜ਼ਾਦੀ ਲਈ ਅਨਅਫੀਸ਼ੀਅਲ ਰੈਫਰੈਂਡਮ ਕਰਾ ਕੇ 1840 ਦੇ ਲਾਗੇ ਇਟਲੀ ਨੇ ਅਨਅਫੀਸ਼ੀਅਲ ਰੈਫਰੈਂਡਮ ਕਰਾ ਕੇ ਆਜ਼ਾਦੀ ਲਈ। ਉਹ ਆਜ਼ਾਦੀ ਆਪਾਂ ਅਨਅਫੀਸ਼ੀਅਲ ਰੈਫਰੈਂਡਮ ਕਰਾ ਕੇ ਕਰ ਸਕਦੇ ਹਾਂ ਕਿਉਂਕਿ ਤੁਸੀਂ ਯੂਨੀਲੈਟਰਲੀ ਤੁਸੀਂ ਆਪਣੇ ਤੌਰ ਤੇ ਲਾਮਨਾਮਾ ਕਰ ਸਕਦੇ ਜੇ ਕਿ ਸਾਡਾ ਦੇਸ਼ ਆਜ਼ਾਦ ਆ ਤੇ ਯੂਨਾਈਟਿਡ ਨੇਸ਼ਨ ਨੂੰ ਇਹ ਮੰਨਣਾ ਪੈਂਦਾ ਵਾ। ਫਿਰ ਕੁਇਬੈਕ ਦੇ ਲੋਕਾਂ ਨੇ ਕੈਨੇਡਾ ਵਿੱਚ 2 ਵਾਰ ਰੈਫਰੈਂਡਮ ਕਰਾਇਆ 1980 ਤੋਂ 1995 ਵਿੱਚ। ਯੂਕੇ ਦੇ ਵਿੱਚ ਸਕਾਟਿਸ਼ ਲੋਕਾਂ ਨੇ 2014 ਵਿੱਚ ਰੈਫਰੈਂਡਮ ਕਰਵਾਇਆ। ਇੰਡੀਆ ਨੇ 6 ਰੈਫਰੈਂਡਮ ਕਰਾਏ ਨੇ, 6 ਜਿਨ੍ਹਾਂ ਤੋਂ ਜ਼ਿਆਦਾ ਮਹੱਤਤਾ ਰੱਖਣ ਵਾਲੇ ਨੇ ਜੂਨਾਗੜ੍ਹ ਦਾ ਰੈਫਰੈਂਡਮ 1948 ਵਿੱਚ ਤੇ ਸਿੱਕਮ ਦਾ ਰੈਫਰੈਂਡਮ 1975 ਵਿੱਚ। ਤੇ ਇੰਡੀਆ ਰੈਫਰੈਂਡਮ ਕਰਾ ਸਕਦਾ ਵਾ ਜੇ ਯੂਕੇ ਵਾਲੇ ਜਿਹੜੇ ਆ ਸਕਾਟਿਸ਼ ਲੋਕਾਂ ਨੂੰ ਕਹਿੰਦੇ ਤੁਸੀਂ ਰੈਫਰੈਂਡਮ ਕਰਾਓ ਤੇ ਕੈਨੇਡਾ ਕਹਿੰਦਾ ਕੁਇਬੈਕ ਵਾਲੇ ਹਾਂਜੀ ਕਰਾ ਲਓ ਰੈਫਰੈਂਡਮ, ਹੋ ਜਾਓ ਸਾਡੇ ਤੋਂ ਵੱਖ। ਤੇ ਜੇ ਹਿੰਦੁਸਤਾਨ ਆਪਣੇ ਰੈਫਰੈਂਡਮ ਕਰਾ ਕੇ ਸਾਨੂੰ ਰੈਫਰੈਂਡਮ ਨਹੀਂ ਕਰਾਉਣ ਦਿੰਦਾ ਇਹਦਾ ਮਤਲਬ ਕਿ ਹਿੰਦੁਸਤਾਨ ਕੋਈ ਡੈਮੋਕ੍ਰੇਸੀ ਨਹੀਂ। ਇਸ ਫਾਲਸ ਡੈਮੋਕ੍ਰੇਸੀ। ਇਸ ਜਿਹੜੇ ਜੇ ਅੰਬੇਦਕਰ ਨੇ ਕਿਹਾ ਸੀ ਇੰਡੀਆ ਇਜ਼ ਅਨਡੈਮੋਕ੍ਰੈਟਿਕ ਕੰਟਰੀ ਕਵਰਡ ਬਾਈ ਏ ਕਵਰਿੰਗ ਆਫ, ਕਵਰਡ ਬਾਈ ਜਿਸ ਤਰ੍ਹਾਂ ਕਿ ਗੰਢੇ ਦੀ ਛਿੱਲ ਹੁੰਦੀ ਆ ਉਹਦੀ ਜਿਹੜੀ ਆ ਟੌਪ ਸਾਲ ਜਿਹੜੀ ਆ ਉਹ ਡੈਮੋਕ੍ਰੇਸੀ ਕਹਿੰਦੀ। ਕੋਈ ਡੈਮੋਕ੍ਰੇਸੀ ਨਹੀਂ। ਜੇ ਇੰਡੀਆ ਆਪਣੇ ਆਪ ਨੂੰ ਡੈਮੋਕ੍ਰੈਟਿਕ ਨੇਸ਼ਨ ਕਹਿੰਦਾ ਵਾ ਸਾਡਾ ਰੈਫਰੈਂਡਮ ਹੋਣ ਦੇਵੇ। ਇੰਡੀਆ ਸਾਡਾ ਰੈਫਰੈਂਡਮ ਰੋਕਦਾ ਵਾ। ਕਿਉਂ ਰੋਕਦਾ ਵਾ? ਕਿਉਂਕਿ ਸਾਡੇ ਤੇ ਉਹ ਰਾਜ ਕਰ ਰਹੇ ਨੇ। ਇਸ ਦੇ ਨਾਲ ਨਾਲ ਅਸੀਂ ਕਹਿੰਦੇ ਆ ਕਿ ਜਦੋਂ ਕਿ 1606 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਸ਼ੁਰੂ ਕੀਤਾ, ਸਿੱਖ ਰਾਜ ਉਦੋਂ ਜਿਹੜਾ ਸੀ ਸ਼ੁਰੂ ਹੋ ਗਿਆ।
ਫਿਰ ਬੰਦਾ ਸਿੰਘ ਜੀ ਬਹਾਦਰ ਨੇ ਤੇ ਬਘੇਲ ਸਿੰਘ ਨੇ ਝੰਡਾ ਦਿੱਲੀ ਵਿੱਚ ਸਿੱਖਾਂ ਦਾ ਲਾਇਆ। ਮਹਾਰਾਜਾ ਰਣਜੀਤ ਸਿੰਘ ਨੇ ਫਿਰ 1940 ਵਿੱਚ ਡਾਕਟਰ ਭੱਟੀ ਨੇ ਖਾਲਸਤਾਨ ਦੀ ਮੰਗ ਕੀਤੀ। ਖਾਲਸਤਾਨ ਦੀ ਗੱਲ ਕੋਈ ਨਵੀਂ ਨਹੀਂ। ਖਾਲਸਤਾਨ ਦੀ ਗੱਲ ਜਿਹੜੀ ਆ is grounded in yesterday, is grounded in today, is grounded in tomorrow. How is it grounded in yesterday? ਸਦੀਆਂ ਹੋ ਗਈਆਂ ਨੇ ਸਿੱਖਾਂ ਨੂੰ ਆਜ਼ਾਦੀ ਮੰਗਦਿਆਂ। 150,000 ਤੋਂ ਜ਼ਿਆਦਾ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਨੇ। is grounded in today. We are fighting with referendum. ਅੱਜ ਤੋਂ 30 ਸਾਲ ਪਹਿਲਾਂ ਸਾਡਾ ਸੰਘਰਸ਼ ਹੋਇਆ, ਹਥਿਆਰਬੰਦ ਸੰਘਰਸ਼, ਜਿਹੜੇ ਕਿ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਨਾਂ ਦਿੱਤੀਆਂ। ਭੈਣਾਂ ਨੇ ਆਪਣੇ ਵੀਰਾਂ ਨੂੰ, ਘਰ ਵਾਲੀਆਂ ਨੇ ਆਪਣੇ ਘਰ ਵਾਲਿਆਂ ਨੂੰ ਤੇ ਮਾਤਾਵਾਂ ਨੇ ਆਪਣੇ ਪੁੱਤਰਾਂ ਨੂੰ ਇਹਦੇ ਵਿੱਚ ਭੇਜਿਆ। ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਇਹ ਰਿਮੈਂਬਰੈਂਸ ਪਰੇਡ ਆ। ਤੁਸੀਂ ਭੁੱਲ ਕੇ ਘਰ ਨਹੀਂ ਜਾ ਸਕਦੇ, ਤੁਸੀਂ ਘਰ ਜਾ ਕੇ ਬਹਿ ਨਹੀਂ ਸਕਦੇ। ਹੁਣ ਖਾਲਿਸਤਾਨ ਆਜ਼ਾਦੀ ਦਾ ਭਾਰ ਤੁਹਾਡੇ ਮੋਢਿਆਂ ਤੇ ਆ। ਤੁਸੀਂ ਰੈਫਰੈਂਡਮ ਦੀਆਂ ਵੋਟਾਂ ਪਾਓ। ਪੰਜਾਬ ਲੋਕੀ ਕਹਿੰਦੇ ਨੇ ਜੀ ਪੰਜਾਬ ਛੋਟਾ ਕੰਟਰੀ ਆ। ਬਿਲਕੁਲ ਛੋਟਾ ਨਹੀਂ। ਜੇ 190 ਦੇਸ਼ ਦੇ ਲੋਕਾਂ ਦੇ ਦੇਸ਼ ਨੇ, ਉਹ 'ਚ ਤੁਸੀਂ ਲਿਸਟ ਬਣਾਓ ਤੇ ਪੰਜਾਬ 128 ਨੰਬਰ ਤੇ ਆਉਂਦਾ ਵਾ। 128 ਨੰਬਰ ਆ ਪੰਜਾਬ ਦਾ ਏਰੀਆ ਦੇ ਹਿਸਾਬ ਤੇ 190 ਚੋਂ। ਫਿਰ ਤੁਸੀਂ ਕਹਿੰਦੇ ਜੀ ਪੰਜਾਬ ਲੈਂਡ ਲੌਕਡ ਆ ਤੇ ਬੰਦਰਗਾਹ ਚਾਹੀਦੀ ਆ, ਤੇ ਸ੍ਰੀਲੰਕਾ ਨੂੰ ਤਾਂ ਸਾਰੇ ਪਾਸੇ ਜਿਹੜੀ ਆ ਉਹ ਬੰਦਰਗਾਹ ਲੱਗਦੀ ਆ। ਜਿਹੜੇ ਦੇਸ਼ ਜਿਨ੍ਹਾਂ ਦਾ ਕਿ ਲੈਂਡ ਲੌਕ ਜਿਹੜੇ ਨਹੀਂ ਗਏ, ਉਹਨਾਂ ਦੀ ਪਰ ਕੈਪੀਟਲ ਇਨਕਮ ਹੈਗੀ ਆ $15,000 ਸਾਲ ਦੀ, ਤੇ ਜਿਹੜੇ ਜਿਨ੍ਹਾਂ ਨੂੰ ਨਹੀਂ ਲੱਗਦੀ ਉਹਨਾਂ ਦੀ 13,000 ਐਵਰੇਜ ਇਨਕਮ ਆ ਸਾਲ ਦੀ। ਸੋ ਪੰਜਾਬ ਇਜ਼ ਨਾਟ ਸਮਾਲ, ਪੰਜਾਬ ਇਜ਼ ਨਾਟ ਹੈਵਿੰਗ ਐਨੀ ਬੰਦਰਗਾਹ। ਪਰ ਬੰਦਰਗਾਹ ਹੋਣੀ ਜ਼ਰੂਰੀ ਨਹੀਂ। ਸਵਿਟਜ਼ਰਲੈਂਡ ਨੂੰ, ਲਿਕਨਸਟੀਨ ਨੂੰ ਕੋਈ ਬੰਦਰਗਾਹ ਨਹੀਂ ਲੱਗਦੀ। ਉਹ ਬੰਦਰਗਾਹ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਨਹੀਂ ਸੀ ਕੋਈ ਬੰਦਰਗਾਹ ਲੱਗਦੀ। ਮੈਂ ਤੁਹਾਨੂੰ ਦੱਸਿਆ ਵਾ ਕਿ ਅਨਅਫੀਸ਼ੀਅਲ ਰੈਫਰੈਂਡਮ ਤੇ ਅਫੀਸ਼ੀਅਲ ਰੈਫਰੈਂਡਮ 'ਚ ਕੀ ਫਰਕ ਆ। ਕਿਸ ਤਰ੍ਹਾਂ ਕਿ ਸਿੱਖਾਂ ਦੇ ਰਾਜ ਦਾ ਸੰਘਰਸ਼ 1606 ਤੋਂ ਚੱਲਦਾ ਆ ਰਿਹਾ ਵਾ। ਤੁਸੀਂ ਇਹ ਨਹੀਂ ਕਹਿ ਸਕਦੇ ਜੀ ਖਾਲਿਸਤਾਨ ਨਹੀਂ ਬਣ ਸਕਦਾ। ਖਾਲਿਸਤਾਨ ਬਿਲਕੁਲ ਬਣੇਗਾ। ਵੀ ਆਰ ਵਿਨਿੰਗ ਦਿਸ ਵਾਰ। ਇੰਡੀਆ ਨੂੰ ਭੜਥੂ ਪਿਆ ਹੋਇਆ ਵਾ। ਇੰਡੀਆ ਨੂੰ ਤੁਸੀਂ ਹਿਲਾ ਕੇ ਰੱਖਤਾ ਵਾ। ਇੰਡੀਆ ਸਾਰੇ ਦੇਸ਼ਾਂ ਨੂੰ ਕਹਿੰਦਾ ਰੈਫਰੈਂਡਮ ਨਾ ਹੋਣ ਦਿਓ। ਯੂਕੇ ਵਿੱਚ ਰੈਫਰੈਂਡਮ ਆਇਆ, ਇੰਡੀਆ ਕੁਝ ਨਹੀਂ ਕਰ ਸਕਿਆ। ਸਵਿਟਜ਼ਰਲੈਂਡ 'ਚ ਰੈਫਰੈਂਡਮ ਆਇਆ, ਇੰਡੀਆ ਕੁਝ ਨਹੀਂ ਕਰ ਸਕਿਆ। ਇਟਲੀ ਵਿੱਚ ਰੈਫਰੈਂਡਮ ਹੋ ਰਿਹਾ ਵਾ। ਸਾਡਾ ਵਕੀਲ ਬਟਾਸ਼ਾ ਵਕੀਲ ਆ ਇਟਲੀ ਦਾ, ਉਹ ਕਹਿੰਦਾ ਤੁਸੀਂ ਜਿੱਥੇ ਮਰਜ਼ੀ ਝੰਡੇ ਖੜੋ, ਜਿੱਥੇ ਮਰਜ਼ੀ ਖਾਲਿਸਤਾਨ ਦੇ ਨਾਰੇ ਲਾਓ, ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਹੁਣ ਇਸ ਦਾ ਮੈਂਟਲ ਇਜ਼ ਇਨ ਯੂ। ਹੁਣ ਤੁਹਾਡੀ ਸ਼ਕਤੀ ਚਾਹੀਦੀ ਆ ਕਿ ਤੁਸੀਂ ਵੋਟਾਂ ਪਾਓ। ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਇੱਕ ਸ਼ਾਂਤਮਈ ਲੋਕਤੰਤਰ ਦੇ ਕਾਨੂੰਨੀ ਤਰੀਕਾ ਵਾ। ਤੁਸੀਂ ਇਹਦੀਆਂ ਵੋਟਾਂ ਬਣਾਓ, ਇਸ ਵੋਟਾਂ ਪਾਓ। ਆਪਾਂ ਆਜ਼ਾਦੀ ਲੈਣੀ ਆ। ਹੁਣ ਆਪਾਂ ਸਿਰ ਨਹੀਂ ਦੇਣੇ। ਅਸੀਂ ਬਹੁਤ ਸਿਰ ਦੇ ਚੁੱਕੇ ਹਾਂ। ਅਸੀਂ ਬਹੁਤ ਕੁਰਬਾਨੀਆਂ ਦੇ ਚੁੱਕੇ ਹਾਂ। ਹੁਣ ਅਸੀਂ ਸਿਰ ਨਹੀਂ ਦੇਣੇ। ਇਸ ਸਿਰ ਨੂੰ ਵਰਤਣਾ ਵਾ। ਅਸੀਂ ਇਹ ਕਲਮ ਨੂੰ ਵਰਤਣਾ ਵਾ ਜਿਹੜਾ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਤਾਕਤਵਰ ਹਥਿਆਰ ਆ। ਇਸ ਕਲਮ ਨਾਲ ਸਾਰੀ ਦੁਨੀਆ ਦੀਆਂ World War I, World War II ਇਹਨਾਂ ਦੇ ਫੈਸਲੇ ਹੁੰਦੇ ਨੇ। ਅਸੀਂ ਆਪਣੇ ਜਵਾਨਾਂ ਦੀਆਂ ਬਿਲਕੁਲ ਜਾਨਾਂ ਨਹੀਂ ਦੇਣੀਆਂ। ਹੁਣ ਅਸੀਂ ਆਜ਼ਾਦੀ ਲੈਣੀ ਆ, ਕਿਉਂਕਿ ਆਜ਼ਾਦੀ ਬਗੈਰ ਸੰਘਰਸ਼ ਤੋਂ ਨਹੀਂ ਮਿਲ ਸਕਦੀ। ਪਰ ਅਸੀਂ ਜ਼ਰੂਰੀ ਨਹੀਂ ਵੀ ਅਸੀਂ ਆਪਣੇ ਬੰਦਿਆਂ ਨੂੰ ਇਹਨਾਂ ਨੂੰ ਸ਼ਹੀਦੀਆਂ ਦਵਾਈ ਜੀਏ, ਕਿਉਂਕਿ ਸ਼ਹੀਦੀਆਂ ਦਵਾਉਣ ਦਾ ਵੀ ਵਕਤ ਹੁੰਦਾ ਵਾ। ਹੁਣ ਵਕਤ ਆ ਪੈਂਦਾ। ਸੋ ਮੈਂ ਤੁਹਾਨੂੰ ਇਹ ਦੱਸੀ ਗੱਲ ਆ ਕਿ ਸਾਡੀ ਪ੍ਰੋਬਲਮ ਆ ਕਿ ਅਸੀਂ ਗੁਲਾਮ ਆ। ਇਹ ਰਾਸ਼ਟਰ ਜਿਹੜਾ ਵਾ ਉਹ ਆਜ਼ਾਦੀ ਆ। ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਇੱਕ ਤਰੀਕਾ ਵਾ ਜਿਸ ਨਾਲ ਆਜ਼ਾਦੀ ਮਿਲ ਸਕਦੀ ਆ। ਔਰ ਜਿਉਂ ਅਸੀਂ ਰੈਫਰੈਂਡਮ ਕਰਾ ਰਹੇ ਆ, ਤਿਉਂ ਸਾਡੀ ਕਾਮਯਾਬੀ ਹੁੰਦੀ ਜਾਂਦੀ ਆ ਕਿ ਸਭ ਦੁਨੀਆ ਦੇ ਲੋਕ ਸਮਝ ਚੁੱਕੇ ਨੇ ਇੰਡੀਆ ਜੇ ਫਾਲਸ ਡੈਮੋਕ੍ਰੇਸੀ, ਝੂਠੀ ਡੈਮੋਕ੍ਰੇਸੀ ਆ। ਸਾਰੇ ਵਾਅਦੇ ਸਾਹਮਣੇ ਕਰਕੇ ਮੁੱਕਰ ਗਏ ਨੇ। ਤੇ ਮੈਂ ਤੁਹਾਨੂੰ ਇੱਕ ਦੋ ਗੱਲਾਂ ਕਰਕੇ ਮੈਂ ਆਪਣਾ ਜਿਹੜਾ ਸੰਦੇਸ਼ ਆ ਜਾਂ ਮੇਰਾ ਆਪਣਾ ਮੈਸੇਜ ਕਹਿਣ ਦਾ ਮਤਲਬ ਆ ਉਹ ਤੁਹਾਨੂੰ ਦੱਸਦਾ ਵਾਂ। ਜਦੋਂ ਸਿੱਖਾਂ ਨੇ ਹੱਕ ਮੰਗੇ ਤੇ ਇਹਨਾਂ ਤੇ ਬਲੈਕ ਡਰੈਕੋਨੀਅਨ ਕਾਨੂੰਨ ਲਾਏ ਗਏ, ਜਿਸ ਕਾਰਨ ਕਰਕੇ ਹਿੰਦੁਸਤਾਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਉਸੇ ਕਰਕੇ ਅਸੀਂ ਆਪਣੀ ਆਜ਼ਾਦੀ ਲੈਣਾ ਚਾਹੁੰਦੇ ਹਾਂ। ਜਿਸ ਕਾਰਨ ਕਰਕੇ ਅਮਰੀਕਾ ਦੀਆਂ 13 ਕਾਲੋਨੀ ਨੇ, ਅਮਰੀਕਾ ਦੇ ਦੇਸ਼ ਦੇ ਲੋਕਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਉਸੇ ਕਰਕੇ ਅਸੀਂ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਹਾਂ। ਇਹਨਾਂ ਨੇ ਜਿਹੜੇ ਬਲੈਕ ਡਰੈਕੋਨੀਅਨ ਲਾ, ਯੂਆਪਾ, ਅਨਲੌਫੁਲ ਐਕਟੀਵਿਟੀਜ਼ ਐਕਟ, ਟਾਡਾ, ਟੈਰਰਿਸਟ ਐਕਟੀਵਿਟੀ ਡਿਟੈਂਸ਼ਨ ਐਕਟ, ਪੋਟਾ ਤੇ ਹੋਰ ਕਈ, ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਤੁਹਾਨੂੰ ਗਿਣ ਕੇ ਦੱਸ ਸਕਾਂ। ਇਹਨਾਂ ਨੇ ਸਖਤ ਕਾਨੂੰਨ ਬਣਾਏ ਹੋਏ ਨੇ ਕਿ ਤੁਹਾਨੂੰ ਬੋਲਣ ਨਹੀਂ ਦਿੰਦੇ। ਜੇ ਇੰਡੀਆ ਇੱਕ ਡੈਮੋਕ੍ਰੇਸੀ ਆਪਣੇ ਆਪ ਨੂੰ ਮੰਨਦੀ ਆ ਤੇ ਰੈਫਰੈਂਡਮ ਹੋਣ ਦੇਵੇ।
ਅਸੀਂ ਕਹਿੰਦੇ ਇੰਡੀਆ ਨੂੰ ਚੈਲੰਜ ਕਰਦੇ ਹਾਂ, ਤੁਸੀਂ ਰੈਫਰੈਂਡਮ ਦੀ ਤਰੀਕ ਰੱਖੋ। ਅਸੀਂ ਪੰਜਾਬ ਜਾਂਦੇ ਹਾਂ, ਅਸੀਂ ਪੰਜਾਬ ਜਾ ਕੇ ਰੈਫਰੈਂਡਮ ਕਰਦੇ ਹਾਂ। ਖਾਲਿਸਤਾਨ 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 ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼। ਤੇ ਪਿਆਰੇ ਖਾਲਸਾ ਜੀ, ਮੈਂ ਇਸ ਗੁਰਦੁਆਰਿਆਂ, ਇਹਨਾਂ ਗੁਰਦੁਆਰਿਆਂ ਦੀ ਕਮੇਟੀਆਂ ਦਾ, ਇਸ ਪਰੇਡ ਨੂੰ ਆਰਗੇਨਾਈਜੇਸ਼ਨ ਕਮੇਟੀ ਦਾ ਜਿਹੜਾ ਵਾ ਉਹ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਵਾ, ਕਿਉਂਕਿ ਤੁਹਾਡੇ ਵਾਸਤੇ ਇਹ ਸਮਝਣਾ ਜ਼ਰੂਰੀ ਆ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ, ਆਪਣੀਆਂ ਆਉਣ ਵਾਲੀਆਂ ਜਿਨਸਾਂ ਦੀ, ਜੇ ਤੁਸੀਂ ਉਹਨਾਂ ਦਾ ਭਵਿੱਖ ਰੋਸ਼ਨ ਕਰਨਾ ਚਾਹੁੰਦੇ ਜੇ, ਤੇ ਖਾਲਿਸਤਾਨ ਤੋਂ ਬਗੈਰ ਕੋਈ ਹੱਲ ਨਹੀਂ ਹੈ। ਪੰਜਾਬ ਹੱਲ ਖਾਲਿਸਤਾਨ। ਮੈਂ ਕਹਾਂਗਾ ਪੰਜਾਬ ਹੱਲ, ਤੁਸੀਂ ਬੋਲਣਾ ਖਾਲਸਾ। ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਬਖਸ਼ੀਸ਼ ਸਿੰਘ ਹੁਣਾਂ ਦਾ। ਸਤਿ ਸ੍ਰੀ ਅਕਾਲ। ਹੁਣ ਮੈਂ ਬਹੁਤ ਹੀ ਅਦਬ ਸਤਿਕਾਰ ਸਹਿਤ ਬੇਨਤੀ ਕਰਾਂਗਾ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਤਰੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਦੇ ਸੁਪੁੱਤਰ ਭਾਈ ਤਰਲੋਚਨ ਸਿੰਘ ਜੀ, ਉਹ ਕੁਝ ਮਿੰਟਾਂ ਵਾਸਤੇ ਆਪ ਸੰਗਤਾਂ ਦੇ ਮੁਖਾਤਬ ਹੋਣਗੇ। ਇਹਨਾਂ ਤੋਂ ਉਪਰੰਤ ਜਿੱਥੇ ਅਸੀਂ ਸਮੁੱਚੀਆਂ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ੍ਹ ਕੇ ਸਹਿਯੋਗ ਦਿੱਤਾ, ਉਹਨਾਂ ਨੂੰ ਸਨਮਾਨ ਕਰਨਾ ਹੈ। ਉੱਥੇ ਹੀ ਕੌਮ ਦੀ ਆਜ਼ਾਦੀ ਦੇ ਲਈ ਆਪਣਾ ਲਹੂ ਡੋਲਣ ਵਾਲੇ ਜਿਨ੍ਹਾਂ ਪਰਿਵਾਰਾਂ ਦੇ ਜੀਅ ਵਿਛੜੇ, ਜਿਹੜੇ ਸ਼ਹੀਦ ਪਰਿਵਾਰ ਨੇ, ਉਹਨਾਂ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਹੈ। ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਥੋੜਾ ਜਿਹਾ ਸਮਾਂ ਹੋਰ ਸਾਨੂੰ ਦੇਣ ਦਾ ਯਤਨ ਕਰਿਓ। ਇਸ ਗੱਲ ਦੀ ਅਸੀਂ ਭਾਈ ਸਾਹਿਬ ਕੋ ਖਿਮਾ ਦੇ ਜਾ ਚੁੱਕੇ ਹਾਂ ਕਿ ਥੋੜਾ ਜਿਹਾ ਸਾਡਾ ਸਮਾਗਮ ਸੀ ਥੋੜਾ ਲੇਟ ਸ਼ੁਰੂ ਹੋਇਆ। ਇਸ ਦੇ ਨਾਲ ਇੱਕ ਬੇਨਤੀ ਹੋਰ ਕਰਾਂ ਕਿ ਉੱਥੇ ਜਿੱਥੇ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਨਗੇ ਤਾਂ ਆਪਣੇ ਵਿਚਾਰ ਰੱਖਣਗੇ, ਉੱਥੇ ਹੀ ਅੱਜ ਅਸੀਂ ਸਿੰਘ ਬਹਾਦਰ ਜੀ ਦੇ ਜੀਵਨ, ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੇ ਕਾਰਨਾਮੇ ਬਾਰੇ ਜੋ ਕੋਈ ਭਰਮ ਭੁਲੇਖੇ ਬਹੁਤ ਲੋਕਾਂ ਨੇ ਪਾਏ ਸਨ, ਉਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇੱਕ ਬੁੱਕ ਲਿਖੀ ਆ, ਉਹ ਵੀ ਇੱਥੇ ਰਿਲੀਜ਼ ਕੀਤੀ ਜਾਵੇਗੀ। ਆਓ ਹੁਣ ਬਹੁਤ ਹੀ ਅਦਬ ਸਤਿਕਾਰ ਸਹਿਤ ਦੇ ਨਾਲ ਵਿਚਾਰ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਉਹਨਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਨ ਮੁਰਛਾ ਸੋਰਿਆ ਹੱਕ ਹੈ, ਜੋ ਹੋਏ ਮਰਨ ਪਰਵਾਨੋ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਜੂਨ 1984 ਦੇ ਹੋਏ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ। ਗੱਜ ਵੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਸੱਚ ਤੇ ਪਹਿਰਾ ਦਿੰਦਿਆਂ ਤੇ ਜ਼ੁਲਮ ਦੇ ਖਿਲਾਫ ਸ਼ਹਾਦਤ ਦੇ ਕੇ ਸਾਨੂੰ ਸਿੱਖਾਂ ਨੂੰ ਇੱਕ ਸਪੈਸ਼ਲ ਪੂਰਨੇ ਪਾ ਕੇ ਗਏ ਤੇ ਸਾਨੂੰ ਰਸਤਾ ਦਿਖਾ ਕੇ ਗਏ ਕਿ ਜਦੋਂ ਜ਼ੁਲਮ ਵੱਧ ਜਾਵੇ, ਜਦੋਂ ਸਾਡਾ ਜ਼ਾਲਮ ਸਾਡਾ ਕਤਲ ਕਰਨ ਲੱਗ ਪਵੇ, ਉਦੋਂ ਅਸੀਂ ਆਪਣੇ ਸਿਰ ਦੀ ਪਰਵਾਹ ਨਹੀਂ ਕਰਨੀ। ਜੇ ਕਿਸੇ ਚੀਜ਼ ਦੀ ਪਰਵਾਹ ਕਰਨੀ ਹੈ ਤਾਂ ਉਹ ਆਪਣੇ ਸਿਧਾਂਤ ਦੀ ਪਰਵਾਹ ਕਰਨੀ ਹੈ। ਜੇ ਕਿਸੇ ਚੀਜ਼ ਦੀ ਪਰਵਾਹ ਕਰਨੀ ਹੈ ਤਾਂ ਉਹ ਆਪਣੇ ਧਰਮ ਦੀ ਪਰਵਾਹ ਕਰਨੀ ਹੈ। ਖਾਲਸਾ ਜੀ ਜਦੋਂ ਜੂਨ
ਦਾ ਮਹੀਨਾ ਚੜ੍ਹਦਾ ਹੈ, ਪਹਿਲਾ ਹਫਤਾ ਸ਼ੁਰੂ ਹੁੰਦਾ ਹੈ, ਤਾਂ ਸਾਰੇ ਹੀ ਸਿੱਖਾਂ ਦੇ ਦਿਲ ਜਿਹੜੇ ਖੂਨ ਦੇ ਹੰਝੂ ਵਹਾਉਂਦੇ ਨੇ। ਜੋ ਕੁਝ ਸਾਡੇ ਨਾਲ ਵਾਪਰਿਆ, ਜੋ ਕੁਝ ਸਾਡੇ ਨਾਲ ਹੋਇਆ, ਉਸ ਘਟਨਾ ਨੂੰ, ਉਸ ਸਾਕੇ ਨੂੰ, ਉਸ ਹਮਲੇ ਨੂੰ ਚੇਤੇ ਕਰਨ ਲਈ ਆਪਾਂ ਇੱਥੇ ਇਕੱਤਰ ਹੋਏ ਹਾਂ। ਪਰ ਇਕੱਤਰ ਹੋਣ ਦਾ ਫਾਇਦਾ ਤਾਂ ਜੇ ਆਪਾਂ ਸਾਰੇ ਇਸ ਚੀਜ਼ ਦੀ ਪਛਾਣ ਕਰੀਏ ਕਿ ਉਸ ਸ਼ਹਾਦਤ ਦਾ, ਉਹਨਾਂ ਸ਼ਹੀਦਾਂ ਦੇ ਖੂਨ ਡੋਲਣ ਦਾ ਕਾਰਨ ਕੀ ਸੀ, ਸਾਡੇ ਤੇ ਹਮਲਾ ਕਿਉਂ ਹੋਇਆ, ਤੇ ਅੱਜ ਦੇ ਹਾਲਾਤ ਉਸ ਹਮਲੇ ਦੇ ਨਾਲੋਂ, ਉਹਨਾਂ ਹਾਲਾਤਾਂ ਦੇ ਨਾਲੋਂ ਵੱਖਰੇ ਕਿਵੇਂ ਨੇ। ਇਹ ਹਮਲੇ ਅੱਜ ਪਹਿਲੀ ਵਾਰ ਨਹੀਂ ਹੋਏ, ਇਹ ਹਮਲੇ ਉਦੋਂ ਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ। ਸੱਚ ਦੇ ਖਿਲਾਫ ਸਰਕਾਰਾਂ ਨੇ ਉਦੋਂ ਤੋਂ ਹੀ ਜ਼ੁਲਮ ਸ਼ੁਰੂ ਕੀਤਾ ਜਦੋਂ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਤੇ ਸਮੇਂ-ਸਮੇਂ ਦੇ ਉੱਤੇ ਜਿਸ ਤਰ੍ਹਾਂ ਸਿੱਖਾਂ ਦੇ ਉੱਤੇ ਹਮਲੇ ਹੋਏ, ਸੱਚ ਦੇ ਉੱਤੇ ਹਮਲੇ ਹੋਏ, ਸਾਡੀਆਂ ਪਾਤਸ਼ਾਹੀਆਂ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਉਸ ਜ਼ੁਲਮ ਦਾ ਡਟ ਕੇ ਟਾਕਰਾ ਕੀਤਾ ਤੇ ਸਾਨੂੰ ਦੱਸਿਆ ਕਿ ਜ਼ੁਲਮ ਦੇ ਵਿਰੁੱਧ ਖਲੋਣਾ ਕਿੱਦਾਂ ਹੈ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਸਾਨੂੰ ਇਹ ਦਿਖਾਇਆ ਕਿ ਇਹ ਹਿਫਾਜ਼ਤ, ਇਹ ਸ਼ਹਾਦਤ ਕੇਵਲ ਸਿੱਖ ਆਪਣੇ ਲਈ ਨਹੀਂ ਕਰਦੇ ਕਿ ਜ਼ੁਲਮ ਕਿਸੇ ਵੀ ਕੌਮ ਦੇ ਉੱਤੇ ਹੁੰਦਾ ਹੋਵੇ, ਅਸੀਂ ਆਪਣਾ ਬਲੀਦਾਨ ਦੇ ਕੇ ਉਸ ਜ਼ੁਲਮ ਦੇ ਖਿਲਾਫ ਖਲੋਣਾ ਚਾਹੁੰਦੇ ਹਾਂ। ਛੋਟੇ ਉਮਰ ਦੇ ਵਿੱਚ ਉਹਨਾਂ ਮਹਾਨ ਆਤਮਾਵਾਂ ਸਾਹਿਬਜ਼ਾਦਿਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਤਾਂ ਕਿ ਸਿੱਖੀ ਦੀ ਨੀਂਹ ਜਿਹੜੀ ਹੈ ਉਹ ਮਜ਼ਬੂਤ ਹੋ ਸਕੇ। ਤੇ ਖਾਲਸਾ ਜੀ, ਅੱਜ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਪਹੁੰਚੇ ਹੋਏ ਹਾਂ ਕਿ ਸ਼ਾਇਦ ਅਸੀਂ ਉਹਨਾਂ ਸ਼ਹਾਦਤਾਂ ਨੂੰ, ਉਹਨਾਂ ਸ਼ਹੀਦਾਂ ਨੂੰ ਆਪਣੇ ਮਨ ਦੇ ਵਿੱਚੋਂ ਵਸਾਰੀ ਬੈਠੇ ਹਾਂ। ਜੂਨ 1984 ਦਾ ਸਾਕਾ ਜਦੋਂ ਆਪਾਂ ਉਸ ਦੀ ਗੱਲ ਕਰਦੇ ਹਾਂ ਤੇ ਇਹ ਕੇਵਲ ਤੇ ਕੇਵਲ 78 ਤੋਂ ਸ਼ੁਰੂ ਨਹੀਂ ਹੋਇਆ। ਸਿੱਖਾਂ ਨਾਲ ਧੱਕੇ ਹਮੇਸ਼ਾ ਹੀ ਹੁੰਦੇ ਰਹੇ ਨੇ ਤੇ ਇਹਨਾਂ ਸਰਕਾਰਾਂ ਨੇ ਉਸ ਸਮੇਂ ਦੇ ਇਸ ਹਮਲੇ ਦਾ ਮੁੱਢ ਵੱਜਾ ਜਦੋਂ ਸਰਕਾਰਾਂ ਨੇ ਐਮਰਜੈਂਸੀ ਲਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਨਸਬੰਦੀ ਕੀਤੀ ਜਾਵੇ, ਸਿੱਖਾਂ ਦੀ ਗਿਣਤੀ ਨੂੰ ਘਟਾਇਆ ਜਾਵੇ। ਐਮਰਜੈਂਸੀ ਲਾਈ ਗਈ ਕਿ ਕੋਈ ਵੀ 4 ਜਾਂ 4 ਤੋਂ ਵੱਧ ਜਿਹੜੇ ਸਿੱਖ ਨੇ, ਇਨਸਾਨ ਨੇ, ਉਹ ਇਕੱਠੇ ਨਹੀਂ ਹੋ ਸਕਦੇ, ਕੋਈ ਮੀਟਿੰਗ ਨਹੀਂ ਕਰ ਸਕਦੇ, ਕੋਈ ਸਲਾਹ ਨਹੀਂ ਕਰ ਸਕਦੇ। ਤੇ ਉਸ ਸਮੇਂ ਜੇ ਕਿਸੇ ਨੇ ਇਸ ਤੇ ਪਹਿਰਾ ਦਿੱਤਾ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ ਤੇ ਐਮਰਜੈਂਸੀ ਦੇ ਦੌਰਾਨ 37 ਮਹਾਨ ਨਗਰ ਕੀਰਤਨ ਕੱਢੇ ਤੇ ਸਰਕਾਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਇਹ ਗੱਲ ਆਖੀ ਕਿ ਤੁਸੀਂ 4 ਬੰਦੇ ਕਹਿੰਦੇ ਹੋ ਇਕੱਠੇ ਨਹੀਂ ਹੋਣ ਦੇਣੇ, ਅਸੀਂ ਲੱਖਾਂ ਹਜ਼ਾਰਾਂ ਬੰਦੇ ਇਕੱਠੇ ਕਰਕੇ ਦਿੱਲੀ ਵੱਲ ਆਵਾਂਗੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸ਼ਤਾਬਦੀ ਮਨਾਉਂਦਿਆਂ ਲੱਖਾਂ ਦੇ ਇਕੱਠ ਵਿੱਚ ਇੰਦਰਾ ਗਾਂਧੀ ਨੂੰ ਸਿੱਧਾ ਸਟੇਜ ਦੇ ਉੱਤੇ ਇਹ ਗੱਲ ਆਖੀ ਸੀ ਕਿ ਜੇਕਰ ਅੱਜ ਤੇਰੇ ਸਿਰ ਦੇ ਉੱਤੇ ਤਾਜ ਹੈ, ਜੇ ਅੱਜ ਤੂੰ ਪ੍ਰਧਾਨ ਮੰਤਰੀ ਹੈ ਤਾਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਬਦੌਲਤ ਹੈ। ਇਹ ਉਹ ਸਮਾਂ ਸੀ ਜਦੋਂ ਇੰਦਰਾ ਗਾਂਧੀ ਨੇ ਟਕਸਾਲ ਦੇ ਨਾਲ, ਦਮਦਮੀ ਟਕਸਾਲ ਦੇ ਨਾਲ ਟੇਢੀ ਅੱਖ ਨਾਲ ਦੇਖਣਾ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਸਾਰੇ ਬਹੁਤ ਹੀ ਵਿਦਵਾਨਾਂ ਨੇ, ਸੂਝਵਾਨ ਵੀਰਾਂ ਨੇ ਅੱਗੋਂ ਇਤਿਹਾਸ ਦੱਸਿਆ, 78 ਦਾ ਸਾਕਾ ਹੋਇਆ। ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਸਾਡੇ 13 ਸਿੰਘ ਸ਼ਹੀਦ ਕੀਤੇ ਗਏ ਜਿਨ੍ਹਾਂ ਦੇ ਕੋਲੇ ਨਾ ਕੋਈ ਹਥਿਆਰ ਸੀ, ਨਾ ਕੋਈ ਡਾਂਗ ਸੀ, ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਤੇ ਜਦੋਂ ਉਹ ਸ਼ਹੀਦ ਵੀ ਹੋ ਗਏ, ਉਹਨਾਂ ਦੇ ਸਰੀਰ ਵੀ ਦੇਣ ਤੋਂ ਇੱਕ ਤਰ੍ਹਾਂ ਨਾਲ ਨਾ ਕਰ ਦਿੱਤੀ ਸੀ। ਫਿਰ ਸੰਤ ਬਾਬਾ ਜਰਨੈਲ ਸਿੰਘ ਜੀ, ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਉਸ ਵੇਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਕਰ ਰਹੇ ਨੇ, ਉਹਨਾਂ ਨੇ ਡਟ ਕੇ
ਪਹਿਰਾ ਦੇ ਕੇ ਉਹਨਾਂ ਸਰੀਰਾਂ ਨੂੰ ਉੱਥੋਂ ਲਿਆ ਤੇ ਉਹਨਾਂ ਦਾ ਸੰਸਕਾਰ ਕੀਤਾ। ਫਿਰ ਇੱਕ ਤੋਂ ਬਾਅਦ ਇੱਕ ਸਿੱਖ ਕੌਮ ਨਾਲ ਧੱਕਾ ਹੋਣਾ ਸ਼ੁਰੂ ਹੋਇਆ ਤੇ ਇਹ ਪੜਾਅ ਦਰ ਪੜਾਅ ਵੱਧਦਾ ਜੂਨ 84 ਦੇ ਸਾਕੇ ਵਜੋਂ ਆਪਣੇ ਸਾਹਮਣੇ ਆਇਆ। ਪਰ ਖਾਲਸਾ ਜੀ, ਆਪਾਂ ਕੰਪੇਅਰ ਕਰਕੇ ਦੇਖੀਏ ਕਿ ਜੋ ਉਸ ਸਮੇਂ ਸਾਡੇ ਤੇ ਹਮਲੇ ਹੋਏ ਉਹ ਕੀ ਅੱਜ ਹੋ ਰਹੇ ਨੇ, ਕਿ ਅੱਜ ਅਸੀਂ ਉਦਾਂ ਹੀ ਚੁੱਪ ਕਰਕੇ ਬੈਠੇ। ਅੱਜ ਜੋ ਹਮਲੇ ਹੋ ਰਹੇ ਨੇ ਅੱਜ ਉਸ ਤੋਂ ਵੀ ਖਤਰਨਾਕ ਹਮਲੇ ਨੇ, ਜੋ ਅੱਜ ਗੁਰਬਾਣੀ ਦੀਆਂ ਪੰਕਤੀਆਂ ਬਦਲ ਕੇ ਸਾਡੇ ਤੋਂ ਸਾਡੀ ਸ਼ਕਤੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੁਸ਼ਮਣ ਦੀ ਕੋਸ਼ਿਸ਼ ਹੈ ਕਿ ਇਹਨਾਂ ਤੋਂ ਉਹ ਚੀਜ਼ਾਂ ਖੋਹ ਲਈਆਂ ਜਾਣ ਜਿਨ੍ਹਾਂ ਤੋਂ ਇਹ ਸ਼ਕਤੀ ਪ੍ਰਾਪਤ ਕਰਦੇ ਨੇ। ਉਹੋ ਹੀ ਮੰਗਲਾਂ ਦੀ ਸੁਧਾਈ ਜੋ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਸੇਵਾ ਲਾ ਕੇ ਮੰਗਲਾਂ ਦੀ ਸੁਧਾਈ ਕਰਵਾਈ ਸੀ, ਅੱਜ ਫੇਰ ਉਹ ਹਮਲਾ ਦੁਬਾਰਾ ਸਾਡੇ ਉੱਤੇ ਕੀਤਾ ਜਾ ਰਿਹਾ। ਜੇ ਅਸੀਂ ਅੱਜ ਇਹਨਾਂ ਚੀਜ਼ਾਂ ਤੋਂ ਅਵੇਸਲੇ ਹੋ ਗਏ, ਖਾਲਸਾ ਜੀ, ਇਹ ਹਮਲੇ ਸਾਡੇ ਤੇ ਜੂਨ 1984 ਤੋਂ ਵੱਧ ਮਹਿੰਗੇ ਸਾਬਤ ਹੋਣਗੇ। ਅੱਜ ਸਾਨੂੰ ਲੋੜ ਹੈ, ਅਸੀਂ ਨਾਂ ਲੈਨੇ ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ, ਜਰਨਲ ਸੁਬੇਗ ਸਿੰਘ ਜੀ ਦਾ, ਬਾਬਾ ਥਾਰਾ ਸਿੰਘ ਜੀ ਦਾ, ਭਾਈ ਫੌਜਾ ਸਿੰਘ ਜੀ ਦਾ, ਭਾਈ ਮਹਿੰਗਾ ਸਿੰਘ ਬੱਬਰ ਜੀ ਦਾ, ਪਰ ਅਸੀਂ ਸ਼ਾਇਦ ਕਿਤੇ ਇਸ ਗੱਲ ਦੀ ਧਿਆਨ ਨਹੀਂ ਦਿੱਤਾ ਜਾਂ ਅਸੀਂ ਇਸ ਚੀਜ਼ ਦੀ ਇਗਨੋਰ ਕਰ ਦਿੱਤਾ ਕਿ ਉਹਨਾਂ ਨੂੰ ਇਹ ਸ਼ਕਤੀ, ਇਹ ਤਾਕਤ, ਇਹ ਜਜ਼ਬਾ ਪ੍ਰਾਪਤ ਕਿੱਥੋਂ ਹੋਇਆ। ਜਦੋਂ ਆਪਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰਦੇ ਹਾਂ ਨਾ, ਸੰਤ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ। ਤੇ ਅਭਿਆਸੀ ਪਤਾ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਬਾਣੀ ਦਾ ਨਾਮ ਸਿਮਰਨ ਦਾ ਅਭਿਆਸ ਕਰ ਕਰਕੇ ਇੰਨਾ ਜ਼ਿਆਦਾ ਉਹਨਾਂ ਦਾ ਨਾਮ ਪ੍ਰਚਲਿਤ ਹੋ ਗਿਆ ਸੀ, ਤਾਂ ਕਰਕੇ ਉਹਨਾਂ ਨੂੰ ਜਰਨੈਲ ਸਿੰਘ ਅਭਿਆਸੀ ਕਿਹਾ ਜਾਂਦਾ ਸੀ। ਅੱਜ ਅਸੀਂ ਗੱਲਾਂ ਬਹੁਤ ਕਰਦੇ ਹਾਂ, ਪਰ ਆਪਣੇ ਜੀਵਨ ਦੇ ਵਿੱਚ ਸ਼ਾਇਦ ਉਸ ਚੀਜ਼ ਦੀ ਕਮੀ ਆਈ। ਆਪਾਂ ਸਾਰੇ ਇਹ ਕੋਸ਼ਿਸ਼ ਕਰੀਏ ਕਿ ਜੇ ਆਪਾਂ ਉਹਨਾਂ ਦੇ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਸਿਧਾਂਤਾਂ ਨੂੰ ਸਮਝੀਏ, ਉਹਨਾਂ ਦੇ ਜੋ ਉਹਨਾਂ ਨੇ ਚਲਾਏ ਸੀ ਰਸਤੇ, ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਫਿਰ ਜੇ ਅਸੀਂ ਉਹ ਜੋ ਉਹਨਾਂ ਨੇ ਕਦਮ ਪੁੱਟੇ ਸਨ, ਜੇ ਅਸੀਂ ਉਹ ਕਦਮ ਪੁੱਟ ਲਈਏ ਤਾਂ ਕੋਈ ਵੀ ਐਸੀ ਘਟਨਾ ਨਹੀਂ, ਕੋਈ ਵੀ ਐਸੀ ਮੰਜ਼ਿਲ ਨਹੀਂ ਜਿਹੜੀ ਅਸੀਂ ਸਰ ਨਾ ਕਰ ਸਕੀਏ। ਮੈਨੂੰ ਕੱਲ ਪਰਸੋਂ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ, ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਪੈਰਾ ਮਿਲਟਰੀ ਦੀ ਫੌਜ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਕੇਂਦਰ ਤੋਂ ਮੰਗਾ ਕੇ ਲਗਾਈ ਗਈ ਹੈ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਮੈਨੂੰ ਇਹ ਗੱਲ ਸੁਣ ਕੇ ਸਗੋਂ ਹੋਰ ਖੁਸ਼ੀ ਹੋਈ ਕਿ 38 ਸਾਲ ਹੋ ਗਏ ਉਸ ਹਮਲੇ ਨੂੰ, ਸਾਡੇ ਉੱਤੇ ਹਮਲਾ ਕੀਤੇ ਨੂੰ 38 ਸਾਲ ਹੋ ਗਏ। ਅੱਜ ਵੀ ਕੇਂਦਰ ਤੇ ਸੂਬਾ ਸਰਕਾਰਾਂ ਕਿੰਨੀਆਂ ਡਰਦੀਆਂ ਨੇ ਕਿ ਉਹਨਾਂ ਸ਼ਹੀਦ ਸਿੰਘਾਂ ਦੇ ਜਿਹੜੇ ਗਾਂ ਚੇਲੇ ਨੇ, ਉਹਨਾਂ ਨੂੰ ਮੰਨਣ ਵਾਲੇ ਨੇ, ਅਜੇ ਵੀ ਉਹਨਾਂ ਤੋਂ ਇੰਨੇ ਡਰਦੇ ਨੇ ਕਿ ਉਹਨਾਂ ਨੂੰ ਆਪਦੀ ਪੁਲਿਸ ਤੇ ਵੀ ਜਿਹੜਾ ਯਕੀਨ ਨਹੀਂ, ਉਹਨਾਂ ਨੂੰ ਕੇਂਦਰ ਤੋਂ ਫੌਜਾਂ ਮੰਗਾਉਣੀਆਂ ਪੈ ਰਹੀਆਂ ਨੇ। ਇਹ ਤੁਹਾਡੇ ਜੋਸ਼ ਦੀ ਤੇ ਉਹਨਾਂ ਸੂਰਮਿਆਂ ਦੇ ਖੂਨ ਦੀ ਜਿਹੜੀ ਹੈ ਕਥਾ ਹੈ, ਜਿਹੜੀ ਅੱਜ ਵੀ ਉਹਨਾਂ ਸਰਕਾਰਾਂ ਨੂੰ, ਉਹਨਾਂ ਏਜੰਸੀਆਂ ਨੂੰ ਡਰਾਉਂਦੀ ਹੈ। ਤੇ ਇਹ ਗੱਲ ਮਨ ਵਿੱਚੋਂ ਹਮੇਸ਼ਾ ਲਈ ਕੱਢ ਦਈਏ ਕਿ ਭਾਈ ਅਮਰੀਕ ਸਿੰਘ ਇੱਕ ਸੀ ਤੇ ਉਹ ਸ਼ਹੀਦ ਹੋ ਗਏ, ਜਰਨਲ ਸੁਬੇਗ ਸਿੰਘ ਇੱਕ ਸੀ, ਉਹ ਸ਼ਹੀਦ ਹੋ ਗਏ, ਬਾਬਾ ਥਾਰਾ ਸਿੰਘ ਇੱਕ ਸੀ, ਸ਼ਹੀਦ ਹੋ ਗਏ। ਖਾਲਸਾ ਜੀ, ਜਦੋਂ ਆ ਇਕੱਠਾਂ ਦੇ ਵਿੱਚ ਬੈਠਦੇ ਹੋਣ, ਇੱਥੇ ਦੇਖਣ ਵਾਲੇ ਹੁੰਦੇ ਨੇ ਪਤਾ ਨਹੀਂ ਕਿੰਨੀਆਂ ਆਤਮਾਵਾਂ ਨੇ। ਇੱਥੋਂ ਭਾਈ ਅਮਰੀਕ ਸਿੰਘ ਬਣ ਕੇ ਨਿਕਲਣਾ ਹੈ, ਇੱਥੋਂ ਜਰਨਲ ਸੁਬੇਗ ਸਿੰਘ ਬਣ ਕੇ ਨਿਕਲਣਾ ਹੈ, ਤੇ ਉਹੋ ਹੀ ਹੱਕਾਂ ਦੀ ਲੜਾਈ ਜਿਹੜੀ ਹੈ ਉਹ ਅੱਗੇ ਤੋਰਨੀ ਹੈ। ਜਿੱਥੇ ਉਹ ਛੱਡ ਕੇ ਗਏ ਨੇ, ਉਥੋਂ ਅੱਗੇ ਜਿਹੜੇ ਹੋਰ 2 ਕਦਮ ਵੱਧ ਕੇ ਅੱਗੇ ਚੱਲਣਗੇ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਆਪਣੇ ਸਿਧਾਂਤ ਤੇ ਪਹਿਰਾ ਦੇਣਾ ਆ ਜਾਵੇ, ਸਾਨੂੰ ਗੁਰੂ ਸਾਹਿਬ ਉਸ ਦਾ ਬਲ ਬਖਸ਼ਣ, ਅਸੀਂ ਰਹਿਤ ਵਿੱਚ ਪਰਪੱਕ ਹੋ ਸਕੀਏ, ਅਸੀਂ ਆਪਣੀ ਜੀਵਨ ਵਿੱਚ ਬਾਣੀ ਨੂੰ ਧਾਰ ਸਕੀਏ, ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਪਾਣ ਕਰ ਸਕੀਏ, ਤੇ ਅਸੀਂ ਫਿਰ ਰਲ ਮਿਲ ਕੇ
ਉਸ ਸੰਘਰਸ਼ ਨੂੰ ਅੱਗੇ ਤੋਰ ਸਕੀਏ। ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਪਹਿਰਾ ਦੇ ਲਿਆ, ਜਦੋਂ ਇਹ ਚੀਜ਼ਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਬਖਸ਼ ਦਿੱਤੀਆਂ, ਸਾਡੇ ਜੀਵਨ ਵਿੱਚ ਆ ਗਈਆਂ, ਤਾਂ ਖਾਲਸਾ ਜੀ ਖਾਲਿਸਤਾਨ ਕੋਈ ਦੂਰ ਨਹੀਂ। ਖਾਲਿਸਤਾਨ ਜ਼ਰੂਰ ਸਾਡੇ ਕੋਲ ਆਵੇਗਾ, ਜ਼ਰੂਰ ਬਣੇਗਾ। ਗੁਰੂ ਸਾਹਿਬ ਕਿਰਪਾ ਕਰਨਗੇ, ਬਹੁਤ ਛੇਤੀ ਹੋਵੇਗਾ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਤਮਸਤਕ ਹੁੰਦਾ ਹੈ, ਉੱਥੇ ਉਹਨਾਂ ਸਮੂਹ ਸ਼ਹੀਦਾਂ ਨੂੰ, ਉਹਨਾਂ ਨੂੰ ਸਿਜਦਾ ਕਰਦਾ ਹੈ ਜਿਨ੍ਹਾਂ ਦੇ ਖੂਨ ਦੇ ਛਿੱਟੇ, ਬੇਸ਼ੱਕ ਸ਼ਹਾਦਤਾਂ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਿੱਤੀਆਂ, ਉਹਨਾਂ ਦੇ ਛਿੱਟੇ ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਪਏ ਨੇ, ਜਿਹੜੇ ਇੱਥੇ ਬੈਠੇ ਨੇ ਅੱਜ। ਅੱਜ ਉਹਨਾਂ ਦੇ ਖੂਨ ਨੂੰ ਯਾਦ ਕਰਦਿਆਂ, ਉਹਨਾਂ ਨੂੰ ਸਿਜਦਾ ਕਰਦਿਆਂ ਆਪਾਂ ਇੱਥੇ ਨਤਮਸਤਕ ਹੋਣ ਆਏ ਆ।